ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਮੈਂ ਸਾਰੇ ਦੋਸਤਾਂ ਨੂੰ ਦਰਖਾਸਤ ਕਰਾਂਗਾ ਕਿ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਪਲੀਜ਼ ਉਹ ਸਾਡੇ ਇਸ ਲਿੰਕ ਨੂੰ ਸ਼ੇਅਰ ਕਰ ਦੇਣ ਤਾਂ ਕਿ ਬਾਕੀ ਦੋਸਤ ਵੀ ਆ ਜਾਣ ਤੇ ਅਸੀਂ ਅੱਜ ਦੀ ਗੱਲਬਾਤ ਜਿਹੜੀ ਸ਼ੁਰੂ ਕਰ ਸਕੀਏ। ਦਰਖਾਸਤ ਇਹ ਕਰਨੀ ਸੀ ਸਾਰੇ ਦੋਸਤਾਂ ਨੂੰ ਕਿ ਕਿਉਂਕਿ ਅੱਜ ਸਾਡਾ ਜਿਹੜਾ ਸੌਫਟਵੇਅਰ ਹੈ ਉਹ ਸਿੰਗਲ ਡਾਇਮੈਂਸ਼ਨ ਤੇ ਚੱਲ ਰਿਹਾ YouTube ਤੇ, ਦੂਸਰੇ ਤੇ ਫੇਸਬੁੱਕ ਤੇ ਨਹੀਂ ਚੱਲ ਰਿਹਾ ਤੇ ਸਾਰੇ ਦੋਸਤ ਜਿਹੜੇ ਨੇ ਉਹ ਪਲੀਜ਼ ਇਸੇ ਲਿੰਕ ਨੂੰ ਸ਼ੇਅਰ ਕਰ ਦੇਣ ਔਰ ਆ ਜਾਣ ਤਾਂ ਕਿ ਅਸੀਂ ਅੱਜ ਦੀ ਗੱਲਬਾਤ ਜਿਹੜੀ ਸ਼ੁਰੂ ਕਰ ਸਕੀਏ। ਮੈਂ ਅਰਜ਼ ਕਰਦਾ ਜਾਵਾਂ ਦੋਸਤਾਂ ਨੂੰ ਕਿ ਜਿਹੜੇ ਦੋਸਤ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਦੱਸਦਾ ਜਾਵਾਂ ਕਿ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਇਸ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਸੂਫੀਜ਼ਮ ਦੇ ਹਵਾਲੇ ਨਾਲ ਜਿਹੜਾ ਮੁਖਤਲਿਫ ਟੌਪਿਕਸ ਦੇ ਉੱਪਰ ਗੱਲ ਹੁੰਦੀ ਆਈ ਹੈ ਔਰ ਸੂਫੀਜ਼ਮ ਦੀ ਇਸ ਟਾਕ ਦੇ ਵਿੱਚ ਬਹੁਤ ਸਾਰੇ ਸਾਡੇ ਦੋਸਤ ਆਏ ਜਿਨ੍ਹਾਂ ਨੇ ਗੱਲਬਾਤ ਕੀਤੀ, ਜਿਨ੍ਹਾਂ 'ਚ ਜਿਹੜਾ ਅਗਰ ਮੈਂ ਮੇਜਰ ਨਾਮ ਲਵਾਂ ਤੇ ਉਹਨਾਂ ਦੇ ਵਿੱਚ ਪ੍ਰੋਫੈਸਰ ਜ਼ੁਬੈਰ ਅਹਿਮਦ ਸਾਹਿਬ ਦਾ ਨਾਂ ਹੈ ਜਿਨ੍ਹਾਂ ਨੇ 2 ਲੈਕਚਰ ਹੁਣ ਤੱਕ ਆਪਣੇ ਸੂਫੀਜ਼ਮ ਜਾਂ ਖਾਸ ਕਰ ਸੂਫੀ ਪੋਇਟਰੀ ਦੇ ਹਵਾਲੇ ਨਾਲ ਕੀਤੇ ਨੇ। ਦੂਸਰਾ ਡਾਕਟਰ ਤਰਵੀਰ ਅੰਜਮ ਸਾਹਿਬਾ ਹੈਡ ਨੇ ਡਿਪਾਰਟਮੈਂਟ ਹਿਸਟਰੀ ਡਿਪਾਰਟਮੈਂਟ ਦੇ ਕਾਇਦ ਆਜ਼ਮ ਯੂਨੀਵਰਸਿਟੀ ਤੋਂ, ਉਹਨਾਂ ਨੇ ਆ ਕੇ ਕੀਤਾ ਔਰ ਇਸ ਤੋਂ ਪਹਿਲੇ ਖਾਲਿਦ ਮਸੂਦ ਸਾਹਿਬ ਦਾ ਇੱਕ ਲੈਕਚਰ ਜਿਹੜਾ ਹੈ ਉਹਨਾਂ ਨੇ ਕੀਤਾ ਔਰ ਅੱਜ ਜਿਹੜਾ ਉਹਨਾਂ ਦਾ ਇੱਕ ਅੱਜ ਦਾ ਜਿਹੜਾ ਲੈਕਚਰ ਹੈ ਉਹ ਵੀ ਇਸੇ ਤਰ੍ਹਾਂ ਹੀ ਅੱਜ ਇੱਕ ਅਦਰ ਡਾਇਮੈਂਸ਼ਨ ਸੂਫੀਜ਼ਮ ਅਦਰ ਡਾਇਮੈਂਸ਼ਨ ਦੇ ਹਵਾਲੇ ਨਾਲ ਸੋ ਮੈਂ ਉਹਨਾਂ ਦੇ ਹਵਾਲੇ ਨਾਲ ਗੱਲਬਾਤ ਦੋਸਤਾਂ ਦੇ ਨਾਲ ਸਾਂਝੀ ਕਰਦਾ ਹਾਂ। ਖਾਲਿਦ ਮਸੂਦ ਸਾਹਿਬ ਸਾਡੇ ਪੰਜਾਬ ਦੇ ਬਹੁਤ ਸੀਨੀਅਰ ਜਿਹੜੇ ਨੇ ਸਕਾਲਰ ਨੇ ਔਰ ਇਹਨਾਂ ਦੀ ਜਿਹੜੀ ਸੂਫੀਜ਼ਮ ਦੇ ਹਵਾਲੇ ਨਾਲ ਅਗਰ ਗੱਲ ਕਰੀਏ ਤੇ ਇਹਨਾਂ ਦਾ ਬਾਬਾ ਫਰੀਦ ਤੇ ਔਰ ਬਾਬਾ ਬੁੱਲਾ ਸ਼ਾਹ ਤੇ ਬਹੁਤ ਖੂਬਸੂਰਤ ਕੰਮ ਮੌਜੂਦ ਹੈ। ਇਸ ਤੋਂ ਇਲਾਵਾ ਸਰ ਦਾ ਕਲੋਨੀਅਲ ਔਰ ਨਿਓ ਕਲੋਨੀਅਲਿਜ਼ਮ ਦੇ ਉੱਪਰ ਬਹੁਤ ਅੱਛਾ ਕੰਮ ਹੈ, ਖਾਸ ਕਰ ਉਹਨਾਂ ਦੀ ਜਿਹੜੀ ਕਿਤਾਬ ਲੜੀ ਉਹਨਾਂ ਨੇ ਸ਼ੁਰੂ ਕੀਤੀ ਸੀ ਪੋਲੀਟਿਕਸ ਆਫ ਫਿਲਾਸਫੀ ਤੇ ਉਹਦੇ ਹਵਾਲੇ ਨਾਲ ਉਹਨਾਂ ਦੀਆਂ 7 ਕਿਤਾਬਾਂ ਦਾ ਪਲਾਨ ਸੀ, ਉਹਦੇ ਚੋਂ 4 ਹੁਣ ਤੱਕ ਪਬਲਿਸ਼ ਹੋ ਚੁੱਕੀਆਂ ਨੇ ਔਰ ਬਾਕੀ ਵੀ ਜਲਦ ਆ ਜਾਣਗੀਆਂ। ਇਸ ਤੋਂ ਬਾਅਦ ਸਰ ਪੰਜਾਬੀ ਐਕਟਿਵਿਜ਼ਮ ਦੇ ਹਵਾਲੇ ਨਾਲ ਅਗਰ ਗੱਲ ਕਰੀਏ ਤੇ ਪੰਜਾਬੀ ਦੇ ਹਵਾਲੇ ਨਾਲ ਇੱਕ ਵੱਡਾ ਨਾਂ ਐਕਟਿਵਿਜ਼ਮ ਦੇ ਹਵਾਲੇ ਨਾਲ ਔਰ ਨਾਲ ਦੀ ਨਾਲ ਸਰ ਜਿਹੜੀ ਸਾਡੀ ਲੈਫਟ ਦੀ ਪੋਲੀਟਿਕਸ ਉਹਦੇ 'ਚ ਵੀ ਕਾਫੀ ਐਕਟਿਵ ਰੋਲ ਕਰ ਰਹੇ ਨੇ। ਮੈਂ ਹੁਣ ਸਰ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਾਡੇ ਨਾਲ ਆਉਣ ਤੇ ਆ ਕੇ ਆਪਣੀ ਗੱਲਬਾਤ ਜਿਹੜੀ ਸਾਡੇ ਨਾਲ ਸਾਂਝੀ ਕਰਨ। ਜੀ ਸਰ, ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਸਰ। ਜੀ ਆਇਆਂ ਨੂੰ ਜੀ। ਸਰ ਹੁਣ ਸਕਰੀਨ ਸਰ ਤੁਹਾਡੇ ਕੋਲ, ਅਸੀਂ ਤੁਹਾਡੀ ਗੱਲਬਾਤ ਸੁਣਾਂਗੇ ਔਰ ਤੁਹਾਡੇ 40 ਮਿੰਟ ਦਾ ਜਿਹੜਾ ਲੈਕਚਰ ਹੈ ਉਹਦੇ ਤੋਂ ਬਾਅਦ ਫਿਰ ਅਸੀਂ ਤੁਹਾਡੇ ਨਾਲ ਜਿਹੜੇ ਸਵਾਲ ਜਵਾਬ ਸਾਂਝੇ। ਜੀ ਮੈਂ ਜਿਹੜਾ ਨੇ ਜੀ ਅੱਜ ਦਾ ਟੌਪਿਕ ਉਹਦੇ ਸ਼ੁਰੂ ਕਰਨ ਤੋਂ ਪਹਿਲੇ ਇੱਕ ਗੱਲ ਜਿਹੜੀ ਕਰਨੀ ਉਹ ਬੜੀ ਮੈਂ ਜ਼ਰੂਰੀ ਸਮਝਣਾ ਕਿ ਦੁਨੀਆ ਦੇ ਅੰਦਰ ਕੋਈ ਸੱਚਾਈ ਆਖਰੀ ਸੱਚਾਈ ਨਹੀਂ, ਯਾਨੀ ਕਿ ਅਬਸੋਲਿਊਟ ਟਰੁੱਥ ਨਾਂ ਦੀ ਕੋਈ ਚੀਜ਼ ਨਹੀਂ। ਟਰੁੱਥ ਜਿਹੜਾ ਹੈ, ਸੱਚਾਈ ਜਿਹੜੀ ਹੈ ਉਹ ਹਮੇਸ਼ਾ ਰਿਲੇਟਿਵ ਹੁੰਦੀ ਹੈ। ਜਿਹੜੀ ਗੱਲ ਮੇਰੇ ਨਾਲ ਠੀਕ ਹੈ ਹੋ ਸਕਦਾ ਤੁਹਾਡੇ ਨਜ਼ਦੀਕ ਗਲਤ ਹੋਵੇ, ਜਿਹੜੀ ਕਿਸੇ ਇੱਕ ਹੋਰ ਬੰਦੇ ਦੇ ਯਾਨੀ ਕਿ ਇੱਕ ਕੌਮ ਦੇ ਨਜ਼ਦੀਕ ਠੀਕ ਹੈ ਦੂਜੇ ਦੇ ਨਜ਼ਦੀਕ ਹੋ ਸਕਦਾ ਗਲਤ ਹੋਵੇ। ਤੇ ਟਰੁੱਥ ਹਮੇਸ਼ਾ ਰਿਲੇਟਿਵ ਹੁੰਦਾ ਹੈ ਤੇ ਇੱਕ ਗੱਲ ਦੇ ਬਹੁਤ ਸਾਰੇ ਪੱਖ ਹੁੰਦੇ ਨੇ, ਬਹੁਤ ਸਾਰੀਆਂ ਡਾਇਮੈਂਸ਼ਨ ਹੁੰਦੀਆਂ ਨੇ ਤੇ ਸੂਫੀਜ਼ਮ ਦੀ ਜਿਹੜੀ ਡਾਇਮੈਂਸ਼ਨ ਅੱਗੇ ਸਾਨੂੰ ਹੁਣ ਤੱਕ ਜਿਹੜੀ ਆਈ ਹੈ, ਜਿਹੜੀਆਂ ਗੱਲਾਂ ਉਹਲੇ ਨੇ ਥੋੜੀਆਂ ਜਿਹੀਆਂ, ਉਹਨਾਂ ਦੇ ਬਾਰੇ ਵਿੱਚ ਮੈਂ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗਾ ਕਿ ਸੂਫੀਜ਼ਮ ਜਿਹੜਾ ਅਸਲ ਦੇ ਵਿੱਚ ਤਸੱਵੁਫ ਲਫ਼ਜ਼ ਦਾ ਤਰਜਮਾ ਹੈ, ਯਾਨੀ ਕਿ ਤਸੱਵੁਫ ਦਾ ਲਫ਼ਜ਼ ਪਹਿਲੇ ਇਸਤੇਮਾਲ ਹੁੰਦਾ ਹੈ ਤੇ ਸੂਫੀਜ਼ਮ ਨੂੰ ਟ੍ਰਾਂਸਲੇਟ ਇਹਨਾਂ ਨੇ ਬਾਅਦ ਵਿੱਚ ਕੀਤਾ। ਤਸੱਵੁਫ ਦੇ ਬਾਰੇ ਵਿੱਚ ਜਿਹੜੇ ਕੁਝ ਮਜ਼ਹਬੀ ਲੋਕ ਨੇ, ਯਾਨੀ ਕਿ ਜਿਵੇਂ ਕਿ ਇੱਕ ਯਾਨੀ ਕਿ ਉਹ ਜਿਹੜੇ ਸਮਝਦੇ ਨੇ ਕਿ ਮਜ਼ਹਬ ਦਾ ਹਿੱਸਾ ਹੈ ਤਸੱਵੁਫ, ਉਹਨਾਂ ਲੋਕਾਂ ਨੇ ਤਸੱਵੁਫ ਦੀ ਜਿਹੜੀ ਡੈਫੀਨੇਸ਼ਨ ਹੈ, ਤਸੱਵੁਫ ਦਾ ਜਿਹੜਾ ਤਾਰਫ ਕਰਵਾਇਆ ਹੈ ਉਹਨਾਂ ਨੇ, ਉਹਦੇ ਵਿੱਚ ਅਸੀਂ ਉਹਨਾਂ ਨੂੰ 2 ਹਿੱਸੇ ਤਕਸੀਮ ਕਰਦੇ ਹਾਂ। ਇੱਕ ਤੇ ਉਹ ਲੋਕ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਤਸੱਵੁਫ ਦਾ ਲਫ਼ਜ਼ ਜਿਹੜਾ ਨਾ ਜੀ ਉਹ ਸੂਫ ਤੋਂ ਨਿਕਲਿਆ ਹੈ। ਸੂਫ ਕਹਿੰਦੇ ਨੇ ਉਹਨਾਂ ਦੇ ਪਰਨੇ ਨੂੰ, ਉਹਨਾਂ ਦਾ ਪਰਨਾ ਜਿਹੜਾ ਹੈ ਉਹ ਕਹਿੰਦੇ ਨੇ ਕਿ ਲੋਕ ਗਲ 'ਚ ਪਾਉਂਦੇ ਸਨ, ਮੋਢੇ ਤੇ ਰੱਖਦੇ ਸਨ ਬਲਕਿ ਪਰਨਾ, ਤੇ ਉਸ ਪਰਨੇ ਦੀ ਵਜ੍ਹਾ ਨਾਲ ਇਹਨਾਂ ਦਾ ਨਾਂ ਸੂਫ ਤੋਂ ਸੂਫੀ ਪੈ ਗਿਆ। ਅੱਛਾ, ਇਹਦੇ 'ਚ ਹੁਣ ਇੱਕ ਗੱਲ ਜਿਹੜੀ ਤਾਰੀਖੀ ਤੌਰ ਤੇ ਹੈ, ਅਗਰ ਇਹਨੂੰ ਅਸੀਂ ਹਿਸਟੋਰੀਕਲੀ ਵੇਖੀਏ ਤੇ ਇਸ ਗੱਲ ਨੂੰ ਤਾਰੀਖੀ ਤੌਰ ਤੇ ਸਾਨੂੰ ਕਿਤੇ ਵੀ ਨਹੀਂ ਸਾਬਤ ਹੁੰਦੀ ਕਿ ਸੂਫੀ ਜਿਹੜੇ ਨੇ ਨਾ ਕਿਤੇ ਉਹਨਾਂ ਦਾ ਪਰਨਾ ਪਾਉਂਦੇ ਸਨ, ਕਿਸੇ ਇਲਾਕੇ ਦੇ ਵਿੱਚ ਕੋਈ ਰਿਵਾਜ ਸੀ ਜਾਂ ਕਲਚਰ ਸੀ। ਬਲਕਿ ਬਾਬਾ ਫਰੀਦ ਨੇ ਤਾਂ ਇਹਨੂੰ ਉਹਨਾਂ ਦਾ
ਜਿਹੜਾ ਪਰਨਾ ਰੱਖਣ ਵਾਲਿਆਂ ਨੂੰ ਨਾ, ਉਹਨਾਂ ਨੂੰ ਇੱਕ ਜਾਲੀ ਕਿਸਮ ਦਾ ਤੇ ਵਿਖਾਵੇਬਾਜ਼ ਆਖਿਆ, ਜਿਵੇਂ ਕਿ ਉਹਨਾਂ ਆਖਿਆ ਕੰਨ ਮਸੱਲਾ, ਗੱਲ ਸੂਫ, ਦਿਲ ਕਾਤੀ ਗੁੜ ਬਾਤ, ਬਾਹਰ ਦਿਸੇ ਚਾਨਣਾ ਤੇ ਦਿਲ ਅੰਧਿਆਰੀ ਰਾਤ। ਜਿਹੜੇ ਹਜ਼ਰਤ ਦਾਤਾ ਗੰਜ ਬਖਸ਼ ਨੇ, ਜਿਹੜੇ ਕਿ ਲਾਹੌਰੀ ਅਲੀ ਹਜਵੇਰੀ, ਉਹਨਾਂ ਨੇ ਆਪਣੀ ਕਿਤਾਬ ਕਸ਼ਫੁਲ ਮਹਜੂਬ ਦੇ ਵਿੱਚ ਤਸਵੁਫ ਦਾ ਜਿਹੜਾ ਸੋਮਾ ਹੈ ਲਫ਼ਜ਼ ਦਾ, ਉਹ ਉਹਨਾਂ ਨੇ ਸੂਫ ਹੀ ਦੱਸਿਆ। ਉਹਨਾਂ ਨੇ ਕਿਹਾ, ਬਾਕੀ ਵੈਸੇ ਉਹਨਾਂ ਨੇ ਆਪਣੇ ਤੌਰ ਤੇ ਕੰਪੇਅਰ ਕੀਤੀ ਨੇ ਕਾਫੀ ਸਾਰੀ ਡੈਫੀਨੇਸ਼ਨਾਂ ਕਿ ਇਹ ਵੀ ਹੈ, ਇਹ ਵੀ ਹੈ, ਇਹ ਵੀ ਹੈ, ਲੇਕਿਨ ਉਹਨਾਂ ਨੇ ਕਿਹਾ ਜਿਹੜੀ ਦਿਲ ਲੱਗਣ ਵਾਲੀ ਗੱਲ ਹੈ ਨਾ, ਉਹ ਇਹ ਹੈ ਕਿ ਜਿਹੜੇ ਲੋਕ ਸੂਫ ਜਿਹੜੇ ਪਾਉਂਦੇ ਸਨ, ਮੋਢੇ ਤੇ ਉਹਨਾਂ ਦਾ ਪਰਨਾ ਰੱਖਦੇ ਸਨ, ਇਸ ਵਾਸਤੇ ਉਹਨਾਂ ਨੂੰ ਸੂਫੀ ਆਖਿਆ। ਜਦੋਂ ਕਿ ਬਾਬਾ ਫਰੀਦ ਜਿਹੜੇ ਨੇ, ਉਹਨਾਂ ਨੇ ਇਹਦੇ ਬਾਰੇ ਚ ਨਹੀਂ ਕੀਤੀ। ਦੂਸਰੀ ਜਿਹੜੀ ਗੱਲ ਹੈ ਜਿਹਦੇ ਤੇ ਬਹੁਤ ਸਾਰੇ ਲੋਕਾਂ ਨੇ ਜ਼ੋਰ ਦਿੱਤਾ ਹੈ, ਉਹ ਕਹਿੰਦੇ ਨੇ ਕਿ ਸੂਫ ਤੋਂ ਤਸਵੁਫ ਨਹੀਂ ਹੈ, ਬਲਕਿ ਸਾਫ਼ ਤੋਂ ਤਸਵੁਫ ਹੈ। ਸਾਫ਼ ਦਾ ਮਤਲਬ ਹੈ ਪਿਉਰੀਫਾਈ ਕਰਨਾ, ਔਰ ਸਾਫ਼ ਦਾ ਮਤਲਬ ਹੈ ਕਿ ਦਿਲ ਨੂੰ, ਦਿਮਾਗ ਨੂੰ ਇਸ ਤਰੀਕੇ ਨਾਲ ਉਹਨਾਂ ਨੇ ਪਾਕ ਕਰਨਾ ਕਿ ਜਿਹੜਾ ਇੱਕ ਤਪੱਸਿਆ ਦੇ ਨਾਲ, ਸਾਧਨਾ ਦੇ ਨਾਲ ਤੇ ਰਿਆਜ਼ਤ ਦੇ ਨਾਲ। ਅੱਛਾ, ਇਹਦੇ ਬਾਰੇ ਚ ਇੱਕ ਗੱਲ ਬੜੀ ਖਾਸ ਹੈ ਕਿ ਅਰਬ ਦੇ ਅੰਦਰ ਐਸਾ ਕੋਈ ਰਿਵਾਜ ਨਹੀਂ ਸੀ ਕਿ ਉਹ ਆਪਣੇ ਜਿਸਮ ਨੂੰ ਕੋਈ ਤਕਲੀਫ ਦੇ ਕੇ ਤੇ ਕੋਈ ਰੂਹਾਨੀ ਸ਼ਕਤੀ ਹਾਸਲ ਕਰਨਾ ਚਾਹੁੰਦੇ ਹੋਣ। ਅਰਬ ਦੇ ਅੰਦਰ ਕੰਟੈਂਪਲੇਸ਼ਨ ਦਾ, ਮੈਡੀਟੇਸ਼ਨ ਦਾ, ਸੋਚ ਵਿਚਾਰ ਦਾ ਇੱਕ ਜ਼ਰੂਰ ਮੌਜੂਦ ਸੀ। ਨਬੀ ਪਾਕ ਵੀ ਜਿਹੜੇ ਨੇ, ਉਹ ਗਾਰੇ ਹਿਰਾ ਦੇ ਵਿੱਚ ਜਾ ਕੇ ਤੇ ਉੱਥੇ ਸੋਚ ਵਿਚਾਰ ਕਰਦੇ ਸਨ, ਨਾ ਕਿ ਉਹ ਜਿਸਮਾਨੀ ਜਿਸਮ ਨੂੰ ਤਕਲੀਫ ਦੇ ਕੇ ਘੱਟ ਸੌਣਾ, ਘੱਟ ਖਾਣਾ ਔਰ ਘੱਟ ਬੋਲਣਾ, ਜਾਂ ਇਸ ਕਿਸਮ ਦੀ ਤਪੱਸਿਆ ਜਾਂ ਮੁਸ਼ਕਿਲ ਚੋਂ ਨਿਕਲ ਕੇ ਜਿਸਮਾਨੀ ਜਿਹੜੀ ਸਰੀਰਕ ਤਕਲੀਫ ਹੈ ਉਹਨਾਂ ਨੂੰ ਦੇ ਕੇ ਤੇ ਆਪਣੀ ਰੂਹ ਜਿਹੜਾ ਹੈ ਉਹ ਮਤਲਬ ਇਹ ਤਕੜਾ ਕਰਦੇ ਸਨ। ਇਹ ਖਾਲਿਸਤਨ ਜਿਹੜਾ ਤਪੱਸਿਆ ਦਾ, ਸਾਧਨਾ ਦਾ ਜਾਂ ਰਿਆਜ਼ਤ ਦਾ ਕਨਸੈਪਟ ਹੈ, ਇਹ ਖਾਲਿਸਤਨ ਇੰਡੀਅਨ ਕਲਚਰਲ ਕਨਸੈਪਟ ਹੈ, ਯਾਨੀ ਕਿ ਇੰਡੀਅਨ ਕਲਚਰ ਵਿੱਚ ਇਹ ਮੌਜੂਦ ਸੀ। ਔਰ ਇੰਡੀਅਨ ਕਲਚਰ ਦੇ ਅੰਦਰੋਂ ਹੀ ਕਿ ਸਰੀਰਕ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਘਟਾ ਕੇ ਤੇ ਕੋਈ ਰੂਹਾਨੀ ਸ਼ਕਤੀ ਹਾਸਲ ਕਰਨਾ, ਤੇ ਇਸ ਦੇ ਜ਼ਰੀਏ ਜਿਹੜਾ ਨਾ ਇਹ ਸੂਫੀ ਉਹ ਜਿਨ੍ਹਾਂ ਨੇ ਲੋਕਾਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਸਾਫ਼ ਕਰ ਲੈਂਦੇ ਨੇ, ਉਹਨਾਂ ਦੀ ਰੂਹ ਜਿਹੜੀ ਹੈ ਉਹ ਹੋ ਜਾਂਦੀ। ਇਹ ਇੰਡੀਅਨ ਕਲਚਰਲ ਕਨਸੈਪਟ ਜਿਹੜਾ ਹੈ, ਇਹਦੇ ਵਿੱਚ ਇਹ ਤੁਸੀਂ ਅਗਰ ਕਿਸੇ ਹੋਰ ਤੇ ਅਪਲਾਈ ਕਰਨਾ ਚਾਹੋ ਤੇ ਨਹੀਂ ਹੁੰਦਾ। ਸਾਫ਼ ਦਾ ਮਤਲਬ ਇੱਕ ਤਾਂ ਤਜ਼ਕੀਆ ਨਫਸ, ਔਰ ਦੂਸਰਾ ਜਿਹੜਾ ਨਾ ਜੀ ਦਿਲ ਦੀ ਪਾਕੀਜ਼ਗੀ ਤੇ ਦਿਲ ਨੂੰ ਯਾਨੀ ਕਿ ਸਾਫ਼ ਕਰਨਾ। ਇਹ ਇੰਡੀਆ ਤੋਂ ਹੀ ਕਨਸੈਪਟ ਜਾ ਕੇ ਤੇ ਫਿਰ ਇਹ ਨਿਊ ਪਲੈਟੋਨਿਜ਼ਮ ਦੀ ਸ਼ਕਲ ਦੇ ਵਿੱਚ ਚਲਾ ਗਿਆ ਕਿ ਰੂਹ ਜਿਹੜੀ ਹੈ ਉਹ ਜਿਸਮ ਦੇ ਅੰਦਰ, ਮਾਦੇ ਦੇ ਅੰਦਰ ਫਸ ਗਈ ਹੋਈ ਹੈ, ਤੇ ਮਾਦੇ ਦੇ ਵਿੱਚੋਂ ਨਿਕਲ ਕੇ ਤੇ ਆਪਣੇ ਵਾਪਸ ਅਸਲ ਦੇ ਵਿੱਚ ਜਾਣ ਦੀ ਜਿਹੜੀ ਕਰ ਰਹੀ ਹੈ, ਜਿਹੜੇ ਕਿ ਫਿਰ ਫਾਰਸੀ ਦੇ ਵਿੱਚ ਮੌਲਾਨਾ ਰੂਮ ਔਰ ਇਸ ਕਿਸਮ ਦੀ ਜਿਹੜੀ ਫਾਰਸੀ ਸ਼ਾਇਰੀ ਹੈ ਉਹਦੇ ਵਿੱਚ ਵੀ ਇਹ ਕਨਸੈਪਟ ਆਇਆ, ਜਿਹੜਾ ਕਿ ਖਾਲਿਸਤਨ ਇਧਰੋਂ ਗਿਆ ਸੀ। ਇੰਡੀਅਨ ਜਿਹੜਾ ਕਨਸੈਪਟ ਹੈ ਇਹਦੇ ਵਿੱਚੋਂ ਗਿਆ। ਅੱਛਾ, ਹੁਣ ਜਿਹੜੀ ਇਹ ਪਾਕੀਜ਼ਗੀ ਰੂਹ ਦੀ, ਇਹਦੇ ਨਾਲ ਜਿਸਮ ਦੇ ਨੂੰ ਤਕਲੀਫਾਂ ਦੇ ਕੇ, ਇਹ ਅਰਬ ਦੇ ਵਿੱਚ ਨਹੀਂ ਸੀ, ਲੇਕਿਨ ਤਸਵੁਫ ਦਾ ਲਫ਼ਜ਼ ਜਿਹੜਾ ਹੈ ਉਹ ਅਰਬੀ ਲਿਖਤਾਂ ਦੇ ਵਿੱਚ ਵੀ ਮੌਜੂਦ ਹੈ। ਹੁਣ ਅਸੀਂ ਇਹ ਜਿਹੜਾ ਹੈ ਨਾ ਜੀ, ਇਹਦਾ ਇੱਕ ਤਾਂ ਹੋਇਆ ਕਿ ਸੂਫ ਤੋਂ ਨਿਕਲਿਆ ਲਫ਼ਜ਼, ਦੂਜੇ ਇਸ ਗੱਲ ਦੇ ਉੱਤੇ ਹੈ ਨੇ ਕਿ ਸਾਫ਼ ਤੋਂ ਨਿਕਲਿਆ, ਜਿਹਦਾ ਮਤਲਬ ਹੈ ਕਿ ਰੂਹ ਨੂੰ ਜਿਹੜਾ ਹੈ ਨਾ ਜੀ ਉਹ ਜਿਸਮ ਦੇ ਮਾਦੀ ਅਲੈਸ਼ਾਂ ਤੋਂ, ਮਾਦੀ ਇੰਪਿਓਰਿਟੀਜ਼ ਤੋਂ ਕੱਢ ਕੇ ਤੇ ਉਹਨਾਂ ਨੂੰ ਇੱਕ ਤਗੜਿਆਂ ਕਰ। ਲੇਕਿਨ ਅਸੀਂ ਅਗਰ ਇਹਨੂੰ ਇਹ ਵੇਖੀਏ, ਮਜ਼ਹਬੀ ਲੋਕਾਂ ਦੀ ਤਸ਼ਰੀਹ ਹੈ, ਲੇਕਿਨ ਅਗਰ ਅਸੀਂ ਵੇਖੀਏ ਵੀ ਇਲਮ ਵਾਲਿਆਂ ਨੇ ਕੀ ਕਿਹਾ, ਉਹਦੇ ਵਿੱਚ ਸਭ ਨਾਲੋਂ ਪਹਿਲੇ ਅਬੂ ਰਿਹਾਨ ਅਲ ਬੈਰੂਨੀ, ਜਿਨਨੇ ਕਿ ਕਿਤਾਬ ਲਿਖੀ ਹੈ ਕਿਤਾਬੁਲ ਹਿੰਦ, ਜਿਹੜੀ ਕਿ ਬੜੀ ਮਸ਼ਹੂਰ ਹੈ। ਆਪਣੇ ਵੇਲੇ ਦੇ ਜੂਗਰਾਫੀਆ ਦਾਨ ਵਿੱਚ ਜਿੰਨਾ ਕੁ ਉਸ ਜ਼ਮਾਨੇ ਜੂਗਰਾਫੀਆ ਹੈਗਾ ਸੀ, ਜਿੰਨਾ ਕੁ ਉਸ ਜ਼ਮਾਨੇ ਵਿੱਚ ਤਾਰੀਖ ਹੈਗੀ ਸੀ, ਜਿੰਨਾ ਕੁ ਉਸ ਜ਼ਮਾਨੇ ਵਿੱਚ ਫਲਸਫਾ ਹੈਗਾ ਸੀ, ਉਹਨਾਂ ਨੇ ਉਹ ਬੜੇ ਆਲਮ ਸਨ। ਅਬੂ ਰਿਹਾਨ ਅਲ ਬੈਰੂਨੀ ਨੇ ਦੱਸਿਆ ਕਿ ਜਿਹੜਾ ਤਸਵੁਫ ਦਾ ਲਫ਼ਜ਼ ਹੈ ਇਹ ਸੋਫੀ ਤੋਂ ਨਿਕਲਿਆ, ਸੂਫੀ ਤੋਂ ਨਹੀਂ, ਸੋਫੀ ਤੋਂ। ਸੋਫੀ ਯੂਨਾਨੀ ਲਫ਼ਜ਼ ਹੈ, ਇਹਦਾ ਮਤਲਬ ਹੈ ਮਤ, ਸਿਆਣਪ, ਦਨਾਈ। ਉਹਨੇ ਕਿਹਾ ਵੀ ਇਹ ਲਫ਼ਜ਼ ਜਿਹੜਾ ਹੈ ਨਾ ਸੋਫੀ, ਇਹ ਫਿਲਾਸਫੀ ਦਾ ਵੀ ਇੱਕ ਹਿੱਸਾ ਹੈ, ਯਾਨੀ ਕਿ ਫਾਇਲੋਸੋਫੀ, ਫਿਲਾਸਫੀ ਦਾ ਜਿਹੜਾ ਦੋ ਲਫ਼ਜ਼ਾਂ ਨਾਲ ਜੁੜਿਆ ਹੈ, ਇਹ ਫਿਲਾਸਫੀ ਦਾ ਵੀ ਹਿੱਸਾ ਹੈ। ਤੇ ਇਹਦਾ ਮਤਲਬ ਇਹ ਹੈਗਾ, ਇਹ ਮਤ ਹੈ, ਸਿਆਣਪ ਹੈ, ਦਨਾਈ ਹੈ, ਕਿਸੇ ਚੀਜ਼ ਦੀ ਹਕੀਕਤ ਨੂੰ ਜਾਣਨ ਜਿਹੜਾ ਹੈ। ਉਹਨੇ ਕਿਹਾ ਵੀ ਇਸ ਤੋਂ, ਇਹ ਯੂਨਾਨੀ ਲਫ਼ਜ਼ ਤੋਂ ਇਹ ਲਿਆ ਗਿਆ।
ਇੱਕ ਡਾਕਟਰ ਮੀਰ ਵਲੀਉਦੀਨ ਸਾਹਿਬ ਨੇ, ਜਿਹੜੇ ਕਿ ਜਾਮਿਆ ਉਸਮਾਨੀਆ ਦੇ ਹੈਡ ਆਫ ਡਿਪਾਰਟਮੈਂਟ ਸਨ ਫਿਲਾਸਫੀ ਦੇ, ਉਹਨਾਂ ਨੇ ਕਿਤਾਬ ਲਿਖੀ ਹੈ ਕੁਰਾਨ ਔਰ ਤਸਵੁਫ। ਉਹਨਾਂ ਨੇ ਕਿਹਾ ਕਿ ਜਿਹੜਾ ਤਸਵੁਫ ਦਾ ਲਫ਼ਜ਼ ਹੈ ਇਹ ਥੀਓਸੋਫੀਆ ਚੋਂ ਨਿਕਲਿਆ, ਉਹਦਾ ਮਤਲਬ ਵੀ ਰੱਬੀ ਸਿਆਣਪ ਹੈ। ਯਾਨੀ ਕਿ ਉਹਨਾਂ ਦੋਵਾਂ ਦੀ ਗੱਲ ਮਿਲਦੀ ਜੁਲਦੀ ਹੈ। ਉਹਨਾਂ ਨੇ ਇਸ ਗੱਲ ਦੇ ਉੱਤੋਂ ਮਤਲਬ ਇਹ ਕਿ ਕਾਫੀ ਹਵਾਲੇ ਵੀ ਦਿੱਤੇ ਨੇ ਡਾਕਟਰ ਮੀਰ ਵਲੀਉਦੀਨ ਸਾਹਿਬ। ਅੱਛਾ, ਇੱਕ ਜਿਹੜੇ ਨੇ ਡਾਕਟਰ ਲੁਤਫੀ ਜੁਮਾ ਨੇ, ਇੱਕ ਬੜੇ ਵੱਡੇ ਸਕਾਲਰ ਨੇ, ਮੁਸਲਿਮ ਸਕਾਲਰ ਨੇ, ਉਹਨਾਂ ਨੇ ਤਾਰੀਖ ਫਿਲਾਸਫਾਤੁਲ ਇਸਲਾਮ, ਹਿਸਟਰੀ ਆਫ ਮੁਸਲਿਮ ਫਿਲਾਸਫਰ, ਉਹਨਾਂ ਨੇ ਇਸ ਗੱਲ ਦੇ ਉੱਤੇ ਕਿਹਾ ਹੈ ਕਿ ਤਸਵੁਫ ਦਾ ਲਫ਼ਜ਼ ਜਿਹੜੀਆਂ ਮੁਸਲਿਮ ਲਿਖਤਾਂ ਨੇ ਉਹ ਉਹਨਾਂ ਦੇ ਵਿੱਚ ਉਦੋਂ ਆਇਆ ਜਦੋਂ ਕਿ ਅਰਬੀ ਜਿਹੜੇ ਤਰਜਮੇ ਹੋ ਗਏ ਸਨ, ਯੂਨਾਨੀ ਫਲਸਫੇ ਦੇ ਅਰਬੀ ਤਰਜਮੇ ਜਦੋਂ ਹੋਏ ਨੇ, ਉਸ ਤੋਂ ਪਹਿਲੇ ਉਹਨਾਂ ਨੇ ਕਿਹਾ ਜੀ ਕਿ ਕੋਈ ਐਸਾ ਲਫ਼ਜ਼ ਮੌਜੂਦ ਨਹੀਂ। ਤਸਵੁਫ ਦਾ ਲਫ਼ਜ਼ ਯੂਨਾਨੀ ਜ਼ਬਾਨ ਦੇ ਤਰਜਮਿਆਂ ਦੇ ਬਾਅਦ, ਯੂਨਾਨੀ ਫਲਸਫੇ ਦੇ ਤਰਜਮੇ ਦੇ ਬਾਅਦ ਉਹ ਮੁਸਲਿਮ ਲਿਖਤਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਇਸ ਵਾਸਤੇ ਉਹਨਾਂ ਦੀ ਵੀ ਇਸ ਗੱਲ ਦੀ ਤਸਦੀਕ ਹੈ ਕਿ ਤਸਵੁਫ ਜਿਹੜਾ ਹੈ ਬੁਨਿਆਦੀ ਤੌਰ ਦੇ ਉੱਤੇ ਸੂਫੀ ਲਫ਼ਜ਼ ਯੂਨਾਨੀ ਤੋਂ ਹੀ ਅਖਜ਼ ਕੀਤਾ। ਉਹਦਾ ਮਤਲਬ ਸਿਆਣਪ ਹੈ ਤੇ ਮਰਦ ਜਿਹੜਾ ਨਾ ਜੀ, ਉਹਨਾਂ ਨੇ ਕਿਹਾ ਕਿ ਇਸ ਦਾ ਲਫ਼ਜ਼ ਦਾ ਕੋਈ ਸਬੂਤ ਉਸ ਤੋਂ ਪਹਿਲੇ ਕੋਈ ਵਜੂਦ ਹੈ ਨਹੀਂ, ਨਾ ਕੋਈ ਐਸੀ ਪ੍ਰੈਕਟਿਸ ਮੌਜੂਦ ਹੈ ਜਿਹੜੀਆਂ ਕਿ ਤਸਵੁਫ ਦੇ ਨਾਲ ਫਿਰ ਬਾਅਦ ਵਿੱਚ ਆਉਣ ਵਾਲੀਆਂ ਹੋਈਆਂ। ਇੱਕ ਹੋਰ ਤਹਿਕੀਕ ਜਿਹੜੀ ਹੈ ਇਹਦੇ ਨਾਲ ਰਲਦੀ ਮਿਲਦੀ, ਉਸ ਤਹਿਕੀਕ ਦੇ ਮੁਤਾਬਕ ਜਿਹੜਾ ਯੂਨਾਨੀ ਫਲਸਫਾ ਹੈ ਉਹਦੇ ਯੂਨਾਨੀ ਫਲਸਫੇ ਦੇ ਅਰਬੀ ਦੇ ਵਿੱਚ ਤਰਜਮਿਆਂ ਦੇ ਅਸਰ ਦੇ ਨਾਲ 5 ਵਿਚਾਰਧਾਰਾਵਾਂ ਫੁੱਟੀਆਂ ਨੇ। ਇੱਕ ਜਿਹੜੀ ਹੈ ਸਭ ਤੋਂ ਪਹਿਲੀ ਮੁਤਜ਼ਿਲਾ, ਜਿਹੜੇ ਕਿ ਅਕਲ ਨੂੰ ਔਰ ਅਕਲੀ ਸਵਾਲ ਕਰਦੇ ਸਨ ਔਰ ਉਹ ਸਮਝਦੇ ਸਨ ਕਿ ਅਕਲ ਜਿਹੜੀ ਹੈ ਨਾ ਉਹਨੂੰ ਇਸਤੇਮਾਲ ਕਰਨਾ ਚਾਹੀਦਾ ਨਾ ਕਿ ਕੀਤੇ ਨੂੰ। ਦੂਸਰੇ ਅਖਵਾਨੋ ਸਫਾ ਦੇ ਰਿਸਾਲੇ ਜਿਹੜੇ ਨੇ ਉਹ ਬੜੇ ਮਸ਼ਹੂਰ ਨੇ। ਤੀਸਰੇ ਫਿਲਾਸਫਾਤੁਲ ਇਸਲਾਮ, ਜਿਵੇਂ ਕਿ ਇਬਨ रुशद है, गजाली है, इब्न तुफैल है, इब्न बाजा है, ਇਹ ਉਹ ਲੋਕ ਨੇ ਜਿਹੜੇ ਕਿ ਜਿਨ੍ਹਾਂ ਨੇ ਕਿ ਅਰਸਤੂ ਦੇ ਤਰਜਮੇ ਵੀ ਕੀਤੇ। ਯਾਨੀ ਕਿ ਤੀਸਰੀ ਲੜੀ ਜਿਹੜੀ ਹੈ ਵਿਚਾਰਧਾਰਾ ਹੈ ਉਹ ਫਿਲਾਸਫਾਤੁਲ ਇਸਲਾਮ ਦੀ ਹੈ। यानी कि मुतजिला, इखवान सफा, फिलासफातुल इस्लाम, इस्माइली ਜਿਹੜੇ ਸਨ ਉਹ ਅਗਰਚੇ ਇੱਕ ਫਿਰਕਾ ਸੀ ਇਸਮਾਈਲੀ, ਲੇਕਿਨ ਇਸਮਾਈਲੀ ਜਿਹੜੇ ਸਨ ਇਰਾਕ ਦੇ ਵਿੱਚ ਉਹ ਇੱਕ ਕਿਸਾਨੀ ਲਹਿਰ ਵੀ ਸੀ ਜਿਹਦਾ ਕਿ ਜਿਹੜਾ ਲੀਡਰ ਸੀ ਉਹ ਸੀ ਹਮਦਾਨ ਕਰਮਤ। ਉਹ ਹਮਦਾਨ ਕਰਮਤ ਦੀ ਵਜ੍ਹਾ ਨਾਲ ਇਸਮਾਈਲੀਆਂ ਦੀ ਜਿਹੜੀ ਇਹ ਲੜੀ ਹੈ ਕਰਮਤੀ ਕਹਿਲਾਣ ਲੱਗ ਪਈ। ਜਦੋਂ ਬਾਬਾ ਫਰੀਦ ਪੈਦਾ ਹੋਏ ਨੇ ਮੁਲਤਾਨ ਦੇ ਵਿੱਚ, ਉਦੋਂ ਕਰਮਤੀਆਂ ਦੀ ਹਕੂਮਤ ਸੀ ਮੁਲਤਾਨ ਦੇ ਵਿੱਚ, ਜਿਹਨੂੰ ਕਿ ਆ ਕੇ ਫਿਰ ਬਾਅਦ ਵਿੱਚ ਬੜੀ ਕਤਲੋ ਗਾਰਤ ਹੋਈ ਤੇ ਖਤਮ ਕੀਤਾ। ਖੈਰ, ਜਿਹੜੇ ਇਸਮਾਈਲੀਆ ਸਨ, ਇਸਮਾਈਲੀ ਵੀ ਯੂਨਾਨੀ ਫਲਸਫੇ ਤੋਂ ਅਸਰ ਲੈ ਕੇ ਤੇ ਉਹਨਾਂ ਨੇ ਆਪਣੀ ਸਾਰੀ ਜਿਹੜੀ ਹੈ ਤਾਲੀਮਾਤ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੀਤਾ। ਤੇ ਪੰਜਵੀਂ ਜਿਹੜੀ ਲੜੀ ਹੈ, ਪੰਜਵੀਂ ਵਿਚਾਰਧਾਰਾ ਜਿਹੜੀ ਹੈ ਯੂਨਾਨੀ ਫਲਸਫੇ ਦੇ ਅਸਰ ਨਾਲ ਪੈਦਾ ਹੋਈ, ਉਹ ਤਸਵੁਫ ਹੈ। ਇੱਕ ਤਹਿਕੀਕ ਹੈ ਕਿ ਇਹ 5 ਜਿਹੜੀਆਂ ਨੇ ਵਿਚਾਰਧਾਰਾਵਾਂ ਇਹ ਯੂਨਾਨੀ ਫਲਸਫੇ ਦੇ ਅਸਰ ਦੇ ਨਾਲ ਇਸਲਾਮ ਦੇ ਵਿੱਚ ਪੈਦਾ ਹੋਈਆਂ। ਅੱਛਾ, ਇੱਕ ਜਿਹੜੀ ਇਸ ਤੋਂ ਗੱਲ ਹੈ ਕਿ ਬਹੁਤ ਹੀ ਲੰਬੇ ਅਰਸੇ ਤੋਂ ਫਲਸਫਾ ਜਿਹੜਾ ਸੀ ਉਹਦੇ ਜਿਹੜੀ ਅੱਜ ਇੱਕ ਵੰਡ ਹੋ ਚੁੱਕੀ ਹੈ ਕਿ ਫਲਸਫਾ ਇੱਕ ਅਲੱਗ ਚੀਜ਼ ਹੈ ਔਰ ਮਾਬਾਦ ਤਬੀਅਤ ਅਲੱਗ ਸੀ। ਲੇਕਿਨ ਇੱਕ ਜ਼ਮਾਨਾ ਸੀ ਫਲਸਫਾ ਦੇ ਅੰਦਰ ਹਰ ਸ਼ੈ ਸੀ। ਫਲਸਫੇ ਦੇ ਅੰਦਰ ਐਥਿਕਸ ਵੀ ਹੈਗੀ ਸੀ, ਫਲਸਫੇ ਦੇ ਅੰਦਰ ਥਿਓਲੋਜੀ ਸੀ, ਫਲਸਫੇ ਦੇ ਅੰਦਰ ਮੈਟਾਫਿਜ਼ਿਕਸ ਸੀ। ਇਸ ਤਰ੍ਹਾਂ ਦੀ ਅੱਜ ਕੱਲ੍ਹ ਜਿਵੇਂ ਸ਼ਾਰਪ ਵੰਡ ਦੀ ਕਰੜੀ ਬਿਲਕੁਲ ਉਹਨਾਂ ਨੇ ਜਿਹੜੀ ਕੀਤੀ ਨਾ, ਉਸ ਤਰ੍ਹਾਂ ਦੀ ਨਹੀਂ ਸੀ। ਇਸ ਵਾਸਤੇ ਮਾਬਾਦ ਤਬੀਅਤ ਵੀ ਇੱਕ ਜ਼ਮਾਨੇ 'ਚ ਫਲਸਫਾ ਕਹਿਲਾਉਂਦੀ ਸੀ। ਫਲਸਫਾ ਬੁਨਿਆਦੀ ਤੌਰ ਤੇ ਜਿਹੜੀ ਅੱਜ ਦੀ ਗੱਲ ਹੈ, ਫਲਸਫਾ 2 ਹਿੱਸਿਆਂ ਦੇ ਉੱਤੇ ਮੁਸ਼ਤਮਿਲ ਹੈ। ਇੱਕ ਜਿਹੜਾ ਹੈ ਉਹ ਹੈ ਕਿ ਮਾਦਾ ਜਿਹੜਾ ਹੈ, ਜਿਹੜੀ ਹੈ ਮਟੀਰੀਅਲ ਵਰਲਡ ਹੈ, ਇਹਦੇ ਅੰਦਰ ਜਿਹੜੀ ਤਬਦੀਲੀ ਹੋ ਰਹੀ ਹੈ, ਇਹਦੇ ਅੰਦਰ ਜਿਹੜੀ ਹਰਕਤ ਹੈ, ਉਸ ਦੀ ਵਜੂਹਾਤ ਨੂੰ ਜਾਣਨਾ, ਉਸ ਦੇ ਸਬਬਾਂ ਨੂੰ ਜਾਣਨ ਦਾ ਨਾਂ ਜਿਹੜਾ ਸੀ ਉਹ ਇਲਮ ਜਿਹੜਾ ਉਸ ਤੋਂ ਹਾਸਲ ਹੋਇਆ ਹੈ, ਉਹ ਫਲਸਫਾ ਹੈ ਜਿਹੜਾ ਕਿ ਮਟੀਰੀਅਲਿਸਟ ਫਿਲਾਸਫੀ ਹੈ। ਉਹ ਫਿਰ ਇੱਕ ਲੜੀ ਜਿਹੜੀ ਹੈ ਉਹ ਸਾਇੰਸ ਵਾਲੇ ਨਿਕਲ ਗਈ, ਜਿਹੜੀ ਇਸ ਮਾਦੀ ਦੁਨੀਆ ਤੋਂ ਬਾਹਰ ਦੀ ਦੁਨੀਆ ਹੈ, ਮਾਦੀ ਦੁਨੀਆ ਤੋਂ ਪਰਾਂ ਜਿਹੜੀ ਦੁਨੀਆ ਸਮਝੀ ਜਾਂਦੀ ਹੈ ਜਾਂ ਤਸੱਵਰ ਕੀਤੀ ਜਾਂਦੀ ਹੈ, ਉਹਦੇ ਬਾਰੇ ਵਿੱਚ ਸੋਚਣਾ, ਕਿਆਸ ਕਰਨਾ, ਉਹਦੀ ਗੱਲਬਾਤ ਨੂੰ ਜਾਣਨਾ, ਇਹ ਫਿਰ ਮਜ਼ਹਬਾਂ ਦਾ ਜਿਹੜਾ ਗੈਬ ਦਾ ਆਲਮ ਹੈ ਉਹਦੇ ਬਾਰੇ ਚ ਮਜ਼ਹਬਾਂ ਦਾ ਕੰਮ। ਮਾਬਦ ਤਬੀਅਤ ਜਿਹੜੀ ਹੈ
ਉਹ ਮਜ਼ਹਬਾਂ ਦੇ ਵੱਲੇ ਮੁੜੀ ਔਰ ਇਸ ਮਾਦੀ ਦੁਨੀਆ ਤੋਂ ਪਰਾਂ ਦੀ ਜਿਹੜੀਆਂ ਗੱਲਾਂ ਨੇ ਨਾ ਉਹਦੇ ਤੇ। ਅੱਛਾ, ਹੁਣ ਤਸੱਵੁਫ ਜਿਹੜਾ ਹੈ ਨਾ ਜੀ, ਉਹ ਅਗਰ ਫਲਸਫੇ ਤੋਂ ਨਿਕਲੀ ਹੈ ਲਫ਼ਜ਼, ਤੇ ਤਸੱਵੁਫ ਫਲਸਫੇ ਦੀ ਮਾਬਾਦ ਤਬੀਆਤੀ ਸ਼ਾਖ ਹੈ। यानी कि ये मटीरियलिस्ट फिलॉसफी नहीं है, बल्कि फलसफे की जी वो शाख जी हूँ अलग हो गई है, एक जमाने इकट्ठियां ही सन। इस मतलब तुम कह सकते हो कि फलसफा जो है माबादत तबियाती जी तसव्वुफ जो है वो फलसफे की माबादत तबियाती शाख जी एक हिस्सा है। लेकिन जी मैटाफिजिक्स है वो तो शरीयत भी मैटाफिजिक्स है और तसव्वुफ भी मैटाफिजिक्स है। तो फिर फर्क की है, तेन वखरा क्यों किया तसव्वुफ जी डायमेंशन यदि है वो बुनियादी तौर के उत्ते ये है कि जिहड़ी शरीयत है वो एक रब्बी हक्कां नूं मनदी है। वो बादशाहां ने उन्हें इस्तेमाल किया है लोकां दे हक मारन वास्ते। एक कुरसिब हुकूमतां ने कहा है, उन्होंने बादशाहां ने कहा जनाब कि रब दे हक ने, इंसानां दा कोई हक ही नहीं। इंसान ते पैदा ही इस वास्ते होया कि वो रब दे जिहड़े हक ने उन्हां नूं पूरा करे। ਤੇ ਉਹ ਪੂਰੇ ਕਿਵੇਂ ਕਰੇ ਕਿ ਬਾਦਸ਼ਾਹ ਦੀ ਇਤਾਅਤ ਕਰੇ, ਬਾਦਸ਼ਾਹ ਦੀ ਜਿਹੜੀ ਹੈ ਨਾ ਜੀ ਉਹ ਮਤਲਬ ਤਾਬੇਦਾਰੀ ਕਰੇ, ਜੋ ਬਾਦਸ਼ਾਹ ਦਾ ਹੁਕਮ ਹੋਵੇ ਅਸਲ ਦੇ ਵਿੱਚ ਉਹਨੂੰ ਰੱਬ ਦਾ ਹੁਕਮ ਸਮਝ ਕੇ ਮੰਨੇ। ਔਰ ਇਹ ਜਿਹੜੀ ਸ਼ਰੀਅਤ ਸੀ ਜਿਹੜੀ ਕਿ ਇਨਸਾਨਾਂ ਦੇ ਯਾਨੀ ਕਿ ਹੱਕਾਂ ਨੂੰ ਮਾਰਨ ਵਾਸਤੇ ਤੇ ਬਾਦਸ਼ਾਹਾਂ ਦੀ ਜਿਹੜੀ ਨੀਂਹ ਹੈ ਉਹ ਪਕੇਰੀ ਕਰਨ ਵਾਸਤੇ ਰੱਖੀ ਗਈ, ਉਹ ਉਹਨਾਂ ਨੇ ਸ਼ਰੀਅਤ ਨੂੰ ਇਸਤੇਮਾਲ ਕੀਤਾ ਹੈ। ਔਰ ਉਹ ਜਿਹੜੇ ਬਾਦਸ਼ਾਹ ਸਨ, ਬਾਦਸ਼ਾਹਾਂ ਦੇ ਜ਼ਮਾਨੇ ਦੇ ਵਿੱਚ ਇਹਨਾਂ ਨੇ ਜਿਵੇਂ ਮੁਸਲਮਾਨਾਂ ਦੇ ਵਿੱਚ ਕਿਹਾ ਵੀ ਜਿਹੜਾ ਬਾਦਸ਼ਾਹ ਹੈ ਨਾ ਉਹ ਰੱਬ ਦਾ ਪਰਛਾਵਾਂ ਹੈ, ਜਦੋਂ ਕਿ ਕਈ ਹੋਰ ਮਜ਼ਹਬਾਂ ਦੇ ਵਿੱਚ ਉਹ ਦੇਵਤਾਵਾਂ ਦੇ ਔਲਾਦ ਵੀ ਗਿਣਿਆ ਜਾਂਦਾ ਹੈ। ਇਹ ਜਿਹੜਾ ਸੀ ਨਾ ਜੀ ਇੱਕ ਤਸੱਵਰ ਜਿਹੜੀ ਇੱਕ ਕੁਰਸਿਬ ਹਕੂਮਤਾਂ ਨੇ ਜਿਹੜੀ ਇਸਤੇਮਾਲ ਕੀਤਾ ਉਹ ਸ਼ਰੀਅਤ ਦਾ ਹੈ। ਅੱਛਾ, ਤੁਸੀਂ ਸੂਫੀਆਂ ਦਾ ਐਸਾ ਸਿਲਸਿਲਾ ਵੀ ਵੇਖਦੇ ਹੋ ਜਿਹੜੇ ਕਿ ਦਰਬਾਰਾਂ ਨਾਲ ਜੁੜੇ ਹੋਏ ਸਨ, ਜਿਵੇਂ ਕਿ ਸੋਹਰਵਰਦੀਆ ਸਿਲਸਿਲਾ ਹੈ। ਜਿਹੜੇ ਸੂਫੀ ਦਰਬਾਰਾਂ ਨਾਲ ਜੁੜੇ ਹੋਏ ਸਨ उन्होंने शरीयत के उत्ते जोर दिता है कि शरीयत जी है ना जी पहले है तो बाकी गल्लां जिहड़ियां बाद। लेकिन यानी कि उन्होंने एक एंटी पीपल मैटाफिजिक्स है, शरीयत की जी हैगी है मैटाफिजिक्स वो लुकाई के खिलाफ भी इस्तेमाल हुई है। अच्छा, एक जी तसव्वुफ है जिहड़ा इनकी मैटाफिजिक्स की है तो वखरी उहदे च किहड़ी गल है। तसव्वुफ की मैटाफिजिक्स जी है प्रो पीपल मैटाफिजिक्स है। वो मैटाफिजिक्स की है वो रब नूं इस मादी दुनिया तो वखरा नहीं समझती। वो समझती है कि इस मादी दुनिया जिहड़ी है सारी सारी ये रब दा ही एक रूप है, रब किते बाहर किसी शख्सियत के तौर पर मौजूद नहीं है, बल्कि उन्होंने यही किया कि रब दे अर्श नूं रब दे तख्त नूं आसमानां तो ला के सूफियां ने ते वो बंदे दे दिल नूं बना दिता कि मस्जिद ढा दे ते मंदिर ढा दे जो कोई रहिंदा ते एक बंदे दा दिल ना ढाई रब दी लाम च रहिंदा। यानी कि उन्होंने सूफियां ने ये कहा कि जिहड़ी प्रो पीपल जिहड़ी गल सी इहदे च कि तुसीं इंसानां दी सेवा करके रब तक पहुंच सकदे, यानी कि इंसानां नूं लिताड़ के रब तक नहीं पहुंच सकदे, इंसानां दे हक मार के रब तक नहीं पहुंच सकदे, बल्कि इंसान दे दिल दे उत्ते जिहड़ा ना जी रब क्योंकि वसदा है इस वास्ते तुसीं यानी कि उन्होंने एक ऐसी थियोलॉजी सर्जी ਜਿਹੜੀ ਕਿ ਪ੍ਰੋ ਪੀਪਲ ਥਿਓਲੋਜੀ ਹੈਗੀ ਸੀ। ਮਸਲਨ ਹੁਣ ਸਾਡੇ ਪੰਜਾਬ ਦੇ ਵਿੱਚ ਅਸੀਂ ਜਦੋਂ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ ਜੇ ਅਸੀਂ ਮਿਠਾਈ ਵੰਡਨੇ ਆ, ਜਿਹੜਾ ਸ਼ਰੀਅਤ ਦਾ ਰੱਬ ਦਾ ਤਸੱਵਰ ਸੀ ਉਹ ਸੀ ਇੱਕ ਕਾਨੂੰਨ ਦੀ ਪਾਬੰਦੀ ਕਰਾਉਣ ਵਾਲਾ ਕਰੜਾ ਜਿਹਾ, ਮਤਲਬ ਬੜਾ ਸਖਤ ਜਿਹਾ ਬੜਾ ਕਸਵੇਂ ਕਾਨੂੰਨ ਰੱਖਣ ਵਾਲਾ ਰੱਬ ਜਿਹੜਾ ਸੀ ਨਾ ਜੀ ਉਹਨਾਂ ਨੇ ਕਿਹਾ ਸੀ। ਲੇਕਿਨ शरीयत जी है उस तो अड जो तसव्वुफ की जी थियोलॉजी की डायमेंशन है वो प्रो पीपल डायमेंशन है। थियोलॉजी की जी एक मतलब तुम कह सकते जे कि सूफीज़म की थियोलॉजी वो फिलोसफिक थियोलॉजी नालों भी एक अड है, जिन्होंने कि इंसान नूं एक बड़ी पाक ते पवित्र मसलन जो क्रिश्चियनिटी के बेसिक इंसान एक पलीत कदरे की पैदाइश है, कदे भी नेकी नहीं कर सकता ते इहनूं हज़रत ईसा की कफारे तो यकीन करना चाहिए अगर इन्हें अपना निजात करनी है तो इस तरह करना है। लेकिन सूफिया ने रब नूं आसमान दे अर्श तो ला के बंदे दे दिल दे अर्श ते बिठा के एक पाक ते पवित्र एक हस्ती बना दिता। यानी कि इन्हां दी
ਜਿਹੜੀ ਥਿਓਲੋਜੀ ਹੈ, ਸੂਫੀਜ਼ਮ ਦੀ ਥਿਓਲੋਜੀ, ਉਹ ਬਿਲਕੁਲ ਇਸ ਤੋਂ ਇੱਕ ਅਲੱਗ ਹੈ, ਜਿਹੜੀ ਕਿ ਉਹਨਾਂ ਨੇ ਇਸ ਗੱਲ ਦੀ ਥਿਓਲੋਜੀ। ਫਿਰ ਇਹਦੇ ਨਾਲ ਇੱਕ, ਇਸ ਥਿਓਲੋਜੀ ਦੇ ਨਾਲ ਇੱਕ ਜਿਹੜੀ ਗੱਲ ਜੁੜੀ ਹੋਈ ਸੀ, ਉਹ ਗੱਲ ਜੁੜੀ ਹੋਈ ਹੈ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਵਾਹਦਤੁਲ ਵਜੂਦ। ਵਾਹਦਤੁਲ ਵਜੂਦ ਦਾ ਮਤਲਬ ਹੈ ਕਿ ਵਜੂਦ ਦੁਨੀਆ ਦੇ ਵਿੱਚ ਕੋਈ ਚੀਜ਼ ਹੈ, ਉਹਦੇ ਚ ਇਨਸਾਨਾਂ ਦੇ ਵਿੱਚ ਅਗਰ ਰੱਬ ਸਾਰਿਆਂ ਦੇ ਵਿੱਚ ਹੀ ਹੈ, ਤੇ ਇਹ ਕੋਈ ਮਜ਼ਹਬੀ ਨਜ਼ਰੀਆ ਨਹੀਂ ਸੀ। ਅਸਲ ਦੇ ਵਿੱਚ ਗੱਲ ਇਹ ਹੈ ਕਿ ਜਿਹੜਾ ਵਾਹਦਤੁਲ ਵਜੂਦ ਸੀ, ਇਹ ਕੋਈ ਨਾ ਤੇ ਮਜ਼ਹਬੀ ਨਜ਼ਰੀਆ ਸੀ ਤੇ ਨਾ ਕੋਈ ਫਲਸਫਿਆਨਾ ਕਾਢ ਸੀ। ਵਾਹਦਤੁਲ ਵਜੂਦ ਜਿਹੜੀ ਹੈ ਉਹ ਹਿੱਸਾ ਹੈ ਸੂਫੀ ਥਿਓਲੋਜੀ ਦਾ, ਕਿ ਹਰ ਇਨਸਾਨ ਦੇ ਅੰਦਰ ਰੱਬ ਮੌਜੂਦ ਹੈ। ਤੇ ਇਹਦਾ ਮਤਲਬ ਇਹ ਸੀ ਕਿ ਜਿਹੜਾ ਕੋਈ, ਜਿਵੇਂ ਕਿ ਬ੍ਰਹਮਨ ਜਿਹੜਾ ਸੀ, ਬ੍ਰਾਹਮਣ, ਉਹ ਇੱਕ ਪਵਿੱਤਰ ਹਸਤੀ ਹੈ, ਤੇ ਇਧਰ ਜਿਹੜਾ ਸੈਯਦ ਹੈ ਉਹ ਇੱਕ ਪਾਕ ਜ਼ਾਤ ਹੈ, ਔਰ ਇਹਨਾਂ ਨੂੰ ਇਹ ਬੜੀ ਵਡਿਆਈ ਨੂੰ ਹਾਸਲ ਹੈ, ਬੜੀ ਫੌਕੀਅਤ ਹਾਸਲ ਹੈ। ਬਾਕੀ ਸਾਰੇ ਇਨਸਾਨ ਜਿਹੜੇ ਨੇ ਉਹ ਕੀੜੇ ਮਕੌੜੇ ਨੇ। ਤੇ ਜਦੋਂ ਤੁਸੀਂ ਕਿਸੇ ਵੀ ਇਨਸਾਨ ਦੇ ਅੰਦਰ, ਬੰਦੇ ਦੇ ਅੰਦਰ, ਔਰਤ ਦੇ ਅੰਦਰ, ਕਿਸੇ ਜਿਹਨੂੰ ਕਿ ਕਹਿ ਲਓ ਵੀ ਅਛੂਤਾਂ ਦੇ ਅੰਦਰ ਤੇ ਵੱਡੇ ਤੋਂ ਵੱਡੀ ਮਹਾਨ ਹਸਤੀਆਂ ਦੇ ਅੰਦਰ ਅਗਰ ਰੱਬ ਮੌਜੂਦ ਹੈ, ਤੇ ਉਹਨਾਂ ਦੇ ਅੰਦਰ ਕਿਸੇ ਦੇ ਉੱਤੇ ਰੂਹਾਨੀ ਬਰਤਰੀ ਹਾਸਲ ਨਹੀਂ, ਯਾਨੀ ਕਿ ਕੋਈ ਵਡਿਆਈ ਹਾਸਲ ਨਹੀਂ ਹੈ ਵੀ ਇਹ ਰੂਹਾਨੀ ਤੌਰ ਤੇ ਬੜੀ ਵੱਡੀ ਚੀਜ਼ ਹੈ। ਇਹ ਇੱਕ ਬਰਾਬਰੀ ਦਾ ਇੱਕ ਕਿਸਮ ਦਾ, ਯਾਨੀ ਕਿ ਜਿਸਮਾਨੀ ਬਰਾਬਰੀ ਦੇ ਨਾਲ ਨਾਲ ਰੂਹਾਨੀ ਬਰਾਬਰੀ ਵਾਸਤੇ ਵੀ ਇੱਕ ਸਮਾਜਿਕ ਨਜ਼ਰੀਆ ਹੈ ਸੀ ਵਾਹਦਤੁਲ ਵਜੂਦ ਦਾ, ਕਿ ਜਿਹੜੇ ਲੋਕ ਹੈ ਜਿਨ੍ਹਾਂ ਨੂੰ ਕਿ ਸਮਝਿਆ ਜਾਂਦਾ ਸੀ ਵੀ ਨੀਚ ਜ਼ਾਤਾਂ ਨੇ ਜਾਂ ਇਹ ਲੋਕ ਨੇ, ਹਿੰਦੁਸਤਾਨ ਦੇ ਅੰਦਰ ਖਾਸ ਤੌਰ ਤੇ ਜ਼ਾਤ ਪਾਤ ਦਾ ਤੁਹਾਨੂੰ ਪਤਾ ਹੈ ਕਿ ਬਹੁਤ ਕਰੜਾ ਜਿਹਾ ਮਤਲਬ ਵੰਡ ਹੋਈ ਹੈ, ਉਹ ਫਿਰ ਮੁਸਲਮਾਨਾਂ ਦੇ ਵਿੱਚ ਵੀ ਆਈ। ਤੇ ਇਹ ਜਿਹੜਾ ਸੀ ਵਾਹਦਤੁਲ ਵਜੂਦ ਦਾ ਮਤਲਬ ਇਹ ਸੀ, ਜਿਹੜਾ ਕਿ ਸੂਫੀ ਥਿਓਲੋਜੀ ਦਾ ਹਿੱਸਾ ਹੈ, ਕਿ ਇੱਕ ਕਿਸਮ ਦਾ ਉਹ ਨਜ਼ਰੀਆ ਹੈ ਜਿਹੜਾ ਕਿ ਫਰਕ ਦੇ, ਮਤਲਬ ਫਰਕ ਕਰਨ ਵਾਲੀਆਂ ਕਦਰਾਂ ਦੇ, ਉਹਨਾਂ ਦੇ ਖਿਲਾਫ ਜਿਹੜੇ ਕਮਜ਼ੋਰ ਤਬਕਿਆਂ ਵੱਲ ਹੋ ਕੇ ਲੜਨ ਦਾ ਇੱਕ ਸਾਧਨ ਹੈ, ਲੜਨ ਦਾ ਇੱਕ ਹਥਿਆਰ ਹੈ, ਕਿ ਭਾਈ ਇਨਸਾਨਾਂ ਦੇ ਦਰਮਿਆਨ ਕੋਈ ਐਸਾ ਬੰਦਾ ਨਹੀਂ ਹੈਗਾ ਜਿਹਨੂੰ ਅਸੀਂ ਕਿ ਜਿੰਦੀ ਪੂਜਾ ਕਰੀਏ ਕਿ ਉਹਦੇ ਅੰਦਰ ਕੋਈ ਉਹ ਪਾਕ ਔਰ ਪਵਿੱਤਰ ਹਸਤੀ ਹੈ ਜਾਂ ਬੜੀ ਵੱਡੀ ਜ਼ਾਤ ਹੈ ਔਰ ਇਹ ਬਾਕੀ ਛੋਟੀ ਜ਼ਾਤ ਹੈ। ਇਹ ਜਿਹੜੀ ਸੀ ਸੂਫੀ ਥਿਓਲੋਜੀ ਦਾ ਇਹ ਹਿੱਸਾ ਮੌਜੂਦ ਹੈਗਾ। ਔਰ ਵਾਹਦਤੁਲ ਵਜੂਦ ਕੋਈ ਯਾਨੀ ਕਿ ਇਸ ਕਿਸਮ ਦਾ ਨਜ਼ਰੀਆ ਹੈ ਕਿ ਜਿਹੜਾ ਤੁਹਾਨੂੰ ਲੋਕਾਂ ਨੂੰ, ਨੀਚੀਆਂ ਜ਼ਾਤਾਂ ਨੂੰ, ਜਿਹੜੇ ਕਿ ਅਛੂਤ ਨੇ, ਜਿਹੜੇ ਕਿ ਮਸਲਨ ਦਲਿਤ ਨੇ, ਅਗਰ ਉਹਨਾਂ ਦੇ ਵਿੱਚ ਵੀ ਰੱਬ ਹੈ ਤੇ ਉਹ ਤੁਹਾਡੇ ਵਾਹਦਤੁਲ ਵਜੂਦ ਦੇ ਨਜ਼ਰੀਏ ਨਾਲ ਉਹ ਬੜੀਆਂ ਉੱਚੀਆਂ ਜ਼ਾਤਾਂ ਦੇ ਨਾਲ ਲੜ ਸਕਦੇ ਨੇ। ਜਿਵੇਂ ਕਿ ਬੁੱਲੇ ਸ਼ਾਹ ਨੇ ਆਖਿਆ ਵੀ ਮੈਨੂੰ ਸੈਯਦ ਨਾ ਆਖੋ ਤੇ ਮੈਨੂੰ ਹਰਾਈ ਕਹੋ। ਇੱਕ ਥਿਓਲੋਜੀ ਵੀ ਜਿਹੜੀ ਹੈ ਉਹਦਾ ਕਨਸੈਪਟ ਵੀ ਇਸ ਤੋਂ ਅਲੱਗ ਕਰਨਾ ਪਿਆ। ਅੱਛਾ, ਜਿਹੜਾ ਯੂਰਪ ਦੇ ਅੰਦਰ ਜਿਹੜਾ ਸੀ ਕੈਥੋਲਿਕਿਜ਼ਮ, ਉਹਦੇ ਥੱਲੇ ਵਗ ਰਿਹਾ ਸੀ ਉਹਨਾਂ ਦਾ ਮਿਸਟਿਸਿਜ਼ਮ, ਯਾਨੀ ਕਿ ਮਿਸਟਿਸਿਜ਼ਮ ਯੂਰਪ ਦੇ ਅੰਦਰ ਉਹ ਕੈਥੋਲਿਕਿਜ਼ਮ ਦਾ ਹੀ ਇੱਕ ਲਾਜ਼ਮੀ ਹਿੱਸਾ ਸੀ। ਜਦੋਂ ਯੂਰਪ ਦੇ ਅੰਦਰ ਰੋਸ਼ਨ ਖਿਆਲੀ ਦੀ, ਐਨਲਾਈਟਨਮੈਂਟ ਦੀ ਤਹਿਰੀਕ ਚੱਲੀ, ਤੇ ਉਹਨਾਂ ਨੇ ਕੈਥੋਲਿਕਿਜ਼ਮ ਦੇ ਜਾਂ ਉਹਦੇ ਨਾਲ ਨਾਲ ਆਪਣੇ ਮਿਸਟਿਸਿਜ਼ਮ ਨੂੰ ਵੀ ਰਗੜਾ ਫੇਰਤਾ। ਹੁਣ ਹਿੰਦੁਸਤਾਨ ਦੇ ਅੰਦਰ ਜਿਹੜਾ ਹੈ, ਉਹ ਜਿਹੜੀ ਰੋਸ਼ਨ ਖਿਆਲੀ ਹੈ ਉਹ ਆਈ ਹੈ ਯੂਰਪ ਵੱਲੋਂ। ਉਹ ਕਲੋਨੀਅਲ ਦੌਰ ਦੇ ਅੰਦਰ ਜਿਹੜੀਆਂ ਸੀ, ਉੱਥੋਂ ਦੀ ਹਿਸਟਰੀ ਪੜ੍ਹੀ ਹੈ, ਉੱਥੋਂ ਕੀ ਉਹਨਾਂ ਨੇ ਤਰੱਕੀ ਕਿਵੇਂ ਕੀਤੀ, ਤੇ ਫਿਊਡਲ ਦੌਰ ਚੋਂ, ਬਾਦਸ਼ਾਹੀ ਦੇ ਦੌਰ ਚੋਂ ਨਿਕਲ ਕੇ ਉਹ ਸਮਾਜ ਜਦੋਂ ਇੱਕ ਇੰਡਸਟਰੀਅਲ ਏਜ ਦਾਖਲ ਹੋਇਆ, ਤੇ ਉਹਦੇ ਦਰਮਿਆਨ ਜਿਹੜੀਆਂ ਫਿਕਰੀ ਲਹਿਰਾਂ, ਜਿਹੜੇ ਵਿਚਾਰਧਾਰਾਵਾਂ ਜਿਹੜੀਆਂ ਉੱਪਰੀਆਂ, ਉਹਦੇ ਵਿੱਚ ਉਹਨਾਂ ਨੇ ਜਿਹੜੀ ਰੋਸ਼ਨ ਖਿਆਲੀ ਸੀ, ਉਹਨਾਂ ਨੇ ਮਜ਼ਹਬ ਨੂੰ, ਉਹਨਾਂ ਨੇ ਕੈਥੋਲਿਕਿਜ਼ਮ ਨੂੰ, ਉਹਨਾਂ ਨੇ ਮਿਸਟਿਸਿਜ਼ਮ ਨੂੰ ਇੱਕੋ ਥਾਂ ਰੱਖ ਕੇ ਤੇ ਸਾਰਿਆਂ ਨੂੰ ਰਗੜ ਪਿਆ। ਹੁਣ ਅਸੀਂ ਜਿਹੜਾ ਸਾਡਾ ਅਲਮੀਆ ਇਹ ਹੈਗਾ ਕਿ ਸਾਨੂੰ ਇੱਥੇ ਉਹਨਾਂ ਨੇ ਤਰਜਮੇ ਜਦੋਂ ਕੀਤੇ ਤੇ ਸ਼ਰੀਅਤ ਦੇ ਨਾਲ ਇਹਨੂੰ ਜੋੜ ਕੇ ਤੇ ਮਿਸਟਿਸਿਜ਼ਮ ਤਸਵੁਫ ਦਾ ਤਰਜਮਾ ਕਰ, ਯਾਨੀ ਕਿ ਜਿਹੜੇ ਲੋਕ ਯੂਰਪੀ ਰੋਸ਼ਨ ਖਿਆਲੀ ਤੋਂ ਮੁਤਾਸਰ ਸਨ, ਉਹਨਾਂ ਨੇ ਤਸਵੁਫ ਨੂੰ ਮਿਸਟਿਸਿਜ਼ਮ ਦੇ ਸਾਹਮਣੇ ਰੱਖ ਕੇ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਵੀ ਇਸੇ ਤਰੀਕੇ ਨਾਲ ਐਂਟੀ ਪੀਪਲ ਹੈ, ਜਿਸ ਤਰੀਕੇ ਨਾਲ ਕਿ ਕੈਥੋਲਿਕਿਜ਼ਮ ਸੀ, ਜਾਂ ਜਿਸ ਤਰੀਕੇ ਨਾਲ ਦੂਜੀ ਇੱਕ ਐਂਟੀ ਪੀਪਲ ਮੈਟਾਫਿਜ਼ਿਕਸ ਹੁੰਦੀ ਹੈ। ਹਾਲਾਂਕਿ ਐਸਾ ਨਹੀਂ ਹੈਗਾ। ਇਹ ਇੱਥੋਂ ਦੀ ਇੱਕ ਲੋਕਲ ਇੱਕ ਫਿਨੋਮੇਨਾ ਹੈਗਾ ਸੀ ਕਿ ਸ਼ਰੀਅਤ ਨੇ ਹਮੇਸ਼ਾ ਉਹਦੇ ਨਾਲ ਲੜਾਈ ਕੀਤੀ। ਇੱਥੇ ਉਹਨੇ ਆਪਣਾ ਤਸਵੁਫ ਨੇ ਇੱਥੇ ਸ਼ਰੀਅਤ ਨਾਲ ਭਿੜਿਆ, ਸ਼ਰੀਅਤ ਦੀ ਸਖਤੀ ਦੇ ਨਾਲ ਉਹਨਾਂ ਨੇ
ਮੁਕਾਬਲਾ ਕੀਤਾ ਹੈ। ਸ਼ਰੀਅਤ ਦੇ ਕਰੜੇਪਨ ਨਾਲ ਉਹਨਾਂ ਨੇ ਇਸ ਗੱਲ ਨੂੰ ਕੀਤਾ ਹੈ, ਇਨਸਾਨ ਨੂੰ ਵਡਿਆਇਆ ਹੈ ਉਹਨਾਂ ਨੇ। ਜਿਹੜਾ ਤਸੱਵੁਫ ਦਾ ਜਿਹੜਾ ਸੀ, ਸ਼ਰੀਅਤ ਦਾ ਆਪਸ ਦੇ ਵਿੱਚ ਹਮੇਸ਼ਾ ਮੁਕਾਬਲਾ ਰਿਹਾ ਹੈ, ਇੱਕ ਦੂਸਰੇ ਦੇ ਆਮਨੇ ਸਾਹਮਣੇ ਰਹੇ ਨੇ, ਕਦੇ ਵੀ ਇੱਕ ਦੂਸਰੇ ਨਾਲ। ਸਾਡੀ ਜਿਹੜੀ ਰੋਸ਼ਨ ਖਿਆਲੀ ਹੈ ਬੁਨਿਆਦੀ ਤੌਰ ਤੇ ਉਹ ਸ਼ੁਰੂ ਹੁੰਦੀ ਹੈ ਤਸੱਵੁਫ ਤੋਂ, ਯਾਨੀ ਕਿ ਯੂਰਪੀ ਰੋਸ਼ਨ ਖਿਆਲੀ ਜਿਹੜੀ ਹੈ ਉਹ ਤਸੱਵੁਫ ਨੂੰ ਸ਼ਰੀਅਤ ਦੇ ਸਾਹਮਣੇ ਰੱਖ ਕੇ, ਬਰਾਬਰ ਦਾ ਰੱਖ ਕੇ ਤੇ ਉਹਨੂੰ ਨਿੰਦਦੀ ਹੈ, ਜਦੋਂ ਕਿ ਸਾਡੀ ਜਿਹੜੀ ਰੋਸ਼ਨ ਖਿਆਲੀ ਹੈ ਉਹ ਸ਼ਰੀਅਤ ਦੇ ਮੱਦੇ ਮੁਕਾਬਲ ਉਹ ਤਸੱਵੁਫ ਤੋਂ ਸ਼ੁਰੂ ਹੁੰਦੀ ਹੈ, ਜਿਹੜੀ ਕਿ ਪ੍ਰੋ ਪੀਪਲ ਥਿਓਲੋਜੀ ਹੈ। ਇਹਦੇ ਤੋਂ ਅਸੀਂ ਇਹਨੂੰ ਕਿਉਂਕਿ ਕਬੂਲਦੇ ਨਹੀਂ, ਕਲੋਨੀਅਲ ਦੌਰ ਤੋਂ ਮੁਤਾਸਰ ਹੈਗਾ ਸੀ, ਕਲੋਨੀਅਲਿਜ਼ਮ ਤੋਂ ਮੁਤਾਸਰ ਹੈਗਾ ਸੀ, ਸਮਝਦੇ ਵੀ ਅਕਲ ਮਤ ਸਿਆਣਪ ਸਾਡਾ ਸਾਰਾ ਯੂਰਪੀਅਨ ਕੋਲ ਹੈ, ਸਾਡੇ ਕੋਲ ਨਹੀਂ ਹੈਗਾ ਸੀ। ਜਦੋਂ ਕਿ ਅੱਛਾ, ਇਹਦਾ ਇੱਕ ਮੈਂ ਤੁਹਾਨੂੰ ਇੱਕ ਬੁੱਲੇ ਸ਼ਾਹ ਦਾ ਸ਼ੇਰ ਹੈ, ਬੜਾ ਸਿੰਬੋਲਿਕ ਸ਼ੇਰ ਹੈ, ਜਿਹੜਾ ਕਿ ਸ਼ਰੀਅਤ ਔਰ ਤਸੱਵੁਫ ਦੇ ਮੁਕਾਬਲੇ ਦੇ ਵਿੱਚ ਹੈ। ਜੇ ਸ਼ਰੀਅਤ ਜਿਹੜੀ ਹੈ ਨਾ ਜੀ, ਉਹਦੇ ਅੰਦਰ ਤੁਸੀਂ ਕੋਈ ਸ਼ੈ ਵਾਧਾ ਕਰ ਨਹੀਂ ਸਕਦੇ, ਸ਼ਰੀਅਤ ਦੇ ਅੰਦਰ ਆਪਣੇ ਵੱਲੋਂ ਕੋਈ ਸ਼ੈ ਨਹੀਂ ਲਿਆ ਸਕਦੇ। ਸ਼ਰੀਅਤ ਦੇ ਅੰਦਰ ਜੋ ਗੱਲਾਂ ਮਿੱਥੀਆਂ ਹੋਈਆਂ ਨੇ ਨਾ, ਉਹਨਾਂ ਨੇ ਉਵੇਂ ਦਾ ਉਵੇਂ ਰਹਿਣਾ ਹੈ। ਉਹਨਾਂ ਦੇ ਅੰਦਰ ਤੁਹਾਡੇ ਵੱਲੋਂ ਜਿਹੜੀ ਸ਼ੈ ਹੋਏਗੀ, ਕੋਈ ਉਹਦੇ ਅੰਦਰ ਇਜ਼ਾਫਾ ਕਰਨਾ ਚਾਹੋਗੇ, ਵਾਧਾ ਕਰਨਾ ਚਾਹੋਗੇ, ਉਹਨੂੰ ਉਹ ਰਿਜੈਕਟ ਕਰ। ਅੱਛਾ, ਇਹਨੂੰ ਫਿਰ ਬੁੱਲੇ ਸ਼ਾਹ ਹੋਰਾਂ ਨੇ ਚਿੱਟੀ ਚਾਦਰ ਜਿਹੜੀ ਹੈ ਉਹਦੇ ਨਾਲ ਤਸ਼ਬੀਹ ਦਿੱਤੀ ਹੈ ਕਿ ਚਿੱਟੀ ਚਾਦਰ ਜਿਹੜੀ ਹੈ ਉਹਦੇ ਤੇ ਤੁਸੀਂ ਅਗਰ ਇੱਕ ਨਿਸ਼ਾਨ ਪੈ ਜਾਵੇ, ਕਾਲੀ ਬਿੰਦੀ ਵੀ ਲੱਗ ਜਾਵੇ, ਤਾਂ ਉਹ ਆਪਣੇ ਆਪ ਨੂੰ ਵੱਖਰਾ ਜ਼ਾਹਿਰ ਕਰਦੀ ਹੈ ਕਿ ਕਾਲੀ ਬਿੰਦੀ ਵੀ ਤੁਹਾਨੂੰ ਵੱਖਰੀ ਨਜ਼ਰ ਆਉਂਦੀ ਹੈ, ਉਹਦੇ ਅੰਦਰ ਨਹੀਂ ਸਮਾ ਸਕਦੀ। ਤੇ ਸ਼ਰੀਅਤ ਜਿਹੜੀ ਹੈ ਉਹਦੇ ਅੰਦਰ ਉਹਨੂੰ ਉਹਨਾਂ ਨੇ ਚਿੱਟੀ ਚਾਦਰ ਦੇ ਨਾਲ ਤਸ਼ਬੀਹ ਦਿੱਤੀ ਹੈ ਕਿ ਜਿਹੜੀ ਬਾਹਰ ਕਿਸੇ ਸ਼ੈ ਨੂੰ ਬਰਦਾਸ਼ਤ ਨਹੀਂ ਕਰਦੀ, ਇੱਕ ਬਿੰਦੀ ਵੀ ਬਰਦਾਸ਼ਤ ਨਹੀਂ ਕਰਦੀ। ਤੇ ਲੋਈ ਨੂੰ ਉਹਨਾਂ ਨੇ ਕਿਹਾ ਹੈ ਤਸੱਵੁਫ, ਸਿੰਬੋਲਿਕਲੀ ਉਹਨਾਂ ਨੇ ਕਿਹਾ ਵੀ ਲੋਈ ਜਿਹੜੀ ਹੈ ਤਸੱਵੁਫ ਹੈ, ਜਿਹਨੂੰ ਆਖਿਆ ਸਮਾ ਸਕਦੀ। ਚਿੱਟੀ ਚਾਦਰ ਲਾ ਛੱਡ ਕੁੜੀਏ ਤੇ ਪਹਿਨ ਫਕੀਰਾਂ ਲੋਈ, ਚਿੱਟੀ ਚਾਦਰ ਦਾਗ ਲਗੇ ਸੀ ਤੇ ਲੋਈ ਦਾਗ ਲੱਗੀ। ਜਿਹੜੀ ਇੱਕ ਜਿਵੇਂ ਕਿ ਸੂਫੀਆਂ ਦੀ ਤਸੱਵੁਫ ਦੀ ਸ਼ਾਇਰੀ ਜਿਹੜੀ ਹੈ ਬੁੱਲੇ ਸ਼ਾਹ ਦੀ ਔਰ ਬਾਬਾ ਫਰੀਦ ਦੀ ਵੀ, ਉਹਨਾਂ ਸਿੰਬੋਲਿਕ ਸ਼ਾਇਰੀ ਇਸਤੇਮਾਲ ਉਹਦੇ ਚ ਵਰਤਦੇ ਰਹੇ ਨੇ। ਉਹਦੇ ਅੰਦਰ ਬੁਨਿਆਦੀ ਤੌਰ ਦੇ ਉੱਤੇ ਜਿਹੜਾ ਜੀ ਸ਼ਰੀਅਤ ਦਾ ਔਰ ਤਸੱਵੁਫ ਦਾ ਇਹ ਫਰਕ ਹੈ ਕਿ ਤਸੱਵੁਫ ਜਿਹੜਾ ਹੈ ਉਹਦੇ ਅੰਦਰ ਬੇਸ਼ੁਮਾਰ ਮੌਜੂਆਤ ਕੋਲ ਡਿਸਕਸ਼ਨ ਵੀ ਕਰ ਸਕਦੇ ਜੇ, ਬਲਕਿ ਜਿਹੜੇ ਨੇ ਇੱਕ ਜਿਹੜੇ ਸਮਝ ਜੀ ਬਜ਼ੁਰਗ ਉਹਨਾਂ ਦਾ ਵਾਕਿਆ ਉਹਨਾਂ ਨੇ ਬਿਆਨ ਕੀਤਾ ਹੈ। ਇੱਕ ਡਾਕਟਰ ਜ਼ਹੀਰ ਅਹਿਮਦ ਸਦੀਕੀ ਸਾਹਿਬ ਨੇ, ਉਹਨਾਂ ਨੇ ਤਸੱਵੁਫ ਦੇ ਉੱਤੇ ਕਿਤਾਬ ਲਿਖੀ, ਗਵਰਨਮੈਂਟ ਕਾਲਜ ਲਾਹੌਰ ਦੇ ਪ੍ਰੋਫੈਸਰ। ਉਹਨਾਂ ਇੱਕ ਵਾਕਿਆ ਲਿਖਿਆ ਹੈ ਇੱਕ ਨੇਸ਼ਾਪੁਰੀ, ਜਮਸ਼ੇਦ ਨੇਸ਼ਾਪੁਰੀ ਦਾ। ਉਹਨਾਂ ਨੇ ਕਿਹਾ ਜੀ ਕਿ ਇੱਕ ਜਦੋਂ ਜਮਸ਼ੇਦ ਨੇਸ਼ਾਪੁਰੀ ਆਇਆ ਉੱਥੇ ਸ਼ਹਿਰ ਦੇ ਵਿੱਚ, ਤੇ ਉਹਨੇ ਪੁੱਛਿਆ ਕਿ ਇਹ ਜਿਹੜਾ ਹੈ ਮਹੱਲ ਕਿੰਦਾ ਹੈ? ਉਹਨੇ ਕਿਹਾ ਜੀ ਬਾਦਸ਼ਾਹ ਦਾ ਹੈ। ਉਹਨੇ ਕਿਹਾ ਜੀ ਇਹ ਜਾਨਵਰ ਕਿੰਦੇ ਨੇ? ਸਾਰੇ। ਉਹਨਾਂ ਕਿ ਹੁੰਦੇ ਨੇ। ਉਹਨਾਂ ਕਿ ਹਾਥੀ ਘੋੜੇ ਕਿੰਦੇ ਨੇ? ਸਾਰੇ। ਉਹਨਾਂ ਕਿ ਉਹਨਾਂ ਦੇ ਨੇ। ਉਹਨਾਂ ਕਿ ਜ਼ਮੀਨਾਂ ਕਿੰਦੀਆਂ ਨੇ? ਕਿ ਬਾਦਸ਼ਾਹ ਦੀਆਂ ਨੇ। ਤੇ ਉਹਨੇ ਕੀ ਕੀਤਾ ਵੀ ਆਪਣੀ ਜਿਹੜੀ ਪਗੜੀ ਹੈ ਨਾ ਜੀ, ਉਹ ਚੁੱਕ ਕੇ ਤੇ ਅਸਮਾਨ ਤੇ ਸੁੱਟ ਦਿੱਤੀ। ਉਹਨੇ ਕਿਹਾ ਇਹ ਵੀ ਉਹਨੂੰ ਹੀ ਦੇ ਦੇ, ਰੱਬ ਨੂੰ ਕਿਹਾ ਵੀ ਇਹ ਵੀ ਉਹਨੂੰ ਹੀ ਦੇ ਦੇ, ਸਾਰਾ ਕੁਝ ਤਾਂ ਤੂੰ ਉਹਨੂੰ ਦਿੱਤਾ ਹੈ। ਯਾਨੀ ਕਿ ਜਿਹੜਾ ਸੂਫੀ ਹੈ ਉਹ ਕੋਈ ਵੀ ਮੁਕਾਬਲਾ ਕਰ ਸਕਦਾ ਹੈ ਕਿਸੇ ਤਰੀਕੇ ਦੇ ਨਾਲ, ਜਿਹੜਾ ਗੱਲ ਮੁਕਾਈ ਦੇ ਹੱਥ ਦੇ ਵਿੱਚ ਹੈ ਉਹ ਕਰ ਸਕਦਾ ਹੈ। ਅੱਛਾ, ਇੱਕ ਜਿਹੜੀ ਗੱਲ ਜਿਹੜੀ ਕਿ ਤਸੱਵੁਫ ਦੇ ਹਵਾਲੇ ਦੇ ਨਾਲ ਜਿਹੜੀ ਇੱਕ ਡਾਇਮੈਂਸ਼ਨ ਇਹਦੀ ਜਿਹੜੀ ਥਿਓਲੋਜੀ ਦੇ ਹਵਾਲੇ ਨਾਲ ਹੈ, ਉਹ ਹੈ ਵੱਡੀ ਸਭ ਨਾਲੋਂ ਵਾਹਦਤੁਲ ਵਜੂਦ। ਵਾਹਦਤੁਲ ਵਜੂਦ ਜਿਹੜਾ ਹੈ ਉਹ ਲੁਕਾਈ ਦੇ ਵੱਲੋਂ ਹੋ ਕੇ ਇੱਕ ਇਮਤਿਆਜ਼ੀ ਤੇ ਡਿਫਰੈਂਸ਼ੀਏਟ ਕਰਨ ਵਾਲੀਆਂ ਕਦਰਾਂ ਦੇ ਖਿਲਾਫ ਲੜਨ ਦਾ ਨਾਮ। ਲੇਕਿਨ ਮੈਂ ਇੱਕ ਸ਼ੇਰ ਜਿਹੜਾ ਹੈ ਜੀ ਉਹ ਤੁਹਾਨੂੰ ਬਾਬਾ ਫਰੀਦ ਦਾ ਕਰਨਾ ਚਾਹੁੰਦਾ ਕਿ ਜਿਹੜਾ ਕਿ ਤੁਸੀਂ ਕਹਿ ਸਕਦੇ ਜੇ ਕਿ ਉਹ ਫਿਲਾਸਫੀ ਦਾ ਇੱਕ ਬੜਾ ਹੀ ਆਮ ਸ਼ੇਰ ਹੈ, ਜਿਹੜਾ ਹਰ ਬੰਦਾ ਹੀ ਉਹਨੂੰ ਪੜ੍ਹਦਾ ਹੈ, ਜਾਂ ਮਤਲਬ ਗ੍ਰੰਥ ਸਾਹਿਬ ਦੇ ਵਿੱਚ ਵੀ ਮੌਜੂਦ ਹੈ, ਕਿਉਂਕਿ ਬਾਬਾ ਸਾਹਿਬ ਦਾ ਕਲਾਮ ਤਾਂ ਸਾਰਾ ਉੱਥੋਂ ਹੀ ਸਿੱਧਿਆ ਨਾ। ਉਹ ਹੈਗਾ ਵੀ ਫਰੀਦਾ ਖਾਕ ਨਾ ਨੀਂਦੀਏ, ਖਾਕੋਂ ਜੇੜ ਨਾ ਕੋ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ। ਅੱਛਾ, ਅਗਰ ਤੁਸੀਂ ਪਹਿਲੇ ਹੀ ਜ਼ਿਹਨ ਦੇ ਵਿੱਚ ਇਹ ਗੱਲ ਰੱਖ ਲਓ ਕਿ ਜੀ ਤਸੱਵੁਫ ਦੇ ਜਿਹੜੇ ਸੂਫੀ ਨੇ ਉਹਨਾਂ ਦਾ ਤੇ ਇਸ ਦੁਨੀਆ ਨਾਲ ਤਲਕ ਹੀ ਨਹੀਂ, ਉਹਨਾਂ ਦਾ ਕਿਸੇ ਵਿਚਾਰਧਾਰਾ ਨਾਲ ਤਲਕ ਹੀ ਨਹੀਂ, ਇੱਥੋਂ ਦੀ ਵਿਚਾਰਧਾਰਾ ਉਹਨਾਂ ਦਾ ਤੇ ਜੀ ਜ਼ਿੰਦਗੀ ਤੋਂ ਬਾਅਦ, ਮਰਨ ਤੋਂ ਬਾਅਦ ਜਿਹੜੀ ਜ਼ਿੰਦਗੀ ਸ਼ੁਰੂ ਹੁੰਦੀ ਉਹਦੇ ਨਾਲ ਤਲਕ ਹੈ, ਤੇ ਫਿਰ ਤੁਸੀਂ ਉਹਦਾ ਤਰਜਮਾ ਹੋਰ ਤਰ੍ਹਾਂ ਨਾਲ। ਲੇਕਿਨ ਅਗਰ ਤੁਸੀਂ ਇਹ ਸਮਝੋ ਕਿ ਤਸੱਵੁਫ ਜਿਹੜਾ ਹੈ ਲਫ਼ਜ਼ ਇਹ ਫਿਲਾਸਫੀ ਤੋਂ ਹੀ ਅਖਜ਼ ਕੀਤਾ ਹੈ,
ਤੇ ਫਿਰ ਅਗਰ ਤੁਸੀਂ ਇਹਨੂੰ ਵੇਖੋ ਤੇ ਖਾਕ ਨਾ ਨਿੰਦਣ ਦਾ ਕੀ ਮਤਲਬ ਹੈ? ਜਿਹੜਾ ਵਸੇਬ ਵਾਹਿਗੁਰੂ ਦਾ ਵਸੇਬ ਹੈ, ਜਿਸ ਵਸੇਬ ਦੇ ਵਿੱਚ ਰੋਟੀ ਰਿਜ਼ਕ ਉਹ ਮਿੱਟੀ 'ਚ ਲੱਭਦਾ ਹੈ ਸਾਰਿਆਂ ਨੂੰ, ਉਸ ਦੇ ਵਿੱਚ ਖਾਕ ਨਾ ਨਿੰਦੀਏ, ਮਿੱਟੀ ਨੂੰ ਨਿੰਦਣ ਦਾ ਜਾਂ ਤੇ ਨਿੰਦਣ ਦਾ ਕੋਈ ਕਨਸੈਪਟ ਨਹੀਂ ਬਣਦਾ। ਯਾਨੀ ਕਿ ਕੋਈ ਬੰਦਾ ਨਾ ਹੀ ਇਹਦੀ ਸਿਹਤ ਔਰ ਸਫਾਈ ਦਾ ਮਸਲਾ ਹੈ, ਕੋਈ ਬੰਦਾ ਮਿੱਟੀ ਨੂੰ ਜਾਂ ਖਾਕ ਨੂੰ ਨਿੰਦਣ ਦਾ ਕੋਈ ਕਨਸੈਪਟ ਨਹੀਂ ਬਣਦਾ। ਕੋਈ ਇੱਕ ਬੇਮਾਨੀ ਜੀ ਗੱਲ ਹੈ ਕਿ ਖਾਕ ਨਾ ਨਿੰਦੀਏ। ਅਸਲ ਵਿੱਚ ਗੱਲ ਇਹ ਹੈਗੀ ਹੈ ਕਿ ਜਿਹੜਾ ਨਿਊ ਪਲੈਟੋਨਿਜ਼ਮ ਹੈ ਉਹਦੇ ਵਿੱਚ ਮਾਦੇ ਨੂੰ ਬੁਰਾ ਸਮਝਿਆ ਗਿਆ, ਮਾਦੇ ਨੂੰ ਸਮਝਿਆ ਗਿਆ ਕਿ ਇੱਕ ਅਲਾਇਸ਼ ਹੈ, ਇੱਕ ਇੰਪਿਓਰਿਟੀ ਹੈ। ਔਰ ਉਸ ਵਕਤ ਦੀ ਜਿਹੜੀ ਵਿਚਾਰਧਾਰਾ ਸੀ, ਨਿਊ ਪਲੈਟੋਨਿਜ਼ਮ ਜਿਹੜਾ ਸੀ, ਉਹ ਨਿਊ ਪਲੈਟੋਨਿਜ਼ਮ ਇਹ ਕਹਿੰਦਾ ਹੈ ਕਿ ਖਾਕ ਜਿਹੜਾ ਨਾ ਜਿਹਦਾ ਮਤਲਬ ਹੈ ਮਾਦਾ ਜਿਹੜਾ ਹੈ ਨਾ ਜੀ, ਕਿਉਂਕਿ ਉਰਦੂ ਦੇ ਵਿੱਚ ਇਹਦਾ ਕੋਈ ਤਰਜਮਾ ਨਹੀਂ ਹੁੰਦਾ। ਬੁੱਲੇ ਸ਼ਾਹ ਨੇ ਉਹਨੂੰ ਮਿੱਟੀ ਆਖਿਆ, ਬਾਬਾ ਫਰੀਦ ਜਿਹੜਾ ਹੈ ਉਹਨੂੰ ਖਾਕ ਆ। ਉਹ ਕਹਿੰਦੇ ਵੀ ਮਾਦੇ ਨੂੰ ਨਾ ਨਿੰਦੋ। ਨਿਊ ਪਲੈਟੋਨਿਜ਼ਮ ਦੀ ਨਫੀ ਹੈ ਕਿ ਖਾਕ ਨਾ ਨਿੰਦੀਏ, ਖਾਕੋ ਜੜ ਨਾ ਤੂੰ, ਜੀਵਦਿਆਂ ਪੈਰਾਂ ਥੱਲੇ ਦੇ ਮੋਇਆ ਕਰੋ, ਵੀ ਤੁਸੀਂ ਤਾਂ ਮਰ ਜਾਂਦੇ ਜੇ ਤੇ ਥੱਲੇ ਚਲੇ ਜਾਂਦੇ ਜੇ, ਇਹ ਤੇ ਉੱਥੇ ਦੀ ਉੱਥੇ ਕਾਇਮ ਹੈ। ਅਗਰ ਤੁਹਾਡੀ ਜ਼ਿੰਦਗੀ ਪੈਰਾਂ ਥੱਲੇ ਹੈ, ਯਾਨੀ ਕਿ ਮਾਦਾ ਜਿਹੜਾ ਹੈ ਉਹ ਇਨਡਸਟਰਕਟੀਬਲ ਹੈ, ਉਹ ਜਿਹੜਾ ਹੈ ਉਹਨੂੰ ਤੁਸੀਂ ਫਰਾ ਨਹੀਂ ਕਰ ਸਕਦੇ। ਉਹਦਾ ਆਪਣਾ ਅਸਲ ਵਜੂਦ ਜਿਹੜਾ ਹੈ ਉਹ ਹਮੇਸ਼ਾ ਤੋਂ ਕਾਇਮ ਹੈ, ਤਾਂ ਹਮੇਸ਼ਾ ਤੋਂ ਕਾਇਮ। ਯਾਨੀ ਕਿ ਇਹ ਜਿਹੜੀ ਸੀ ਇੱਕ ਅਸਲ ਦੇ ਵਿੱਚ ਨਿਊ ਪਲੈਟੋਨਿਜ਼ਮ ਦੀ ਨਿੰਦਿਆ ਸੀ, ਕਿਉਂਕਿ ਬਾਬਾ ਫਰੀਦ ਜਦੋਂ ਇਰਾਕ ਦੇ ਵਿੱਚ ਗਏ ਨੇ ਤੇ ਬਾਬਾ ਫਰੀਦ ਨੇ ਉਹਨਾਂ ਨੇ ਜਿਹੜੀ ਸ਼ੇਖ ਸ਼ਹਾਬੁਦੀਨ ਸੋਹਰਵਰਦੀ ਹੈ, ਉਹਨਾਂ ਨੇ ਮਾਰਫੁਲ ਮਾਰਫ ਦੀ ਕਿਤਾਬ ਸੀ ਉਹ ਆਪ ਪੇਸ਼ ਕੀਤੀ ਸੀ। ਹਜ਼ਰਤ ਖ਼ਾਜਾ ਨਿਜ਼ਾਮੁਦੀਨ ਔਲੀਆ ਕਹਿੰਦੇ ਨੇ ਵੀ ਉਹ ਜਿਹੜੀ ਕਿਤਾਬਾਂ ਪੜ੍ਹਾਉਂਦੇ ਸੀ, ਉਹ ਤਾਂ ਸੀਰੁਲ ਔਲੀਆ ਖ਼ਾਜਾ ਨਿਜ਼ਾਮੁਦੀਨ ਔਲੀਆ ਦੀ ਕਿਤਾਬ ਹੈ। ਉਹਦੇ ਅੰਦਰ ਬਾਬਾ ਫਰੀਦ ਦਾ ਸਾਰਾ ਫਿਲਾਸਫੀ ਦੇ ਨਾਲ ਜਿਹੜਾ ਹੈ ਉਹ ਸਾਰਾ ਸੰਬੰਧ ਜਿਹੜਾ ਹੈ ਨਾ ਜੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਕਿਸ ਤਰੀਕੇ ਨਾਲ ਇਹਨਾਂ ਇਲੂਮ ਤੋਂ ਵਾਕਫ ਸਨ ਤੇ ਇਹਨਾਂ ਨੂੰ ਮਤਲਬ ਕਰਦੇ ਸਨ। ਹੁਣ ਅਸੀਂ ਤਾਂ ਕਿਉਂਕਿ ਸਰਕਾਰੀ ਸਕੂਲਾਂ ਦੇ ਉਹਦੇ ਵਿੱਚ ਸਮਝ ਲੈਂਦੇ ਹਾਂ ਵੀ ਸਿਰਫ ਜਿਹੜਾ ਸੀ ਨਾ ਜੀ ਇਹ ਲੋਕ ਹੁਜਰਿਆਂ ਦੇ ਵਿੱਚ ਬਹਿ ਕੇ ਤੇ ਕਰਦੇ ਸਨ ਤੇ ਇਲਮ ਦੇ ਨਾਲ ਇਹਨਾਂ ਦਾ ਕੋਈ ਤਲਕ ਨਹੀਂ ਸੀ। ਹਾਲਾਂਕਿ ਗੱਲ ਇਹ ਸਿਰਫ ਹੈਗੀ ਹੈ ਕਿ ਤਸੱਵੁਫ ਬੁਨਿਆਦੀ ਤੌਰ ਦੇ ਉੱਤੇ ਇੱਕ ਫਿਲਾਸਫੀ ਦਾ ਜਿਹੜਾ ਹਿੱਸਾ ਮੈਟਾਫਿਜ਼ਿਕਸ ਹੈ, ਉਹਦੀ ਇੱਕ ਉਹਦਾ ਇਜ਼ਹਾਰ ਹੈ। ਤੇ ਉਹ ਮੈਟਾਫਿਜ਼ਿਕਸ ਜਿਹੜੀ ਕਿ ਪ੍ਰੋ ਪੀਪਲ ਹੈ, ਜਿਹੜੀ ਕਿ ਲੋਕਾਂ ਨੂੰ ਤਾਕਤ ਦਿੰਦੀ ਹੈ, ਲੋਕਾਂ ਨੂੰ ਅੱਗੇ ਮਤਲਬ ਇੱਕ ਵਧਾਉਂਦੀ ਹੈ। ਉਹਦੇ ਨਾਲ ਜਿਹੜਾ ਹੈ ਨਾ ਜੀ ਇੱਕ ਮਸਲਨ ਉਹਦੇ ਜਿਹੜੀਆਂ ਕਈ ਐਸੀਆਂ ਗੱਲਾਂ ਨੇ ਜਿਹੜੀਆਂ ਕਿ ਬਾਬਾ ਫਰੀਦ ਨੇ ਆਪਣੀ ਕਿਤਾਬ ਜਦੋਂ ਕੀਤੀਆਂ ਨੇ, ਉਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਫਿਲਾਸਫੀਕਲ ਹੈਗੀਆਂ ਨੇ। ਮਸਲਨ ਉਹਨਾਂ ਨੇ ਅੱਗੇ ਉਸ ਦਿਨ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਬਾਬਾ ਫਰੀਦ ਜਿਹੜੇ ਸਨ ਉਹਨਾਂ ਦੇ ਜਿਹੜੇ ਕੌਲ ਨੇ ਉਹਨਾਂ ਦੇ ਵਿੱਚ ਵੀ ਹੈਗਾ ਕਿ ਅਗਰ ਤੁਸੀਂ ਕਿਸੇ ਮੁਸੀਬਤ ਵਿੱਚ ਫਸ ਜਾਓ ਤੇ ਤੁਸੀਂ ਉਹਦੀ ਤੇ ਸਬਬਾਂ ਤੇ ਗੌਰ ਕਰੋ, ਕਿਉਂਕਿ ਜਿਹੜਾ ਸਬਬ ਹੈ ਬੁਨਿਆਦੀ ਤੌਰ ਦੇ ਉੱਤੇ ਉਹਦੇ ਤੇ ਗੌਰ ਕਰਨ ਦੇ ਨਾਲ ਤੁਸੀਂ ਉਸ ਮੁਸੀਬਤ ਦੇ ਵਿੱਚੋਂ ਨਿਕਲ ਸਕਦੇ। ਅੱਛਾ, ਜਿਹੜੀ ਪਹਿਲੀ ਡਾਇਮੈਂਸ਼ਨ ਹੈ ਇਹਦੀ ਜਿਹੜੀ ਕਿ ਸਰਕਾਰੀ ਤਾਲੀਮ ਦੇ ਵਿੱਚ ਮੌਜੂਦ ਨਹੀਂ ਹੈ, ਉਹ ਇਹ ਹੈਗੀ ਹੈ ਕਿ ਇਹ ਬੁਨਿਆਦੀ ਤੌਰ ਤੇ ਤਸੱਵੁਫ ਦਾ ਲਫ਼ਜ਼ ਨਿਕਲਿਆ ਫਿਲਾਸਫੀ ਤੋਂ ਹੈ, ਸੂਫੀ ਤੋਂ ਨਿਕਲਿਆ, ਜਿਹਦਾ ਮਤਲਬ ਹੈ। ਅੱਛਾ, ਇੱਕ ਮੁਬਾदियात फलसफा ने डॉक्टर कैसरुल इस्लाम साहब, पाकिस्तान ਦੀ ਸਰਕਾਰੀ ਇੱਕ ਨੈਸ਼ਨਲ ਬੁੱਕ ਫਾਊਂਡੇਸ਼ਨ ਉਹਨਾਂ ਨੇ ਕਿਤਾਬ ਛਾਪੀ, ਉਹਨਾਂ ਨੇ ਇਸ ਗੱਲ ਦੇ ਉੱਤੇ ਬੜੀ ਬਹਿਸ ਕੀਤੀ। ਉਹਨਾਂ ਨੇ ਕਿਹਾ ਜੀ ਕਿ ਜਿਹੜਾ ਲਫ਼ਜ਼ ਹੈ ਤਸੱਵੁਫ ਤੇ ਫਲਸਫਾ ਸੀਨ ਨਾਲ ਲਿਖਿਆ ਜਾਂਦਾ ਹੈ ਤੇ ਤਸੱਵੁਫ ਸਵਾਦ ਨਾਲ ਲਿਖਿਆ ਜਾਂਦਾ। ਅੱਜ ਮਸਲਾ ਅਗਰ ਤੁਸੀਂ ਗੁਰਮੁਖੀ ਦੇ ਵਿੱਚ ਲਿਖੋ ਤੇ ਸੀਨ ਤੇ ਸਵਾਦ ਦਾ ਕੋਈ ਲਫ਼ਜ਼ ਇਸਤੇਮਾਲ ਹੁੰਦਾ ਸੱਸਾ, ਤੇ ਸਾਡੇ ਜਿਹੜਾ ਉਰਦੂ ਜਾਂ ਇਸ ਜਿਹੜੀ ਸਾਡੇ ਇਧਰ ਪੰਜਾਬੀ ਹੈ ਉਹਦੇ ਵਿੱਚ ਸੀਨ ਤੇ ਸਵਾਦ ਦਾ ਫਰਕ ਕਰ। ਇਸ ਵਜ੍ਹਾ ਨਾਲ ਉਹਨਾਂ ਕਿਹਾ ਜਿਹੜਾ ਇਹ ਭੁਲੇਖਾ ਹੈ ਨਾ ਕਿ ਫਲਸਫਾ ਔਰ ਤਸੱਵੁਫ ਦੋ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਨੇ ਉਹਦੇ ਚ ਸਿਰਫ ਭੁਲੇਖਾ ਪਾਇਆ ਹੈ ਉਹਦੇ ਸਵਾਦ ਨਾਲ ਲਿਖਣ ਨਾਲ, ਉਹਦੇ ਸੀਨ ਦੇ ਨਾਲ ਲਿਖਣ। ਇਸ ਵਾਸਤੇ ਇਹਨੂੰ ਉਹਨਾਂ ਨੇ ਇਸ ਗੱਲ ਨੂੰ ਹੀ ਇੱਕ ਬੜਾ ਮਤਲਬ ਕੀਤਾ ਹੈ। ਤੇ ਬਸ ਮੇਰਾ ਖਿਆਲ ਹੈ ਕਿ ਤੁਸੀਂ ਜਿਹੜਾ ਨਾ ਜੀ, ਕਿਉਂਕਿ ਬੜੀਆਂ ਔਖੀਆਂ ਗੱਲਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਚੰਗੀ ਗੱਲਾਂ ਹੁੰਦਾ ਨਾ, ਜਿਹੜੇ ਉਹ ਕਹਿੰਦੇ ਨਾ ਜਿਵੇਂ ਵੀ ਫਲਾਣੇ ਦਾ ਜਿਹੜਾ ਜੀ ਪੰਧ ਜਿਹੜਾ ਨਾ ਜੋ ਪੈਰਾਂ ਤੇ ਪਿਆ ਹੈ ਤੇ ਉਹਨੂੰ ਉਹ ਪੰਧ ਜ਼ਰਾ ਸੌਖਾ ਲੱਗਦਾ ਹੈ। ਜਿਹੜੀਆਂ ਗੱਲਾਂ ਹਮੇਸ਼ਾ ਸੁਣਦਾ ਰਹਿੰਦਾ ਨਾ ਜੀ ਬੰਦਾ, ਉਹਨੂੰ ਪਛਾਣ ਵਾਸਤੇ
ਜਿਹੜੀਆਂ ਗੱਲਾਂ ਹਮੇਸ਼ਾ ਤੋਂ ਸੁਣਦਾ ਰਹਿੰਦਾ ਹੈ ਕਿ ਸਟੀਰੀਓਟਾਈਪ ਗੱਲਾਂ ਨੇ, ਉਹ ਤੇ ਹਰ ਕੋਈ ਦੇਖ ਲੈਂਦਾ, ਕਰ ਲੈਂਦਾ, ਲੇਕਿਨ ਇਹ ਕਿਉਂਕਿ ਅਲੱਗ ਗੱਲਾਂ ਨੇ, ਇਸ ਵਾਸਤੇ ਮੈਂ ਸਮਝਦਾ ਕਿ ਇਹਦੇ ਉੱਤੇ ਸਵਾਲਾਤ ਜ਼ਿਆਦਾ ਹੋਣੇ ਚਾਹੀਦੇ ਨੇ ਕਿ ਉਹਨਾਂ ਗੱਲਾਂ ਨੂੰ ਜਿਹੜੀ ਮੈਂ ਗੱਲ ਕੀਤੀ ਹੈ ਉਹਦਾ ਕੀ ਹਵਾਲਾ ਹੈ ਤੇ ਉਹ ਕਿਵੇਂ ਐਕਸਪਲੇਨ ਕੀਤੀ। ਮੈਂ ਕਹਿੰਦਾ ਧੋਈ ਸਾਹਿਬ ਇਹਦੇ ਉੱਤੇ ਨਾ ਤੁਸੀਂ ਸਵਾਲ ਲਾਓ ਤੇ ਜ਼ਿਆਦਾ ਅੱਛਾ ਹੈ। ਜੀ ਸਰ, ਬਿਲਕੁਲ ਅਸੀਂ ਸਵਾਲ ਸਰ ਲੈਂਦੇ ਹਾਂ। ਸਾਡੇ ਕੋਲ ਸਭ ਤੋਂ ਪਹਿਲੇ ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਦਾ ਕੁਐਸਚਨ ਆਇਆ ਸੀ ਕਿ ਸੂਫੀਜ਼ਮ ਜਿਹੜੀ ਹੈ ਉਹਨੇ ਹਿਊਮਨਾਈਜ਼ਡ ਕੀਤਾ ਥਿਓਲੋਜੀ ਨੂੰ। ਸੂਫੀਜ਼ਮ ਨੇ ਬਿਲਕੁਲ, ਯਾਨੀ ਕਿ ਤੁਸੀਂ ਅਗਰ ਇਹਨੂੰ ਇਹ ਵੀ ਕਰੋ ਨਾ ਜੀ ਕਿ ਇਹ ਇੱਕ ਸੂਫੀਜ਼ਮ ਜਿਹੜਾ ਹੈ ਇਹਨਾਂ ਦੀ ਜਿਹੜੀ ਥਿਓਲੋਜੀ ਹੈ, ਸੂਫੀਜ਼ਮ ਦੀ ਥਿਓਲੋਜੀ ਵੀ ਪ੍ਰੋ ਪੀਪਲ ਹੈ। ਮਸਲਨ ਜਿਵੇਂ ਕਿ ਮੈਂ ਤੁਹਾਨੂੰ ਇਹ ਦੱਸਾਂ ਕਿ ਜਿਹੜਾ ਸ਼ਰੀਅਤ ਦਾ ਰਾਬਤਾ ਤਸੱਵਰ ਸੀ ਉਹ ਹੈਗਾ ਸੀ ਕਰੜੇ ਕਾਨੂੰਨ ਦੀ ਪਾਬੰਦੀ ਕਰਨਾ ਤੇ ਬਾਦਸ਼ਾਹ ਨੂੰ ਉਹਦੇ, ਲੇਕਿਨ ਬਾਬਾ ਫਰੀਦ ਨੇ ਜਿਵੇਂ ਕਿਹਾ ਵੀ ਸ਼ੱਕਰ, ਖੰਡ, ਨਿਵਾਤ, ਗੁੜ, ਮੱਖੀਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਯਾਨੀ ਕਿ ਸਾਡੇ ਪੰਜਾਬ ਦੇ ਅੰਦਰ ਕਿਸੇ ਵੀ ਖੁਸ਼ੀ ਦੇ ਮੌਕੇ ਦੇ ਉੱਤੇ ਅਸੀਂ ਖੁਸ਼ੀ ਸਾਂਝੀ ਕਰਨ ਵਾਸਤੇ ਮਿਠਾਈ ਦਿੰਦੇ ਇੱਕ ਦੂਜੇ ਨੂੰ, ਮੂੰਹ ਮਿੱਠਾ ਕਰਾਉਂਦੇ। ਤੇ ਉਹਨਾਂ ਕਿਹਾ, ਉਹਨਾਂ ਨੇ ਰੱਬ ਦੇ ਉਸ ਤਸੱਵਰ ਦੇ ਬਿਲਕੁਲ ਹੀ ਅਲੱਗ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਰੱਬ ਜਿਹੜਾ ਹੈ ਨਾ ਜੀ ਉਹ ਇੱਕ ਐਸੀ ਮਿੱਠੀ ਵਸਤੂ ਹੈ ਕਿ ਸਾਰੀਆਂ ਵਸਤੂਆਂ ਤੋਂ ਹੀ ਮਿੱਠੀ ਹੈ, ਜਿਹੜੀ ਕਿ ਲੋਕਾਂ ਦੇ ਦਰਮਿਆਨ ਖੁਸ਼ੀ ਵੰਡਣ ਵਾਸਤੇ ਤੁਸੀਂ ਅਗਰ ਲੋਕਾਂ ਦੇ ਦਰਮਿਆਨ ਆਪਸ ਵਿੱਚ ਖੁਸ਼ੀ ਸਾਂਝੀ ਕਰਨੀ ਹੈ ਤੇ ਉਹ ਰੱਬ ਤੋਂ ਜ਼ਿਆਦਾ ਕੋਈ ਨਹੀਂ ਕਰ ਸਕਦਾ। ਅੱਛਾ, ਫਿਰ ਜਿਹੜਾ ਨਾ ਜੀ ਉਹ ਜਿਹੜਾ ਇੱਕ ਕਨਸੈਪਟ ਸੀ ਕਿ ਜਿਹੜਾ ਮਤਲਬ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਇੰਡੀਅਨ ਕਲਚਰਲ ਕਨਸੈਪਟ ਹੈ ਕਿ ਜਿਹੜੇ ਲੋਕ ਜੰਗਲਾਂ ਦੇ ਵਿੱਚ ਨਿਕਲ ਜਾਂਦੇ ਸਨ ਜਾਂ ਉਹ ਸਾਰਾ, ਬਾਬਾ ਫਰੀਦ ਨੇ ਉਹਦੀ ਵੀ ਕਾਟ ਕੀਤੀ। ਤਸੱਵੁਫ ਜਿਹੜਾ ਹੈ ਉਹਦੇ ਹਿਸਾਬ ਦੇ ਨਾਲ ਉਹਨੇ ਕਿਹਾ ਵੀ ਜੰਗਲ ਜੰਗਲ ਕਿਆ ਬਣੇ, ਵਨ ਕੰਡਾ ਮੋੜੇ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਯਾਨੀ ਕਿ ਰੱਬ ਜਿਹੜਾ ਹੈ ਉਹ ਤੇਰੇ ਦਿਲ ਦੇ ਵਿੱਚ ਮੌਜੂਦ ਹੈ ਤੇ ਤੂੰ ਜੰਗਲ ਦੇ ਵਿੱਚ ਜਾ ਕੇ ਕੀ ਲੈਣਾ ਹੈ। ਤੂੰ ਇਨਸਾਨਾਂ ਦੇ ਵਿੱਚ ਰਹਿ, ਇਨਸਾਨਾਂ ਦੀ ਸੇਵਾ ਕਰਕੇ ਤੇ ਤੈਨੂੰ ਰੱਬ ਦਾ ਕਨਸੈਪਟ ਲੱਗ ਸਕਦਾ ਹੈ। ਇੱਕ ਜਿਹੜੀ ਹੈ ਨਾ ਜੀ ਕਿਉਂਕਿ ਬਾਬਾ ਸਾਹਿਬ ਦੇ ਉਰਸ ਦੇ ਹਵਾਲੇ ਨਾਲ ਅੱਜ ਕੱਲ ਬਾਬਾ ਸਾਹਿਬ ਦਾ ਮੇਲਾ ਸ਼ੁਰੂ ਹੈ, ਬਾਬਾ ਇਹ ਵੀ ਕੀਤਾ ਸੀ ਕਿ ਬਾਬਾ ਸਾਹਿਬ ਦੇ ਮੇਲੇ ਦੇ ਹਵਾਲੇ ਨਾਲ ਵੀ ਜਿਹੜੀ ਹੈ ਗੱਲ ਕਿ ਬਾਬਾ ਫਰੀਦ ਦੇ ਹਵਾਲੇ ਨਾਲ ਅਸੀਂ ਗੱਲ ਕਰਾਂਗੇ। ਉਹ ਇੱਕ ਬਾਬਾ ਫਰੀਦ ਦਾ ਇੱਕ ਹੈ ਕਿ ਮਤ ਹੁੰਦੀ ਹੋ ਜਾਣਾ, ਯਾਨੀ ਕਿ ਅਗਰ ਤੁਹਾਡੇ ਕੋਲ ਬਹੁਤ ਸਾਰੀ ਸਿਆਣਪ ਹੈ, ਬਹੁਤ ਸਾਰਾ ਕੁਛ ਹੈ, ਲੇਕਿਨ ਤੁਸੀਂ ਇਹ ਸਮਝਦੇ ਕਿ ਨਹੀਂ, ਜਿਵੇਂ ਅਰਸਤੂ ਕਹਿੰਦਾ ਸੀ ਕਿ ਮੈਨੂੰ ਇਹ ਪਤਾ ਹੈ ਕਿ ਮੈਂ ਕੁਛ ਨਹੀਂ ਜਾਣਦਾ। ਯਾਨੀ ਕਿ ਉਹ ਕਹਿੰਦਾ ਸੀ ਵੀ ਮੈਨੂੰ ਜਿਹੜਾ ਨਾ ਜੀ ਮੇਰੀ ਸਭ ਤੋਂ ਵੱਡੀ ਜਿਹੜੀ ਖੂਬੀ ਹੈ ਕਿ ਮੈਂ ਇਹ ਸਮਝਣਾ ਕਿ ਮੈਂ ਕੁਛ ਨਹੀਂ ਜਾਣਦਾ, ਮੈਂ ਸਾਰੀ ਚੀਜ਼ ਦਾ ਆਲਮ ਨਹੀਂ। ਮਤ ਹੁੰਦੀ ਹੋ ਜਾਣਾ, ਤਾਨ ਹੁੰਦੇ ਹੋ ਨਿਤਾਣਾ, ਤਾਕਤ ਹੋਵੇ ਲੇਕਿਨ ਉਹ ਆਪਣੀ ਤਾਕਤ ਨੂੰ ਇਸਤੇਮਾਲ ਨਾ ਕਰੇ, ਅਨ ਹੁੰਦੇ ਆਪ ਹਟਾਏ, ਕੋਈ ਐਸਾ ਹੀ ਭਗਤ ਖਾਤੇ। ਯਾਨੀ ਕਿ ਉਹ ਕਹਿੰਦੇ ਨੇ ਕਿ ਜਿਹੜੀ ਯਾਨੀ ਕਿ ਉਹਦੇ ਕੋਲ ਹੈ ਵੀ ਕੁਛ ਨਹੀਂ, ਲੇਕਿਨ ਉਹ ਵੰਡ ਜਿਹੜੀ ਹੈ ਸਾਰਿਆਂ ਦੀ, ਉਹ ਹਰ ਚੀਜ਼ ਦੀ ਵੰਡ ਜਿਹੜੀ ਹੈ ਨਾ ਜੀ ਉਹ ਸਿੱਧੀ ਕਰਨਾ ਚਾਹੁੰਦਾ ਹੈ, ਉਸ ਬੰਦੇ ਨੂੰ ਭਗਤ ਕਹਿੰਦੇ ਨੇ। ਕਿਉਂਕਿ ਬਾਬਾ ਫਰੀਦ ਨੇ ਜਿਹੜਾ ਇਸਤੇਮਾਲ ਕੀਤਾ ਲਫ਼ਜ਼ ਸੂਫੀ ਦਾ, ਭਗਤ ਦਾ, ਦਰਵੇਸ਼ ਦਾ, ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਬੱਤ, ਜਾਂ ਉਹਨਾਂ ਨੇ ਕੋਈ ਐਸਾ ਹੀ ਭਗਤ ਅਖਵਾਇਆ ਜਿਹੜਾ ਕਿ ਉਹਦੇ ਕੋਲ ਹੈ ਵੀ ਨਹੀਂ ਤੇ ਲੇਕਿਨ ਉਹ ਵੰਡਣ ਜਿਹੜਾ ਨਾ ਜੀ ਉਹ ਸਾਰਿਆਂ ਨੂੰ ਵੰਡ ਰਿਹਾ, ਹਰ ਚੀਜ਼ ਜਿਹੜੀ ਹੈ ਉਹ ਸਾਂਝੀ ਕਰ ਰਿਹਾ, ਸਾਰਿਆਂ ਨੂੰ ਵੰਡ ਜਿਹੜੀ ਹੈ ਜੀ ਉਸ ਤਰ੍ਹਾਂ ਦੀ ਕਰ। ਯਾਨੀ ਕਿ ਜਿੰਨੀ ਵੀ ਥਿਓਲੋਜੀ ਹੈ ਜਾਂ ਇਹਨਾਂ ਦੀ ਜਿਹੜੀ ਮੈਟਾਫਿਜ਼ਿਕਸ ਹੈ ਉਹ ਸਾਰੀ ਹਿਊਮੈਨਿਸਟ ਹੈ ਔਰ ਪ੍ਰੋ ਪੀਪਲ ਹੈ। ਜੀ ਸਰ, ਸਾਡੇ ਨਾਲ ਪ੍ਰੋਫੈਸਰ ਜੀ ਸਾਡੇ ਨਾਲ ਰਕੇਸ਼ ਬਾਵਾ ਜੀ ਨੇ, ਉਹਨਾਂ ਨੇ ਪੁੱਛਿਆ ਕਿ ਜਿਹੜੇ ਸਾਰੇ ਸੂਫੀ ਸਿਲਸਿਲੇ ਨੇ ਕੀ ਇਹ ਸਾਰਿਆਂ ਦਾ ਪੈਟਰਨ ਜਿਹੜਾ ਵਾ ਪ੍ਰੋ ਪੀਪਲ ਹੈ? ਨਹੀਂ ਜੀ ਨਹੀਂ, ਮੈਂ ਜਨਾਬ ਅੱਗੇ ਉਹਦੇ ਚ ਪਹਿਲੇ ਕਰ ਚੁੱਕਿਆ। ਮੈਂ ਕਿ ਜਿਹੜਾ ਸੂਰਵਰਦੀ ਸੀ ਜਿਹੜੇ ਸਿਲਸਿਲੇ ਦਰਬਾਰਾਂ ਦੇ ਨਾਲ ਜੁੜੇ ਹੋਏ ਨੇ, ਯਾਨੀ ਕਿ ਜੇ ਸਿਲਸਿਲੇ ਦੇ ਸੂਫੀ ਦਰਬਾਰਾਂ ਦੇ ਨਾਲ ਜੁੜੇ ਹੋਏ ਸਨ ਉਹ ਬਿਲਕੁਲ ਹੀ ਪ੍ਰੋ ਪੀਪਲ ਨਹੀਂ ਹੈਗੇ। ਮਤਲਬ ਜਿਹੜਾ ਸੀ ਮੈਂ ਸਿਲਸਿਲਾ ਸੂਰਵਰਦੀਆ ਸੀ, ਇਹ ਲੋਕ ਕਹਿੰਦੇ ਸਨ ਕਿ ਸ਼ਰੀਅਤ ਪਹਿਲੇ ਹੈ ਤੇ ਜਿਹੜਾ ਬਾਕੀ ਚੀਜ਼ਾਂ ਨੇ ਬਾਅਦ ਦੇ ਵਿੱਚ ਹੈ। ਜਿਹੜੇ ਲੋਕ ਦਰਬਾਰਾਂ ਤੋਂ ਦੂਰ ਸਨ, ਜਿਨ੍ਹਾਂ ਲੋਕਾਂ ਨੇ ਦਰਬਾਰਾਂ ਨੂੰ ਬੁਰਾ ਸਮਝਿਆ ਤੇ ਦਰਬਾਰਾਂ ਤੋਂ ਲੁਕਾਈ ਦੇ ਵਿੱਚ ਰਹੇ, ਇੱਕ ਤਾਂ ਉਹਨਾਂ ਲੁਕਾਈ ਦੀ ਗੱਲ ਜਿਹੜੀ ਸੀ ਉਹ ਲੁਕਾਈ ਦੇ ਬੋਲੀ ਵਿੱਚ ਕੀਤੀ। ਮਤਲਬ ਜਿਹੜਾ ਸੀ ਨਾ ਜਿਹੜੇ ਸੂਫੀ ਖਾਸ ਤੌਰ ਦੇ ਉੱਤੇ ਚਿਸ਼ਤੀਆ ਸਿਲਸਿਲੇ ਦੇ ਜਿਹੜੇ ਸੂਫੀ ਨੇ
ਇਹ ਸਾਰੇ ਪ੍ਰੋ ਪੀਪਲ ਨੇ। ਜਿਹੜੇ ਲੋਕ ਜਿਹੜੇ ਸਿਲਸਿਲੇ ਬਾਦਸ਼ਾਹਾਂ ਨਾਲ ਜੁੜੇ ਹੋਏ ਸਨ ਉਹ ਸ਼ਰੀਅਤ ਨੂੰ ਪ੍ਰੈਫਰ ਕਰਦੇ ਸਨ ਤੇ ਸੂਫੀਜ਼ਮ ਜਿਹੜਾ ਨਹੀਂ ਉਹਨੂੰ ਇੰਨਾ ਨਹੀਂ ਮਤਲਬ ਉਹਨੂੰ ਤਸੱਵੁਫ ਨੂੰ ਇੰਨਾ ਉਹ ਇਹਨੂੰ ਸੂਫੀ ਕਹਿ ਦਿੰਦੇ ਸਨ ਜਨਾਬ ਐਸੀ ਸੂਫੀ ਸਿਲਸਿਲਾ ਹੈ। ਹਾਲਾਂਕਿ ਐਸਾ ਗੱਲ ਨਹੀਂ ਹੈ। ਸੂਫੀ ਸਿਲਸਿਲਾ ਸਿਰਫ ਉਹ ਹੈ ਜਿਹੜਾ ਕਿ ਪ੍ਰੋ ਪੀਪਲ ਹੈ, ਦਰਬਾਰ ਤੋਂ ਦੂਰ ਹੈ, ਕਲਚਰ ਦੇ ਨਾਲ ਜੁੜਿਆ ਹੈ, ਲੁਕਾਈ ਦੇ ਕਲਚਰ ਨਾਲ ਜੁੜਿਆ ਹੈ, ਲੁਕਾਈ ਦੀ ਬੋਲੀ, ਲੁਕਾਈ ਦੀ ਯਾਨੀ ਕਿ ਉਹਦੇ ਸ਼ਾਇਰੀ ਕਰੇ, ਉਹਦੇ ਨਾਲ ਡਾਂਸ ਵੀ। ਬਲਕਿ ਇੱਕ ਬਾਬਾ ਫਰੀਦ ਦਾ ਇੱਕ ਵਾਕਿਆ ਇਸੇ ਸੀਰੋ ਲਾਲੀਆ ਦੇ ਵਿੱਚ ਲਿਖਿਆ ਹੈ ਕਿ ਬਾਬਾ ਫਰੀਦ ਇੱਕ ਵਾਰੀ ਕੁਆਲੀ ਸੁਣਦੇ ਪਏ ਸੀ ਤੇ ਉਹਨਾਂ ਦਾ ਇੱਕ ਦੋਸਤ ਜਿਹੜਾ ਸੀ ਮਹਿਮੂਦ ਉਹ ਉਹਨਾਂ ਦੇ ਨਾਲ ਮੌਜੂਦ ਬੈਠਾ ਤੇ ਕੁਆਲੀ ਸੁਣਦੇ ਬਾਬਾ ਸਾਹਿਬ ਜਿਹੜੇ ਨੇ ਬਾਬਾ ਫਰੀਦ ਤੋਂ ਨੱਚਣ ਲੱਗ ਪਏ ਤੇ ਜਦੋਂ ਨੱਚਦੇ ਰਹਿੰਦੇ ਤੇ ਉਹਨਾਂ ਨੇ ਰੁਕ ਕੇ ਕਿਹਾ ਆਪਣੇ ਦੋਸਤ ਨੂੰ, ਉਹਨਾਂ ਨੇ ਕਿਹਾ ਬਈ ਮਹਿਮੂਦ ਜੀਂਦਾ ਹੈ ਕਿ ਮਰ ਗਿਆ ਹੈ? ਉਹਨੇ ਕਿਹਾ ਜੀ ਜੀਣਾ। ਤੇ ਉਹਨੇ ਕਿਹਾ ਫਿਰ ਮੈਦਾਨ ਦੇ ਵਿੱਚ ਮੇਰੇ ਨਾਲ ਨੱਚ। ਮਤਲਬ ਇਹ ਸੀ ਗੱਲ ਕਰਨ ਦਾ ਕਿ ਜਿਹੜੇ ਸੂਫੀ ਨੇ ਅਸੀਂ ਉਹਨਾਂ ਨੂੰ ਸੂਫੀ ਯਾਨੀ ਕਿ ਉਹ ਵੀ ਸੂਫੀ ਵੈਸੇ ਉਹ ਕਲਵਾਉਂਦੇ ਨੇ, ਲੇਕਿਨ ਜਿਹੜੀ ਤਸੱਵੁਫ ਦੇ ਜਿਹੜੇ ਸੂਫੀ ਨੇ ਉਹ ਪ੍ਰੋ ਪੀਪਲ ਹੁੰਦੇ ਨੇ, ਲੋਕਾਂ ਦੀ ਬੋਲੀ, ਲੋਕਾਂ ਦੇ ਕਲਚਰ ਨਾਲ ਜੁੜੇ ਹੁੰਦੇ ਨੇ ਔਰ ਵਾਹਦਤੁਲ ਵਜੂਦ ਦੇ ਕਾਇਲ ਹੁੰਦੇ ਨੇ। ਉਹਨਾਂ ਦੀ ਆਪਣੀ ਇੱਕ ਥਿਓਲੋਜੀ ਹੈ। ਇਹ ਸਾਰੇ ਸਿਲਸਿਲੇ ਇੱਕੋ ਜਿਹੇ ਨਹੀਂ ਹੈ, ਕੁਝ ਸਿਲਸਿਲੇ ਉਹ ਉਸ ਤਰ੍ਹਾਂ ਦੇ ਨੇ, ਕੁਝ ਇਸ ਤਰ੍ਹਾਂ। ਜੀ ਸਰ, ਸਾਡੇ ਨਾਲ ਆਮਰ ਰਿਆਜ਼ ਸਾਹਿਬ ਨੇ, ਉਹਨਾਂ ਨੇ ਵੀ ਇਹੋ ਹੀ ਕੁਐਸਚਨ ਤਕਰੀਬਨ ਕੀਤਾ ਸੀ ਕਿ ਕੁਝ ਸੂਫੀ ਜਿਹੜੇ ਨੇ ਉਹ ਵਾਰ ਐਫਰਟਸ ਨੂੰ ਔਰ ਸਪੋਰਟ ਕਰਦੇ ਨੇ, ਕਿੰਗ ਨੂੰ ਪ੍ਰੇਜ਼ ਕਰਦੇ ਨੇ, ਤੇ ਜੇ ਇਹ ਗੱਲ ਸੱਚ ਹੈ ਤੇ ਤੁਸੀਂ ਉਹਨਾਂ ਨੂੰ ਕਿੱਥੇ ਪਲੇਸ ਕਰਦੇ ਹੋ? ਮੇਰੇ ਖਿਆਲ ਤੁਸੀਂ ਉਹਦਾ ਜਵਾਬ ਦੇ ਦਿੱਤਾ ਹੈ, ਅਮਰ ਸਾਹਿਬ ਨੂੰ ਮਿਲ ਗਿਆ ਹੋਏਗਾ। ਸਰ ਇਹ ਜਿਹੜਾ ਲਫ਼ਜ਼ ਸੂਫੀ ਦਾ ਹੈ ਜੀ ਇਹ ਬਾਬਿਆਂ ਵਾਸਤੇ ਵਰਤਿਆ ਜਾਂਦਾ ਹੈ, ਲੇਕਿਨ ਕੀ ਤੁਹਾਨੂੰ ਕਦੀ ਉਹਨਾਂ ਨੇ ਆਪਣੀ ਸ਼ਾਇਰੀ 'ਚ ਆਪਣੇ ਲਈ ਇਹ ਲਫ਼ਜ਼ ਵਰਤਿਆ ਸੂਫੀ ਦਾ? ਜੀ ਸੂਫੀ ਦੇ ਲਫ਼ਜ਼ ਤੇ ਉਹਨਾਂ ਨੇ ਨਹੀਂ ਵਰਤਿਆ। ਸੂਫੀ ਜਿਹੜਾ ਨਾ ਜੀ ਉਹ ਹੈਗਾ ਬਾਅਦ ਦੇ ਵਿੱਚ, ਯਾਨੀ ਕਿ ਕੁਝ ਲੋਕਾਂ ਨੇ ਵਰਤਿਆ, ਲੇਕਿਨ ਇਹ ਸੂਫੀ ਦਾ ਲਫ਼ਜ਼ ਉਹਨਾਂ ਦਰਵੇਸ਼ੀ ਦਾ ਲਫ਼ਜ਼ ਵਰਤਿਆ। ਮਤਲਬ ਬਾਬਾ ਫਰੀਦ ਨੇ ਦਰਵੇਸ਼ੀ ਦਾ ਲਫ਼ਜ਼ ਵਰਤਿਆ, ਬੁੱਲੇ ਸ਼ਾਹ ਜਿਹੜੇ ਨੇ ਉਹਨਾਂ ਨੇ ਵੀ ਸੂਫੀ ਦਾ ਲਫ਼ਜ਼ ਇਸ ਤਰੀਕੇ ਨਾਲ ਨਹੀਂ ਵਰਤਿਆ। ਲੇਕਿਨ ਅਗਰ ਤੁਸੀਂ ਇਹਨਾਂ ਸੂਫੀਆਂ ਨੂੰ ਯਾਨੀ ਕਿ ਅਸੀਂ ਸੂਫੀ ਦੀ ਪਹਿਲੇ ਡਿਫਾਈਨ ਕਰ ਲਈਏ ਕਿ ਸੂਫੀ ਹੈ ਕੌਣ, ਯਾਨੀ ਕਿ ਅਸੀਂ ਕਿਹਨੂੰ ਸੂਫੀ ਕਹਿ ਸਕਦੇ ਹਾਂ? ਜਿਹੜਾ ਦਰਬਾਰ ਤੋਂ ਬਾਹਰ ਹੈ, ਜਿਹੜਾ ਲੁਕਾਈ ਦੇ ਨਾਲ ਜੁੜਿਆ ਹੈ, ਜਿਹੜਾ ਕਿ ਇਨਸਾਨਾਂ ਦੀ ਬਰਾਬਰੀ ਔਰ ਰੂਹਾਨੀ ਬਰਾਬਰੀ ਦਾ ਕਾਇਲ ਹੈ, ਵਾਹਦਤੁਲ ਵਜੂਦ ਦਾ ਕਾਇਲ ਹੈ, ਜਿਹੜਾ ਬੰਦਾ ਕਿ ਹਮਲਾ ਆਵਰਾਂ ਦੀਆਂ ਤੇ ਘੋੜਿਆਂ ਦੀਆਂ ਵਾਕਾਂ ਫੜ ਕੇ ਤੇ ਉਹਨੇ ਇੱਜ਼ਤ ਨਹੀਂ ਕਮਾਈ, ਬਲਕਿ ਉਹਨਾਂ ਨਾਲ ਜਿਵੇਂ ਕਿ ਬੁੱਲੇ ਸ਼ਾਹ ਵੀ ਨਾਦਰ ਸ਼ਾਹ ਅਬਦਾਲੀ ਦੇ ਯਾਨੀ ਕਿ ਉਹਨਾਂ ਦੇ ਹਮਲੇ ਦੇ ਵਿੱਚ, ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਦੇ ਵਿੱਚ ਜਾਂ ਸ਼ਾਇਦ ਨਾਦਰ ਸ਼ਾਹ ਅਬਦਾਲੀ ਦੇ ਹਮਲੇ ਦੇ ਵਿੱਚ ਉਹ ਆਪ ਲੜੇ। ਯਾਨੀ ਕਿ ਸੂਫੀ ਜਿਹੜਾ ਹੈ ਨਾ ਜੀ ਉਹ ਅਸੀਂ ਉਹਨੂੰ ਕਹਿ, ਸਾਨੂੰ ਡਿਫਾਈਨ ਕਰਨਾ ਪਏਗਾ ਕਿ ਸੂਫੀ ਜਿਹੜਾ ਹੈ ਨਾ ਜੀ ਉਹ ਅਸੀਂ ਹਰ ਇੱਕ ਨੂੰ ਸੂਫੀ ਨਹੀਂ ਕਹਿ ਸਕਦੇ। ਸੂਫੀ ਦੀ ਵੀ ਇੱਕ ਡੈਫੀਨੇਸ਼ਨ ਹੋਣੀ ਚਾਹੀਦੀ ਹੈ ਜਿਹੜੀ ਕਿ ਮੈਂ ਸਮਝਦਾ ਜਿਹੜੀਆਂ ਡਾਇਮੈਂਸ਼ਨਸ ਮੈਂ ਬਿਆਨ ਕੀਤੀਆਂ ਨੇ, ਮੈਂ ਸਮਝਦਾ ਇਹਦੇ ਉੱਤੇ ਸੂਫੀ ਸਿਰਫ ਉਹ ਕਰਵਾ ਸਕਦਾ ਹੈ ਜਿਹੜਾ ਕਿ ਲੋਕਾਂ ਦੇ ਦਰਮਿਆਨ ਅਮਨ ਦੀ ਗੱਲ ਕਰੇ, ਬਰਾਬਰੀ ਦੀ ਗੱਲ ਕਰੇ, ਰੂਹਾਨੀ ਬਰਾਬਰੀ ਦੀ ਗੱਲ ਕਰੀਏ, ਲੋਕਾਂ ਦੇ ਕਲਚਰ ਨਾਲ ਜੁੜਿਆ। ਮਸਲਨ ਬਾਬਾ ਫਰੀਦ ਜਿਹੜੇ ਸਨ ਉਹ ਅਰਬੀ ਔਰ ਫਾਰਸੀ ਦੇ ਆਲਮ ਸਨ ਆਪਣੇ ਜ਼ਮਾਨੇ ਦੇ ਬਹੁਤ ਵੱਡੇ। ਉਹ ਚਾਹੁੰਦੇ ਤੇ ਕਸੀਦਾ ਲਿਖ ਕੇ ਕਿਸੇ ਬਾਦਸ਼ਾਹ ਦਾ ਦਰਬਾਰ ਵਿੱਚ ਵੀ ਵੜ ਸਕਦੇ ਸਨ, ਲੇਕਿਨ ਉਹਨਾਂ ਨੇ ਇੰਝ ਨਹੀਂ ਕੀਤਾ। ਉਹਨਾਂ ਨੇ ਲੁਕਾਈ ਦੇ ਨਾਲ ਗੱਲ ਕਰਨੀ ਸੀ, ਲੁਕਾਈ ਨੂੰ ਦੱਸਣਾ ਸੀ ਕਿ ਜਿਹੜਾ ਨਾ ਸਾਡੀ ਕੀ ਹਸੀਅਤ ਹੈ, ਤੇ ਪੰਜਾਬੀ ਜ਼ਬਾਨ ਜਿਹੜੀ ਹੈ ਉਹਦੇ ਵਿੱਚ ਗੱਲ ਕਰਨ ਦਾ ਸਿਰਫ ਮਕਸਦ ਇਹ ਸੀ, ਜਿਹੜੀ ਕਿ ਉਸ ਜ਼ਮਾਨੇ ਦੇ ਵਿੱਚ ਅਰਬੀ ਫਾਰਸੀ ਨਹੀਂ ਜਾਣਦੀ ਸੀ, ਉਹ ਮਕਸਦ ਇਹ ਸੀ ਕਿ ਦਰਬਾਰ ਵੱਲੇ ਨਹੀਂ ਉਹਨਾਂ ਨੇ ਮੂੰਹ ਕੀਤਾ, ਦਰਬਾਰ ਨੂੰ ਕੰਡ ਕੀਤੀ, ਲੁਕਾਈ ਵੱਲੇ ਮੂੰਹ ਕੀਤਾ। ਅੱਛਾ, ਲੁਕਾਈ ਵੱਲੇ ਇਸ ਵਾਸਤੇ ਵੀ ਪੰਜਾਬੀ ਜ਼ਬਾਨ ਦੀ ਕੋਈ ਜਿਹੜੀ ਸੀ ਉਸ ਵਕਤ ਦਰਬਾਰ ਦੇ ਵਿੱਚ ਅਰਬੀ ਔਰ ਫਾਰਸੀ ਦਰਬਾਰ ਦੇ ਵਿੱਚ ਕੋਈ ਵੈਲਿਊ ਨਹੀਂ ਸੀ। ਗੱਲ ਸੀ ਕਿ ਉਹ ਬੰਦਿਆਂ ਦੀ ਪਛਾਣ ਕਰਾਣੀ ਸੀ, ਉਸ ਤਬਕੇ ਦੀ ਪਛਾਣ ਕਰਾਣੀ ਸੀ, ਜਿਸ ਤਬਕੇ ਦੀ ਇਹ ਬੋਲੀ ਸੀ ਉਹ ਦਰਬਾਰਾਂ ਨੂੰ ਵੀ ਪਤਾ ਲੱਗ ਗਿਆ ਵੀ ਇਸ ਕਿਸਮ ਦੀ ਜਿਹੜੀ ਹੈ ਨਾ ਜੀ ਇਹ ਲੋਕ ਵੀ ਮੌਜੂਦ ਨੇ ਇੱਥੇ। ਇਸ ਵਾਸਤੇ ਜਿਹੜਾ ਨਾ ਜੀ ਸੂਫੀ ਸਿਰਫ ਪ੍ਰੋ ਪੀਪਲ ਲੋਕਾਂ ਨੂੰ, ਹਿਊਮਨਿਸਟ ਲੋਕਾਂ ਨੂੰ ਅਸੀਂ ਕਹਿ ਸਕਦੇ ਹਾਂ, ਅਗਰਚੇ ਉਹ ਮੈਟਾਫਿਜ਼ਿਕਸ ਦੇ ਅੰਦਰ ਹੀ ਹੁੰਦੇ ਨੇ। ਤੇ ਕਿਉਂਕਿ ਜੀ ਬਿਜਲੀ ਚਲੀ ਗਈ, ਇਸ ਵਾਸਤੇ ਤੁਸੀਂ ਗੱਲ ਕਰੋ, ਮੈਂ ਤਾਂ ਗੱਲ। ਜੀ ਸਰ, ਤੁਸੀਂ ਸਾਨੂੰ ਨਜ਼ਰ ਆ ਰਹੇ ਹੋ, ਬਿਜਲੀ ਆਵਾਜ਼ ਵੀ ਆ ਰਹੀ ਹੈ, ਤੁਸੀਂ ਸਾਨੂੰ ਨਜ਼ਰ ਆ ਰਹੇ ਹੋ। ਸਰ ਕੁਐਸਚਨ ਇਹ ਸੀ ਕਿ ਜਿਸ ਤਰ੍ਹਾਂ ਅਸੀਂ ਸੁਣਦੇ ਹਾਂ ਸੂਫੀਜ਼ਮ ਦੇ ਬਹੁਤ ਸਾਰੇ ਲੈਕਚਰ ਦੇ ਵਿੱਚ ਕਿ ਸੂਫੀ ਲੱਕੜ ਦੇ
ਬਰਤਨ ਇਸਤੇਮਾਲ ਕਰਦੇ ਸਨ ਜਾਂ ਲੱਕੜ ਦੀਆਂ ਜੁੱਤੀਆਂ ਪਾਉਂਦੇ ਸਨ, ਤੇ ਇਹ ਗੱਲਾਂ ਅਸੀਂ ਸੁਣਨੇ। ਦੂਜਾ ਤੁਸੀਂ ਕਿਹਾ ਕਿ ਜਿਹੜੀ ਜੀ ਜੀ ਜਿਹੜੀ ਗੱਲ ਹੈ ਨਾ ਜੀ, ਇਹ ਲੱਕੜ ਵਾਲੀ, ਇਹ ਖਾਸ ਤੌਰ ਦੇ ਉੱਤੇ ਲੱਕੜ ਦੀ ਰੋਟੀ ਜਿਹੜੀ ਹੈ ਨਾ ਜੀ, ਇੱਥੇ ਅਸੀਂ ਬਣਾ ਕੇ ਰੱਖੀ ਹੋਈ ਹੈ ਲੱਕੜ ਦੀ ਰੋਟੀ। ਬਾਬਾ ਫਰੀਦ ਜਿਹੜੇ ਨੇ, ਉਹਨਾਂ ਦਾ ਇੱਕ ਸ਼ਲੋਕ ਹੈ ਕਿ ਫਰੀਦਾ ਰੋਟੀ ਮੇਰੀ ਕਾਟ ਕੀ ਤੇ ਲਾਵਨ ਮੇਰੀ ਭੁੱਖ, ਜਿੰਨਾ ਖਾਦੀ ਚੋਪੜੀ ਗਨੇ ਸਹਿਣਗੇ ਦੋ। ਅੱਛਾ, ਇਹ ਇੱਕ ਅੰਗ ਜਿਹੜਾ ਨਾ, ਇੱਕ ਪਹਿਲੂ ਜਿਹੜਾ ਇਹਦਾ ਹੈ, ਉਸ ਨੂੰ ਜ਼ਰਾ ਮਤਲਬ ਇਹ ਥੋੜਾ ਜਿਹਾ ਧਿਆਨ ਦੇਣਾ ਕਿ ਬਾਬਾ ਫਰੀਦ ਦਾ ਸਮਾਜ ਵੀ ਜਿਹੜਾ ਵਸੇਬ ਹੈ, ਉਹ ਤਬਕਾਤੀ ਸਮਾਜ ਹੈ, ਮੇਲਬੰਦ ਵਸੇਬ ਹੈ, ਜਿੱਦਾਂ ਕਿ ਉਹ ਇਜ਼ਹਾਰ ਕਰਦੇ ਨੇ ਕਿ ਫਰੀਦਾ ਇੱਕ ਨਾ ਆਟਾ ਅਗਲਾ ਦਿਖਣਾ ਨਹੀਂ ਲਾਉ। ਇੱਕ ਪਾਸੇ ਲੋਕਾਂ ਦੇ ਵਾਸਤੇ ਰਿਜ਼ਕ ਦੀ ਫਰਾਵਾਨੀ ਹੈ, ਇੱਕ ਪਾਸੇ ਤੰਗ ਨੇ ਲੋਕ ਬੜੇ, ਜ਼ਿੰਦਗੀ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਬੜੀ ਮੁਸ਼ਕਲਾਂ ਦੇ ਨਾਲ ਗੁਜ਼ਰਦੀ ਹੈ। ਅੱਛਾ, ਜਿਵੇਂ ਮੈਂ ਕਿਹਾ ਵੀ ਸ਼ਾਇਰੀ ਜਿਹੜੀ ਹੈ, ਸੂਫੀ ਦੀ ਜਿਹੜੀ ਸ਼ਾਇਰੀ, ਉਹ ਹਮੇਸ਼ਾ ਸਿੰਬੋਲਿਕ ਹੁੰਦੀ ਹੈ। ਅੱਗੇ ਉਹਨਾਂ ਨੇ ਜਾ ਕੇ ਕਿਹਾ ਵੀ ਰੋਟੀ ਮੇਰੀ ਕਾਟ ਕੀ ਤੇ ਲਾਵਨ ਮੇਰੀ ਭੁੱਖ। ਜਿਹੜੇ ਕਾਟ ਕੀ ਰੋਟੀ ਦਾ ਮਤਲਬ ਹੈ ਲੱਕੜ ਦੀ ਰੋਟੀ। ਲੱਕੜ ਦੀ ਰੋਟੀ ਕੀ ਹੈ? ਇੱਕ ਇਹ ਸਿੰਬੋਲਿਕ ਹੈ ਕਿ ਜਿਹੜਾ ਮਿਹਨਤ ਕਰਨ ਵਾਲਾ ਹੈ ਬੰਦਾ, ਜਿਹੜਾ ਕਿ ਜ਼ਿੰਦਗੀ ਨੂੰ ਚਲਾ ਰਿਹਾ ਹੈ, ਜਿੰਨਾ ਕਿ ਆਪਣੀ ਮਿਹਨਤ ਨਾਲ ਪੈਦਾਵਾਰ ਕਰਨੀ ਹੈ, ਉਹ ਲੋਕ, ਉਹਨਾਂ ਦੀ ਰੋਟੀ ਬੜੇ ਹੀ ਵਕਤਾਂ ਦੀ ਰੋਟੀ ਹੈ ਔਰ ਬੜੀ ਮੁਸ਼ਕਿਲਾਂ ਦੇ ਨਾਲ ਕਮਾਈ ਹੋਈ ਰੋਟੀ ਹੈ। ਤੇ ਜਿਹੜੀ ਰੋਟੀ ਕਾਟ ਕੀ ਤੇ ਚੋਪੜੀ ਦਾ ਕੰਪੈਰੀਜ਼ਨ ਹੈ, ਉਹ ਇਹ ਹੈਗਾ ਕਿ ਰੋਟੀ ਜਿਹੜੀ ਹੈ ਨਾ ਜੀ, ਇੱਕ ਬੰਦਾ ਅਗਰ ਸਾਰੀ ਰੋਟੀਆਂ ਦੀ ਤਰਾਵਤ ਕੱਢ ਕੇ ਤੇ ਆਪਣੀ ਰੋਟੀ ਚੁੱਪੜ ਲਵੇ ਤੇ ਬਾਕੀ ਸਾਰੀਆਂ ਰੋਟੀਆਂ ਜਿਹੜੀਆਂ ਨੇ ਉਹ ਸੁੱਕੀਆਂ ਲੱਕੜ ਵਰਗੀਆਂ ਹੋ ਜਾਣ। ਯਾਨੀ ਕਿ ਰੋਟੀ ਮੇਰੀ ਕਾਟ ਕੀ ਦਾ ਮਤਲਬ ਹੈ ਕਿ ਉਹਨੇ ਆਪਣੇ ਆਪ ਨੂੰ ਆਇਡੈਂਟੀਫਾਈ ਕਰਾਇਆ ਹੈ ਮਿਹਨਤ ਕਸ਼ ਤਬਕੇ ਦੇ ਨਾਲ, ਜਿਹਦੀ ਕਿ ਰੋਟੀ ਬੜੀ ਕਾਟ ਦੀ ਹੈ, ਜਿਹਦੀ ਕਿ ਰੋਟੀ ਬੜੀ ਵਕਤਾਂ ਦੀ ਹੈ ਔਰ ਬੜੀ ਮੁਸ਼ਕਿਲਾਂ ਦੇ ਨਾਲ ਕਮਾਈ ਹੋਈ ਹੈ, ਜਿਹਦੀ ਰੋਟੀ ਦੇ ਵਿੱਚੋਂ ਤਰਾਵਤ ਜਿਹੜੀ ਹੈ ਖਾਸ ਤਬਕੇ ਨੇ ਖੋਹ ਲਈ। ਰੋਟੀ ਮੇਰੀ ਕਾਟ ਕੀ ਤੇ ਲਾਵਤ ਮੇਰੀ ਭੁੱਖ, ਜਿੰਨਾ ਖਾਦੀ ਚੋਪੜੀ ਗਨੇ ਸਹਿਣਗੇ ਦੁੱਖ, ਕਿਉਂਕਿ ਜਿਨ੍ਹਾਂ ਨੇ ਸਾਰਿਆਂ ਦੀਆਂ ਰੋਟੀਆਂ ਦੀ ਤਰੀ ਖੋਹ ਕੇ ਤੇ ਉਹਨਾਂ ਦੀ ਰੋਟੀਆਂ ਲੱਕੜ ਦੀਆਂ ਕਰ ਦਿੱਤੀਆਂ ਨੇ ਤੇ ਆਪ ਦੀ ਰੋਟੀ ਚੁੱਪੜ ਲਈ ਹੈ। ਉਹ ਇੱਕ ਸਿੰਬੋਲਿਕ ਹੈ। ਤੇ ਇਹ ਜਿਹੜੀ ਗੱਲ ਹੈ ਨਾ ਜੀ ਕਿ ਲੱਕੜ ਦੀਆਂ ਖੜਾਵਾਂ ਪਾਉਂਦੇ ਸਨ, ਇਹਦਾ ਕੋਈ ਮਤਲਬ ਉਸ ਜ਼ਮਾਨੇ ਦੇ ਵਿੱਚ ਤਾਂ ਸਾਰੇ ਹੀ ਪਾਉਂਦੇ ਸੀ ਲੱਕੜ ਦੀਆਂ ਖੜਾਵਾਂ। ਇਹਦਾ ਜਾਂ ਕਿਸੇ ਇਸ ਗੱਲ ਦਾ ਕਿਸੇ ਵਿਚਾਰਧਾਰਾ ਨਾਲ ਤਾਲੁਕ ਨਹੀਂ। ਮਸਲਨ ਇਹ ਹੈ ਜ਼ਰੂਰ ਹੈ ਕਿ ਜਿਵੇਂ ਕਿ ਕਈ ਲੋਕ ਜਿਹੜੇ ਨੇ ਉਹ ਇੱਥੇ ਹਰੀ ਪਗੜੀ ਬੰਨ੍ਹਦੇ ਨੇ, ਅਗਰ ਜੋ ਇੱਕ ਵਿਚਾਰਧਾਰਾ ਦਾ ਇਜ਼ਹਾਰ ਹੈ, ਲੇਕਿਨ ਸੂਫੀ ਜਿਹੜਾ ਹੈ ਨਾ ਜੀ, ਉਹ ਆਪਣੇ ਕਲਚਰ ਦੇ ਨਾਲ ਜੁੜਿਆ ਹੈ। ਇਸ ਵਾਸਤੇ ਉਹਨੇ ਆਪਣੇ ਕਲਚਰ ਦੀ ਹੀ ਗੱਲ ਕਰਨੀ ਹੈ। ਤੇ ਜਿਹੜੀ ਇਹ ਕੁਝ ਜਿਹੜੀ ਸਰਕਾਰੀ ਯੂਨੀਵਰਸਿਟੀਆਂ ਦੇ ਅੰਦਰ ਜਿਹੜੀ ਦਰਬਾਰੀ ਸੋਚ ਹੈ ਤਸਵੁਫ ਦੇ ਬਾਰੇ ਵਿੱਚ, ਦਰਬਾਰ ਦੀ ਜਿਹੜੀ ਸੋਚ ਹੈ ਤਸਵੁਫ ਦੇ ਬਾਰੇ ਵਿੱਚ, ਉਹ ਇਹਦੇ ਦੂਸਰੇ ਅੰਗ ਨੂੰ, ਦੂਸਰੇ ਪਹਿਲੂ ਨੂੰ ਨਜ਼ਰਅੰਦਾਜ਼ ਕਰਨ ਵਾਲੀ ਸੋਚ ਹੈ ਕਿ ਇਹ ਲੋਕ ਇਹ ਵਿਚਾਰਧਾਰਾ ਹੈ। ਤਸਵੁਫ ਸੂਫੀਜ਼ਮ ਇੱਕ ਵਿਚਾਰਧਾਰਾ ਹੈ, ਫਿਰ ਉਹਦੀ ਪ੍ਰੈਕਟਿਸਿਸ ਵੀ ਹੈਗੇ ਨੇ। ਯਾਨੀ ਕਿ ਇਹਦੇ ਜਿੱਦੇ ਮੂੰਹ ਆਖਦੇ ਨੇ ਜੀ ਉਹਨੀਆਂ ਗੱਲਾਂ, ਐਵੇਂ ਸੂਫੀਜ਼ਮ ਦੇ ਬਾਰੇ ਬਹੁਤ ਸਾਰੇ ਲੋਕਾਂ ਨੇ ਬਹੁਤ ਕੀਤੀ, ਲੇਕਿਨ ਜਿਹੜੀ ਕਾਮਨ ਚੀਜ਼ ਹੈ ਜਿਹੜੀ ਸਾਰੀਆਂ ਸੂਫੀਆਂ ਦੇ ਵਿੱਚ ਤਕਰੀਬਨ ਹੈ, ਉਹ ਹੈਗਾ ਕਿ ਇਹ ਪ੍ਰੋ ਪੀਪਲ ਮੈਟਾਫਿਜ਼ਿਕਸ ਜਿਹੜੀ ਹੈ ਨਾ ਜੀ, ਉਹ ਹੈਗੀ ਹੈ। ਔਰ ਮਸਲਨ ਬਾਬਾ ਫਰੀਦ ਜਿਹੜੇ ਨੇ, ਉਹਨਾਂ ਨੇ ਤੇ ਜਿਹੜੀਆਂ ਇਨਸਾਨ ਦੀਆਂ ਜਿਹੜੀ ਸਰੀਰਕ ਲੋੜਾਂ ਨੇ ਨਾ ਜੀ, ਉਹਦੇ ਬਾਰੇ ਆਖਿਆ ਵੀ 3.5 ਮਨ ਦੇਵੜੀ ਤੇ ਚੱਲੇ ਪਾਣੀ ਅੰਨ। ਯਾਨੀ ਕਿ ਉਹਨੇ ਕਿਹਾ ਜੀ ਜਿਸਮ ਜਿਹੜਾ ਹੈ ਨਾ ਜੀ, ਉਹ ਤੁਹਾਡਾ ਅੰਨ ਔਰ ਪਾਣੀ ਨਾਲ ਇੱਕ ਮਟੀਰੀਅਲਿਸਟਿਕ ਅਪਰੋਚ ਹੈ। ਯਾਨੀ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਨਾ ਜੀ, ਮੈਂ ਜਿਵੇਂ ਉਹਨਾਂ ਦੇ ਬਾਰੇ ਜੀ ਮਸ਼ਹੂਰ ਹੈ ਕਿ ਉਹ ਤਾਂ ਜੀ ਖਾਂਦੇ ਕੁਛ 24 ਸਾਲ ਲਟਕੇ ਰਹੇ ਖੂਹ ਦੇ ਵਿੱਚ, ਉਹਨਾਂ ਨੇ ਜਨਾਬ ਕਿਲਾ ਬਖੂਸ ਕਿਤੇ ਸਰਕਾਰੀ ਦਰਬਾਰੀ ਤਸਵੁਫ ਹੈਗਾ। ਯਾਨੀ ਕਿ ਸਰਕਾਰੀ ਔਰ ਦਰਬਾਰੀ ਤਸਵੁਫ ਜਿਹੜਾ ਹੈ, ਉਹ ਹੀ ਕੁਛ ਹੈਗਾ ਜਿਹੜਾ ਕਿ ਸ਼ਰੀਅਤ ਨੂੰ ਔਰ ਜਿਹੜੇ ਕੁਛ ਜਿਹੜੇ ਸੂਫੀਆਂ ਨੇ ਲੜਾਈ ਦੀ ਗੱਲ ਕੀਤੀ, ਉਹ ਸੂਫੀ ਨਹੀਂ ਮੰਨੇ ਜਾ ਸਕਦੇ, ਕਿਉਂਕਿ ਇਹਨਾਂ ਨੇ ਤਾਂ ਭਗਤੀ ਦੀ ਗੱਲ ਕੀਤੀ ਹੈ, ਪਿਆਰ ਦੀ ਗੱਲ ਕੀਤੀ। ਜਿਵੇਂ ਬਾਬਾ ਸਾਹਿਬ ਨੇ ਕਿਹਾ ਜੀ ਮੈਨੂੰ ਕੈਂਚੀ ਨਾ ਦਿਓ, ਮੈਨੂੰ ਸੂਈ ਦਿਓ, ਮੈਂ ਤੋੜਨ ਨਹੀਂ ਆਇਆ ਇਨਸਾਨਾਂ ਨੂੰ, ਮੈਂ ਉਹਨਾਂ ਨੂੰ ਆਪਸ ਦੇ ਵਿੱਚ ਜੋੜਨ ਆਇਆ, ਉਹਨਾਂ ਨੂੰ ਮੈਂ ਸੀਨ ਆਇਆ। जी सर, खोला चीमा ने क्वेश्चन किया है कि खवातीन दा सूफी इज़म जलाए थे, सूफी घट ने या बिल्कुल ही नहीं है, ਇਹਦੀ ਕੀ ਵਜ੍ਹਾ? ਇਹਦੀ ਵਜ੍ਹਾ ਹੈ ਜੀ ਕਿ ਖਵਾਤੀਨ ਜਿਹੜੀਆਂ ਨੇ ਉਹ ਮਸਲਾ ਰਾਬਿਆ ਬਸੀ ਜਿਹੜੀਆਂ ਨੇ, ਉਹ ਤੇ ਸੂਫੀ ਹੈ ਨਾ, ਬਲਕਿ ਕਲੰਦਰ ਗਿਣਨੇ ਅਸੀਂ ਉਹਨਾਂ ਨੂੰ। ਘੱਟ ਹੋਣ ਦਾ ਮਤਲਬ ਹੈ ਕਿ ਜਿਹੜੀ ਸੋਸਾਇਟੀ ਮੇਲ ਡੋਮੀਨੇਟ ਸੋਸਾਇਟੀ ਹੈ ਨਾ,
मतलब एक मर्द प्रधान समाज है जिहड़ा ਉਹਦੇ ਅੰਦਰ ਫਿਰ ਉਨੇ ਹੀ ਹਿੱਸੇ ਦੇ ਵਿੱਚ ਹੀ ਪੈਦਾ ਹੁੰਦੀਆਂ ਨੇ ਕਿਉਂਕਿ ਅਗਰ ਔਰਤਾਂ ਵੀ ਅਗਰ ਉਸ ਵਿਚਾਰਧਾਰਾ ਦੇ ਨਾਲ ਫਿਲਾਸਫੀ ਦੇ ਨਾਲ ਜੁੜੀਆਂ ਹੀ ਹੁੰਦੀਆਂ ਔਰ ਇਹਦੇ ਅੰਦਰ ਜਿਹੜਾ ਨਹੀਂ ਹੁੰਦਾ ਤੇ ਉਹ ਇਸ ਵਾਸਤੇ ਔਰਤਾਂ ਨੂੰ ਅਸੀਂ ਕਹਿ ਸਕਦੇ ਸਾਂ ਕਿ ਉਹਨਾਂ ਨੇ ਬਰਾਬਰ ਦਾ ਹੀ ਹਿੱਸਾ ਪਾਉਣਾ ਸੀ ਉਹਦੇ ਵਿੱਚ ਇਸ ਵਾਸਤੇ ਘੱਟ ਨੇ ਕਿ ਕਿਉਂਕਿ ਸੁਸਾਇਟੀ ਦੀ ਹਰ ਦੇ ਵਿੱਚ ਕਹਿੰਦੇ ਬਲਕਿ ਤੇ ਸੂਫੀਆਂ ਨੇ ਤਾਂ ਜਿਹੜਾ ਨਾ ਜੀ ਉਹ ਬੜਾ ਔਰਤਾਂ ਨੂੰ ਬਰਾਬਰ ਦਾ ਯਾਨੀ ਕਿ ਦਰਜਾ ਖਾਸ ਤੌਰ ਤੇ ਕਿਉਂਕਿ ਬਾਬਾ ਫਰੀਦ ਦੀ ਆਪਾਂ ਗੱਲ ਮਤਲਬ ਕਰਦੇ ਪਏ ਇਸ ਦੇ ਹਵਾਲੇ ਦੇ ਨਾਲ ਤੇ ਤੁਹਾਨੂੰ ਪਤਾ ਹੈ ਕਿ ਸੂਫੀਆਂ ਨੇ ਜਿਹੜਾ ਸਮਾਜ ਦਾ ਕਮਜ਼ੋਰ ਤਰੀਨ ਹਿੱਸਾ ਹੈ ਯਾਨੀ ਕਿ ਮਰਦ ਪ੍ਰਧਾਨ ਸਮਾਜ ਦੇ ਵਿੱਚ ਤਬਕਾਤੀ ਇੱਕ ਤੇ ਕਮਜ਼ੋਰ ਇੱਕ ਤਬਕੇ ਕਮਜ਼ੋਰ ਨੇ ਤਬਕਿਆਂ ਦੇ ਅੰਦਰ ਫਿਰ ਉਸ ਤੋਂ ਵੀ ਕਮਜ਼ੋਰ ਜਿਹੜੀ ਉਹ ਔਰਤ ਹੈ ਉਹਨਾਂ ਨੇ ਆਪਣੇ ਆਪ ਨੂੰ ਉਹਦੇ ਨਾਲ ਆਇਡੈਂਟੀਫਾਈ ਕਰਾ ਕੇ ਕਮਜ਼ੋਰ ਤਰੀਨ ਤਬਕਿਆਂ ਦੇ ਨਾਲ ਤੇ ਉਹਨਾਂ ਨੇ ਤੁਸੀਂ ਵੇਖਦੇ ਹੋ ਜੀ ਕਿ ਉਹਨਾਂ ਨੇ ਔਰਤਾਂ ਦੇ ਹਵਾਲੇ ਨਾਲ ਗੱਲ ਕੀਤੀ ਕਿ ਸਹੁਰੇ ਢੋਈ ਨਾਲ ਹੈ ਤੇ ਮਤਲਬ ਪੇਕੇ ਨਹੀਂ ਥਾਉ ਤੇ ਪਿਰ ਵਾਤੜੀ ਨਾ ਪੁੱਛੇ ਤੇ ਧਨ ਸੁਹਾਗਣ ਨਾ ਹੋ ਯਾਨੀ ਕਿ ਬਾਬਾ ਫਰੀਦ ਵੀ ਤੋਂ ਹੀ ਇਹ ਰੀਤ ਮੌਜੂਦ ਹੈ ਕਿ ਉਹਨਾਂ ਨੇ ਜਿਹੜੀ ਔਰਤ ਵੱਲੋਂ ਹੋ ਕੇ ਯਾਨੀ ਕਿ ਮੁਆਸ਼ਰੇ ਦਾ ਪਸਮਾਨਦਾ ਪਿਸਿਆ ਹੋਇਆ ਤਬਕੇ ਦੀ ਇੱਕ ਨੁਮਾਇੰਦਾ ਹੋ ਕੇ ਤੇ ਉਹਨਾਂ ਨੇ ਇਹ ਗੱਲ ਕੀਤੀ ਹੈ ਸੂਫੀਆ ਨੇ ਕੀਤਾ ਬਲਕਿ ਇੱਕ ਵਾਕਿਆ ਜਿਹੜਾ ਹੈ ਉਹ ਬਾਬਾ ਫਰੀਦ ਉਹ ਸੀਰੁਲ ਔਲੀਆ ਦੇ ਵਿੱਚ ਲਿਖਿਆ ਹੈ ਬਾਬਾ ਫਰੀਦ ਦਾ ਇੱਕ ਵਾਕਿਆ ਕਿ ਇੱਕ ਸ਼ਾਇਰਾ ਸੀ ਖਾਤੂਨ ਸ਼ਾਇਰੀ ਕਰਦੀ ਸੀ ਤੇ ਬਾਬਾ ਫਰੀਦ ਜਿਹੜੇ ਸਨ ਨਾ ਜੀ ਉਹ ਉਹਨਾਂ ਨੂੰ ਆਈ ਮਿਲਣ ਤੇ ਉਹਨਾਂ ਨੇ ਆਪਣੇ ਦੋਸਤ ਨੂੰ ਕਿਹਾ ਵੀ ਉਹ ਜਿਹੜਾ ਨਾ ਜੀ ਉਹ ਖਾਤੂਨ ਆਈ ਸ਼ਾਇਰ ਆਇਆ ਸ਼ਾਇਰ ਤੇ ਉਹਨੇ ਥੋੜੀ ਜਿਹੀ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਕਹਿੰਦੀ ਸ਼ਾਇਰ ਨਹੀਂ ਹੈਗੀ ਇਹ ਸ਼ਾਇਰਾ ਹੈ ਉਹਨੇ ਕਿਹਾ ਵੀ ਜਦੋਂ ਸ਼ੇਰ ਨਿਕਲਦਾ ਜੰਗਲ ਵਿੱਚ ਕੋਈ ਨਹੀਂ ਕਹਿੰਦਾ ਸ਼ੇਰ ਨਹੀਂ ਕਿ ਸ਼ੇਰ ਹੀ ਹੁੰਦਾ ਯਾਨੀ ਕਿ ਇਹ ਉਹਨਾਂ ਦਾ ਇੱਕ ਯਾਨੀ ਕਿ ਉਹਨਾਂ ਨੇ ਔਰਤ ਨੂੰ ਉਹ ਮੁਕਾਮ ਦਿੱਤਾ ਹੈ ਕਿ ਆਪ ਉਹਨਾਂ ਨੇ ਔਰਤ ਵੱਲ ਹੋ ਕੇ ਗੱਲ ਜਿਹੜੀ ਨੇ ਜੀ ਕੀਤੀ ਅੱਛਾ ਜਿਹੜੀ ਇੱਕ ਗੱਲ ਜਿਹੜੀ ਵਿੱਚੋਂ ਇੱਕ ਵਾਕਿਆ ਹੋਰ ਰਹਿ ਗਿਆ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜ਼ਕਾਤ ਜਿਹੜੀ ਹੈ ਨਾ ਜੀ ਉਹ ਇੱਕ 2.5% ਹਿੱਸਾ ਜਿਹੜਾ ਜੀ ਜ਼ਕਾਤ ਯਾਨੀ ਕਿ ਜਿਹੜੀ ਹੈ ਨਾ ਕੰਸੈਂਟਰੇਸ਼ਨ ਆਫ ਵੈਲਥ ਦਾ ਇੱਕ ਬਿਹਤਰੀਨ ਜਵਾਬ ਹੈਗਾ ਕਿ ਤੁਸੀਂ 2.5% ਦੇ ਦਿਓ ਤੇ ਬਾਕੀ ਸਾਡਾ ਪਾਕ ਤੇ ਪਵਿੱਤਰ ਹੈ ਬਾਬਾ ਫਰੀਦ ਕੋਲ ਨੂੰ ਕਿਸੇ ਨੇ ਪੁੱਛਿਆ ਕਿ ਜਨਾਬ ਜ਼ਕਾਤ ਜਿਹੜੀ ਨਾ ਜੀ ਉਹ ਕੀ ਹੈ ਉਹਨਾਂ ਨੇ ਕਿਹਾ ਜੀ ਕਿ ਜ਼ਕਾਤ ਜਿਹੜੀ ਹੈ ਨਾ ਜਿਹੜੀ ਸ਼ਰੀਅਤ ਦੀ ਜ਼ਕਾਤ ਹੈ ਉਹ ਹੈ ਵੀ 100 ਚੋਂ 2.5 ਤੁਸੀਂ ਦੇਣਾ ਹੈ ਟੈਕਸ ਜਿਹੜਾ ਨਾ ਜੀ ਉਹ ਡਿਵਾਈਨ ਟੈਕਸ ਹੈ ਤੇ ਹਕੀਕਤ ਦੀ ਹੈ ਵੀ 2.5 ਰੱਖ ਲਓ ਤੇ 97.5 ਦੇ ਦਿਓ ਤੇ ਉਹਨੇ ਅਗਰ ਵੀ ਸਾਡੀ ਜਿਹੜੀ ਹੈ ਨਾ ਇਹ ਹੈਗੀ ਵੀ ਸਾਰਾ ਕੁਝ ਹੀ ਦੇ ਦਿਓ ਰੱਖਣਾ ਹੀ ਕੁਝ ਨਹੀਂ ਆਪਣੇ ਕੋਲ ਯਾਨੀ ਕਿ ਉਹ ਮਲਕੀਅਤ ਦੀ ਨਫੀ ਵੀ ਜਿਹੜੀ ਸੀ ਉਹ ਵੀ ਉਹਦਾ ਇੱਕ ਬੜਾ ਬੁਨਿਆਦੀ ਤੌਰ ਤੇ ਹਿੱਸਾ ਹੈ ਔਰ ਇਹਦੀ ਕਿਉਂਕਿ ਅਸੀਂ ਤਸੱਵੁਫ ਨੂੰ ਆਪਣੇ ਤੌਰ ਦੇ ਉੱਤੇ ਸੂਫੀਆਂ ਦੀ ਜ਼ਿੰਦਗੀ ਨੂੰ ਆਪਣੇ ਤੌਰ ਦੇ ਉੱਤੇ ਇੱਕ ਖਾਸ ਵਿਚਾਰਧਾਰਾ ਦੇ ਨਾਲ ਜੋੜ ਕੇ ਕਿ ਸੂਫੀ ਦੀ ਜ਼ਿੰਦਗੀ ਔਰ ਸੂਫੀ ਦਾ ਕਲਾਮ ਉਹ ਇਸ ਦੁਨੀਆ ਨਾਲ ਜੁੜਿਆ ਹੈ ਨਹੀਂ ਇਸ ਦੁਨੀਆ ਤੋਂ ਵਿਛੋੜਿਆ ਹੈ ਤੇ ਅਗਲੀ ਦੁਨੀਆ ਨਾਲ ਜੁੜਿਆ ਹੈ ਇਹ ਪਹਿਲੇ ਫਰਜ਼ ਕਰਕੇ ਤਸੱਵੁਫ ਦੀ ਇਹ ਤਾਰੀਫ ਕਰਕੇ ਕਿ ਜਨਾਬ ਉਹ ਸਾਫ਼ ਕਰਨਾ ਅੰਦਰ ਨੂੰ ਕਰ ਸਾਫ਼ ਅੰਦਰ ਦੀ ਕੋਠੀ ਉਹਨੂੰ ਸਾਫ਼ ਕਰਨ ਵਾਸਤੇ ਜਿਸਮ ਨੂੰ ਇਹ ਪਹਿਲੇ ਫਰਜ਼ ਕਰਕੇ ਜਦੋਂ ਅਸੀਂ ਸ਼ੇਰਾਂ ਦੀ ਤਸ਼ਰੀਹ ਕਰਨੇ ਆ ਬਜ਼ੁਰਗਾਂ ਦੀ ਤੇ ਉਹ ਫਿਰ ਅਸੀਂ ਉਹ ਕੁਰਾ ਪੈ ਜਾਂਦੇ ਜਦੋਂ ਕਿ ਡੀਕਨਸੈਂਟਰੇਸ਼ਨ ਜਿਹੜੀ ਨੇ ਜੀ ਸਾਨੂੰ ਇਹ ਕਹਿੰਦੀ ਹੈ ਕਿ ਉਹਨੂੰ ਉਸ ਦੀ ਪੂਰੀ ਪਰਸਪੈਕਟਿਵ ਵਿੱਚ ਰੱਖ ਕੇ ਉਹਨਾਂ ਦੇ ਸੋਸ਼ੀਓ ਇਕਨੋਮਿਕ ਪਰਸਪੈਕਟਿਵ ਕਿਉਂਕਿ ਸ਼ਾਇਰੀ ਵੀ ਇੱਕ ਉਸ ਵਕਤ ਦੇ ਜ਼ਮਾਨੇ ਦੇ ਹਿਸਾਬ ਦਾ ਇੱਕ ਪੂਰੀ ਹਿਸਟਰੀ ਵੀ ਉਹਦੇ ਵਿੱਚ ਮੌਜੂਦ ਹੁੰਦੀ ਹੈ ਉਹਦੇ ਅੰਦਰ ਲੋਕਾਂ ਦੇ ਜਜ਼ਬਾਤ ਵੀ ਮੌਜੂਦ ਹੁੰਦੇ ਨੇ ਉਹ ਸਾਰਾ ਕੁਝ ਮੌਜੂਦ ਹੁੰਦਾ ਹੈ ਤੇ ਉਹਨੂੰ ਡੀਕਨਸਟਰਕਟ ਕਰਕੇ ਤੇ ਉਹਨਾਂ ਦੀ ਜਿਹੜੀ ਅਸਲ ਗੱਲ ਹੈ ਉਹਨੂੰ ਉਸ ਪਰਸਪੈਕਟਿਵ ਵਿੱਚ ਸੋਸ਼ੀਓ ਇਕਨੋਮਿਕ ਵਿੱਚ ਹਿਸਟਰੀ ਵਿੱਚ ਉਹਨਾਂ ਦੇ ਆਪਣੇ ਇਲਮੀ ਪਸ ਮੰਜ਼ਰ ਦੇ ਵਿੱਚ ਉਹਦੇ ਰੱਖ ਕੇ ਤੇ ਸਾਨੂੰ ਇੱਕ ਵਿਚਾਰਧਾਰਾ ਬਣਾਉਣੀ ਚਾਹੀਦੀ ਕਿ ਸੂਫੀ ਹੈ ਕੀ ਉਹਦੇ ਬਾਅਦ ਜਦੋਂ ਤੁਸੀਂ ਪੜ੍ਹੋਗੇ ਉਹਨਾਂ ਦੀ ਦੇ ਕਲਾਮ ਨੂੰ ਤੇ ਤੁਹਾਨੂੰ ਉਹਦੇ ਹੋਰ ਮੀਨਿੰਗ ਨਜ਼ਰ ਆਉਣਗੇ ਤੁਸੀਂ ਅਗਰ ਐਨਕ ਚਾੜ ਲਓ ਪਹਿਲੇ ਹੀ ਅੱਖਾਂ ਦੇ ਉੱਤੇ ਕਿਸੇ ਰੰਗ ਦੀ ਐਨਕ ਚਾੜ ਲਓ ਤੇ ਉਹਦੇ ਜ਼ਰੀਏ ਵੇਖੋ ਤਾਂ ਤੁਹਾਨੂੰ ਉਹ ਹੀ ਨਜ਼ਰ ਆਏਗਾ ਲੇਕਿਨ ਅਗਰ ਤੁਸੀਂ ਕੋਈ ਐਨਕ ਨਾ ਚਾੜੋ ਉਹਨੂੰ ਉਹਦੀ ਇੱਕ ਵਿਚਾਰਧਾਰਾ ਦੇ ਅੰਦਰ ਮੌਜੂਦ ਵੇਖੋ ਕਿ ਕਿਹੜੀ ਲੜੀ ਦੇ ਉੱਤੋਂ ਆ ਰਿਹਾ ਤੇ ਕਿਹੜੀ ਵਿਚਾਰਧਾਰਾ ਦੇ ਮਸਲਨ ਜਿਹੜੀ ਕਰਮਤੀ ਹੈਗੇ ਸਨ ਜਿਹੜੇ ਮੁਲਤਾਨ ਜਿਹਦੇ ਵਿੱਚ ਬਾਬਾ ਫਰੀਦ ਪੈਦਾ ਹੋਏ ਉਹ ਕਰਮਤੀ ਜਿਹੜੇ ਸਨ ਜੀ ਇੱਕ ਤਾਂ ਉਹ ਕਿਸੇ ਦਾ ਨਾਂ ਜਿਹੜਾ ਹੈ ਨਾ ਕਿਸੇ ਨੂੰ ਮੁਸਲਮਾਨ ਕਰਦੇ ਸਨ ਤੇ ਉਹਦਾ ਨਾਮ ਨਹੀਂ ਬਦਲਦੇ ਸਨ ਉਹਦਾ ਨਾਮ ਉਹ ਹੀ ਰਹਿਣ ਦਿੰਦੇ ਸਨ
मतलब ਕਿਸੇ ਦੇ ਨਾਲ ਅਗਰ ਹੈ ਨਾ ਜੀ ਕਿੱਕਰ ਹੈ ਤਾਂ ਕਿੱਕਰ ਹੀ ਰਹਿਣ ਦਿੰਦੇ ਸਨ। ਨੰਬਰ 2, ਉਹ ਲੋਕਲ ਜ਼ਬਾਨ ਵਿੱਚ ਇਸਮਾਈਲੀਆਂ ਦੀ ਰੀਤ ਸੀ ਕਿ ਉਹ ਲੋਕਲ ਜ਼ਬਾਨ ਦੇ ਵਿੱਚ ਸ਼ਾਇਰੀ ਕਰਦੇ ਸਨ, ਜਿਵੇਂ ਕਿ ਜਿੱਥੇ ਜਿਹੜੇ ਇਲਾਕੇ ਦੇ ਵਿੱਚ ਹੋਏ ਉਹਨਾਂ ਨੇ ਉਸ ਜ਼ਬਾਨ ਦੇ ਵਿੱਚ ਸ਼ਾਇਰੀ ਕੀਤੀ। ਤੇ ਫਿਰ ਉਹ ਜਿਹੜੇ ਸਨ ਉਹ, ਕਿਉਂਕਿ ਜਿਹੜੀਆਂ ਮੈਂ 5 ਗਿਣਾਈਆਂ ਨੇ ਸ਼ਾਖਾਂ ਇਸਮਾਈਲੀਆ ਵੀ ਉਸ ਯੂਨਾਨੀ ਫਲਸਫੇ ਦੇ ਅਸਰ ਦੇ ਨਾਲ ਜਿਹੜੀ ਇਸਲਾਮ ਦੇ ਵਿੱਚ ਵਿਚਾਰਧਾਰਾਵਾਂ ਪੈਦਾ ਹੋਈਆਂ, ਉਹਦੇ ਅੰਦਰ ਇਸਮਾਈਲੀ ਵੀ ਨੇ। ਉਹ ਬੁਨਿਆਦੀ ਤੌਰ ਦੇ ਉੱਤੇ ਮਜ਼ਹਬ ਤੋਂ ਮੁਤਾਸਰ ਸਨ ਕਿ ਉਹ ਸਮਝਦੇ ਸਨ ਕਿ ਰੋਟੀ ਜਿਹੜੀ ਹੈ ਨਾ ਜੀ ਉਹ ਪਹਿਲੇ ਹੈ, ਜਿਵੇਂ ਕਿ ਬਾਬਾ ਫਰੀਦ ਨੇ ਆਖਿਆ ਵੀ ਰੋਟੀ ਦੀਨ ਦਾ ਛਟਾ ਰੁਕ, ਜਿਹਦੀ ਵਜ੍ਹਾ ਨਾਲ ਫਤਵਾ ਵੀ ਲੱਗਿਆ ਬਈ ਰੋਟੀ ਜਿਹੜੀ ਹੈ ਨਾ ਜੀ ਉਹ ਦੀਨ ਦਾ 6ਵਾਂ ਰੁਕਨ ਹੈ। ਇਹ ਵੀ ਉਹਨਾਂ ਦੀ ਉਸ ਵਿਚਾਰਧਾਰਾ ਦੇ ਉੱਤੋਂ ਹੀ ਟੁਰੀ ਆ ਰਹੀ ਹੈ ਗੱਲ। ਅਗਰ ਤੁਸੀਂ ਵੇਖੋ ਮਾਨੀ ਦੇ ਫਲਸਫੇ ਨੂੰ, ਅਗਰ ਤੁਸੀਂ ਵੇਖੋ ਮਜ਼ਹਬ ਦੇ ਫਲਸਫੇ ਨੂੰ, ਤੇ ਉਹ ਅਗਰ ਤੁਸੀਂ ਵੇਖੋ ਕਿ ਇਸਮਾਈਲੀਆਂ ਦੇ ਵਿੱਚ ਟੁਰਦੀ ਜਿਹੜੀ ਸਾਰੀ ਹੈ ਉਹ ਲਹਿਰ ਜਿਹੜੀ ਹੈ ਉਹ ਆਈ ਹੈ ਕਿਉਂਕਿ ਬਾਬਾ ਫਰੀਦ ਮੁਲਤਾਨ ਦੇ ਵਿੱਚ ਉਹਨਾਂ ਨੇ ਜਿਹੜੀ ਤਾਲੀਮ ਹਾਸਲ ਕੀਤੀ, ਉਹ ਇਸਮਾਈਲੀ ਜਿਹੜਾ ਸੀ ਨਾ ਜੀ ਉਹ ਸਾਰੇ ਦਾ ਉਹਨਾਂ ਦੀ ਹਕੂਮਤਾਂ ਸਨ, ਉਹਨਾਂ ਦੇ ਮਦਰਸੇ ਸਨ। ਉਹਦੇ ਵਿੱਚ ਇਹ ਸਾਰੀ ਵਿਚਾਰਧਾਰਾ ਜਿਹੜੀ ਹੈ ਉਹਨੂੰ ਅਗਰ ਤੁਸੀਂ ਟੋਹ ਲਾਓ ਉਹਦੇ ਪਿੱਛੇ ਲੈ ਕੇ ਜਾਓ ਤੇ ਉਹਦਾ ਕੋਈ ਨਾ ਕੋਈ ਸੋਮਾ ਤੁਹਾਨੂੰ ਉੱਥੇ ਜ਼ਰੂਰ ਮਿਲ ਜਾਏਗਾ। ਲੇਕਿਨ ਅਗਰ ਤੁਸੀਂ ਵਿਚਾਰਧਾਰਾ ਦੀ ਬਜਾਏ ਤੁਸੀਂ ਇਹ ਹੀ ਸਿਰਫ ਫਰਜ਼ ਕਰ ਲਓ ਕਿ ਜਨਾਬ ਇਹ ਜਿਹੜੀ ਅਸੀਂ ਗੱਲ ਕਰ ਲਈ ਇਹ ਸਾਡੀ ਆਖਰੀ ਸੱਚਾਈ ਹੈ ਔਰ ਇੱਕ ਅਲਟੀਮੇਟ ਟਰੂਥ ਇਹ ਹੈਗਾ ਹੈ ਵੀ ਜਿਹੜਾ ਸੂਫੀ ਹੁੰਦਾ ਇਸ ਦੁਨੀਆ ਨਾਲ ਤਲਕ ਨਹੀਂ, ਤੇ ਫਿਰ ਤੁਸੀਂ ਉਸ ਐਨਕ ਨੂੰ ਚਾੜ ਕੇ ਤੇ ਫਿਰ ਤੁਸੀਂ ਹਕੀਕਤ ਨੂੰ ਨਹੀਂ ਲੱਭ ਸਕਦੇ, ਉਹਦਾ ਇੱਕ ਪਾਸਾ ਫਰੋਲ ਸਕਦੇ ਜੇ, ਜਿਹੜੀ ਹਕੀਕਤ ਫਿਰ ਉਹ ਲਈ ਰਹਿ ਜਾਂਦੀ ਹੈ। ਜੀ ਸਰ, ਸਾਡੇ ਨਾਲ ਸਰ ਇੱਥੇ ਮੋਇਨੁद्दीन चिश्ती ने, उन्होंने क्वेश्चन किया कि सर पंजाब में बढ़ती हुई मसलकी इंतहा पसंदी के सामने पंजाबी सूफिया की तालीमात के जरिए कैसे बांधा जा सकता है? देखो जी, ये तो ज़िया-उल-हक के जमाने तो ਜਿਹੜੇ ਸਾਡੇ ਹੀਰੋ ਨੇ ਉਹ ਸਾਰੇ ਦੇ ਸਾਰੇ ਉਹਨਾਂ ਨੇ ਲੈ ਕੇ ਛੱਡੇ ਨੇ ਅਰਦੀ, ਜਾਂ ਉਹ ਛੱਡੇ ਨੇ ਸਾਡੇ ਹੀਰੋ ਬਣਾਏ ਨੇ ਜਿਹੜੇ ਕਿ ਜੰਗਜੂ ਸਨ। ਕਿਉਂਕਿ ਉਹ ਜ਼ਮਾਨਾ ਜਿਹੜਾ ਸੀ ਅਫਗਾਨ ਵਾਰ ਦਾ ਜ਼ਮਾਨਾ ਸੀ। ਉਸ ਅਫਗਾਨ ਵਾਰ ਦੇ ਨੂੰ ਸਪੋਰਟ ਕਰਨ ਵਾਸਤੇ ਜਿਹੜੀ ਪਿੱਛੇ ਲੁਕਾਈ ਦਾ ਜ਼ਿਹਨ ਬਣਾਉਣਾ ਸੀ, ਉਹਨਾਂ ਨੇ ਸਾਡੇ ਨਸਾਬ ਤੋਂ ਸਾਰੇ ਸੂਫੀ ਬਾਬੇ ਕੱਢਦੇ ਨੇ। ਕਿਉਂਕਿ ਸਾਡੇ ਸਾਰੇ ਸੂਫੀ ਬਾਬੇ ਜਿਹੜੇ ਸਨ ਉਹ ਇਸ ਧਰਤੀ ਦੀ, ਇਸ ਕਲਚਰ ਦੀ ਤੋਂ ਪੁਗਰੇ ਹੋਏ ਸਨ। ਇਸ ਦੀ ਜਿਹੜੀ ਸਾਡੀ ਫਿਲਾਸਫੀ ਹੈ ਪੰਜਾਬੀ ਦੀ, ਉਹ ਇਹਨਾਂ ਬਾਬਿਆਂ ਦੀ ਗੱਲ ਦੇ ਤੋਂ ਜੋ ਨਿਕਲਣੀ ਸੀ, ਲੇਕਿਨ ਉਹਨਾਂ ਨੇ ਫਿਰ ज़िया-उल-हक ਨੇ ਆ ਕੇ ਤੇ ਕਰ ਦਿੱਤਾ। ਜਦੋਂ ਤੀਕਰ ਅਗਰ ਤੁਸੀਂ ਚਾਹੁੰਦੇ ਜੇ ਕਿ ਪੰਜਾਬ ਜਿਹੜਾ ਹੈ ਉਹ ਸੁਖੀ ਵਸੇ ਤੇ ਤੁਹਾਨੂੰ ਬਾਬਿਆਂ ਨੂੰ ਹੀ, ਬਜ਼ੁਰਗਾਂ ਨੂੰ, ਇਹਨਾਂ ਸੂਫੀਆਂ ਨੂੰ ਜਿਹੜੇ ਕਿ ਇਨਸਾਨੀਅਤ ਦੀ ਗੱਲ ਕਰਦੇ ਨੇ ਉਹਨਾਂ ਨੂੰ ਅੱਗੇ ਲਿਆਉਣਾ ਪਏਗਾ। ਅੱਛਾ, ਜਿਹੜੀ ਗੱਲ ਹੈ ਨਾ ਜੀ, ਇੱਕ ਇਸ ਗੱਲ ਤੋਂ ਹੀ ਮੈਨੂੰ ਇੱਕ ਮੇਰੇ ਜ਼ਿਹਨ ਦੇ ਵਿੱਚ ਆਈ ਕਿ ਤੁਸੀਂ ਵੇਖੋ ਨਾ ਜੀ ਕਿ ਜਿਹੜਾ ਸੈਕੂਲਰਿਜ਼ਮ ਹੈ, ਅੱਜ ਸੈਕੂਲਰਿਜ਼ਮ ਦਾ ਇੱਕ ਲਫ਼ਜ਼ ਇਸਤੇਮਾਲ ਕਰ ਲਿਆ ਸੀ ਤੇ ਮੌਲਵੀ ਸਾਨੂੰ ਕਹਿੰਦੇ ਨੇ ਜਾਂ ਸਰਕਾਰੀ ਜਿਹੜੇ ਡਿਕਸ਼ਨਰੀ ਵਾਲੇ ਨੇ ਉਹ ਕਹਿੰਦੇ ਨੇ ਕਿ ਸੈਕੂਲਰਿਜ਼ਮ ਦਾ ਮਤਲਬ ਹੈ ਲਾਦੀਨੀਅਤ, ਕੁਫਰ। ਸੈਕੂਲਰਿਜ਼ਮ ਦਾ ਮਤਲਬ ਹੁਣ ਤੁਸੀਂ ਵੇਖੋ ਵੀ ਹਿੰਦੁਸਤਾਨ ਦਾ ਜਿਹੜਾ ਕਲਚਰ ਹੈ, ਪੂਰਾ ਹਿੰਦੁਸਤਾਨ ਦੇ ਜਿਹੜੇ 5000 ਸਾਲ ਤੋਂ ਅਸੀਂ ਸਿਰਫ ਇੱਕ ਬੰਦੇ ਤੋਂ, ਔਰੰਗਜ਼ੇਬ ਤੋਂ ਇਲਾਵਾ ਸਾਰੇ ਮੁਸਲਮਾਨ ਬਾਦਸ਼ਾਹ ਸਨ ਜਾਂ ਰਜਵਾੜਿਆਂ ਦੇ ਰਾਜੇ ਸਨ ਜਾਂ ਕੋਈ ਸਨ, ਉਹਨਾਂ ਨੇ ਮਜ਼ਹਬ ਨੂੰ ਰਿਆਸਤ ਤੋਂ ਅੱਡ ਰੱਖਿਆ ਤੇ ਹਰ ਇਨਸਾਨ ਦਾ ਇਹ ਹੱਕ ਮੰਨਿਆ ਹੈ ਕਿ ਮਜ਼ਹਬ ਜਿਹੜਾ ਨਾ ਜੀ ਉਹ ਹਰ ਇਨਸਾਨ ਦਾ ਪੈਦਾਇਸ਼ੀ ਹੱਕ ਹੈ। ਇਸ ਵਾਸਤੇ ਸਾਰੇ ਮਜ਼ਹਬਾਂ ਦੇ ਲੋਕ ਇਕੱਠੇ ਰਹਿੰਦੇ ਸਨ। ਅੱਛਾ, ਇਹਨੂੰ ਸੈਕੂਲਰਿਜ਼ਮ ਕਹਿੰਦੇ ਨੇ। ਹੁਣ ਅਸੀਂ ਸਾਡੀ ਜਿਹੜੀ ਹੈ ਫਿਕਰੀ ਤਾਰੀਖ ਯਾਨੀ ਕਿ ਜਿਹੜੀ ਸਾਡੀ ਹਿਸਟਰੀ ਹੈ ਉਹਦੇ ਅੰਦਰ ਅਸੀਂ ਸੈਕੂਲਰਿਜ਼ਮ ਦਾ ਲਫ਼ਜ਼ ਡਿਵੈਲਪ ਨਹੀਂ ਕਰ ਸਕੇ ਹੁਣ ਤੱਕ। ਯਾਨੀ ਕਿ ਇਸ ਗੱਲ ਨੂੰ ਤੁਸੀਂ ਕੀ ਕਹੋਗੇ, ਜਿਨ੍ਹਾਂ ਨੇ 5000 ਸਾਲ ਲੋਕਾਂ ਦੇ ਦਰਮਿਆਨ ਆਪਸ ਵਿੱਚ ਮਜ਼ਹਬੀ ਨਫ਼ਰਤ ਨਹੀਂ ਪੈਦਾ ਹੋਣ ਦਿੱਤੀ, ਜਿਨ੍ਹਾਂ ਨੇ 5000 ਸਾਲ ਰਿਆਸਤ ਨੂੰ ਮਜ਼ਹਬ ਤੋਂ ਅੱਡ ਰੱਖਿਆ, ਉਹਨਾਂ ਨੂੰ ਆਪਣੇ ਇਸ ਦਾ ਨਾਂ, ਸਾਰੀ ਗੱਲ ਦਾ ਨਾਮ ਸੈਕੂਲਰਿਜ਼ਮ ਅੰਗਰੇਜ਼ਾਂ ਕੋਲ ਲੈ ਲਿਆ। ਹਾਲਾਂਕਿ ਜ਼ਿੰਦਗੀ 5000 ਸਾਲ ਅਸੀਂ ਸੈਕੂਲਰ ਤਰੀਕੇ ਦੇ ਨਾਲ ਗੁਜ਼ਾਰੀ ਹੈ ਤੇ ਉਸ ਨੂੰ ਸਾਡਾ ਯਾਨੀ ਕਿ ਕੋਈ ਫਿਕਰੀ ਘਾਟਾ ਸਾਡਾ ਇਹ ਰਹਿ ਗਿਆ ਕਿ ਉਹਨੂੰ ਸੈਕੂਲਰਿਜ਼ਮ ਕਹਿੰਦੇ ਨੇ ਜਨਾਬ ਕਿ ਅੰਗਰੇਜ਼ੀ ਦੇ ਵਿੱਚ ਉਹਦਾ ਤਰਜਮਾ ਕਰ ਦਿੱਤਾ ਹੈ ਉਹਨਾਂ ਨੇ ਲਾਦੀਨੀਅਤ। ਜਦੋਂ ਕਿ ਅਸੀਂ ਜਿਹੜਾ ਨਾ ਜੀ ਸਾਡੀ ਕਿਉਂਕਿ ਫਿਕਰੀ ਲੜਾਈ ਨਹੀਂ ਲੜੀ ਗਈ ਕੋਈ ਇੱਥੇ ਮਜ਼ਹਬੀ ਲੜਾਈਆਂ ਲੜੀਆਂ ਗਈਆਂ ਨੇ, ਯਾਨੀ ਕਿ ਇੱਥੇ ਅਕੀਦਿਆਂ ਦੀ ਲੜਾਈਆਂ ਲੜੀਆਂ ਗਈਆਂ ਨੇ, ਧਾਰਮਿਕ ਲੜਾਈਆਂ ਲੜੀਆਂ ਗਈਆਂ ਨੇ। ਅਗਰ ਫਿਕਰੀ ਲੜਾਈ ਲੜੀ ਹੁੰਦੀ ਕੋਈ ਅਸੀਂ ਤੇ ਉਹਦੇ 'ਚ ਫਿਰ ਆ ਜਾਣਾ ਸੀ, ਉਹਦੇ ਵਿੱਚ ਸਾਨੂੰ ਫਿਰ ਪਤਾ ਲੱਗਣਾ ਸੀ ਕਿ ਕਿਹੜੀ ਫਿਕਰ ਜਿਹੜੀ ਹੈ ਉਹ ਸਾਨੂੰ ਉਹ ਅਮਨ ਔਰ ਆਸ਼ਤੀ ਦੀ ਜ਼ਿੰਦਗੀ, ਇਨਸਾਨੀਅਤ ਦੀ ਜ਼ਿੰਦਗੀ ਗੁਜ਼ਾਰਨ ਦੇ ਉੱਤੇ ਕਰ ਸਕਦੀ ਹੈ
ਕਿਹੜੀ ਫਿਕਰ ਜਿਹੜੀ ਜਿਹਨੂੰ ਸਾਨੂੰ ਰਿਜੈਕਟ ਕਰਨਾ ਚਾਹੀਦਾ ਤੇ ਕਿਹਨੂੰ ਕਰਨਾ ਸਾਨੂੰ ਐਕਸੈਪਟ ਕਰਨਾ ਚਾਹੀਦਾ। ਜਿਹੜੀ ਧਰਤੀ ਦੀ ਪੈਦਾਵਾਰ ਹੈ, ਜਿਹੜੀ ਸਨ ਆਫ ਸਾਇਲ ਜਿਹੜੇ ਲੋਕ ਨੇ ਸਾਰੇ ਸੂਫੀ ਲੋਕ, ਇਹਨਾਂ ਦੀ ਗੱਲ ਨੂੰ ਅਸੀਂ ਅੱਡ ਰੱਖ ਕੇ ਤੇ ਬਾਹਰੋਂ ਲਿਆ ਕੇ ਤੇ ਆਪਣੇ ਹੀਰੋ ਬਣਾਏ ਤੇ ਬਾਹਰੋਂ ਲਿਆ ਕੇ ਹੀ ਆਪਣੀ ਅਸੀਂ ਜਿਹੜੀ ਉਹਨਾਂ ਦੀ ਸੋਚ ਤੋਂ ਮੁਤਾਸਰ ਹੋਏ। ਅਸੀਂ ਇਹ ਜਿਵੇਂ ਕਿ ਹੁਣ ਜਿਹੜੀ ਗੱਲ ਅਸੀਂ ਪਹਿਲੇ ਕੀਤੀ ਹੈ ਸਟਾਰਟ, ਕਿ ਜਿਹੜਾ ਸੂਫੀ ਹੈ ਉਹਨਾਂ ਦਾ ਬੁਨਿਆਦੀ ਧਰਮ, ਬੁਨਿਆਦੀ ਗੱਲ ਜਿਹੜੀ ਹੈ ਉਹ ਹੈ ਕਿ ਜਿੰਨੇ ਵੀ ਮਜ਼ਹਬ ਨੇ ਸਾਰੇ ਦੁਨੀਆ ਦੇ ਅੰਦਰ ਮੌਜੂਦ, ਉਹ ਸਾਰੇ ਇੱਕ ਹਕੀਕਤ ਦੀ ਤਲਾਸ਼, ਮਜ਼ਹਬ ਦਾ ਮਤਲਬ ਹੁੰਦਾ ਰਸਤਾ, ਤੇ ਸਾਰੇ ਹੀ ਹਕੀਕਤ ਦੀ ਤਲਾਸ਼ ਦੇ ਵਿੱਚ ਜਿਹੜਾ ਆਪਣੇ ਸਫ਼ਰ ਕਰਦੇ ਪਏ ਨੇ। ਤੇ ਜਦੋਂ ਮੰਜ਼ਿਲ ਇੱਕ ਹੈ ਹਕੀਕਤ ਦੀ ਤਲਾਸ਼, ਹਕੀਕਤ ਤੇ ਸਾਡੀ ਮੰਜ਼ਿਲ ਹੈ, ਤੇ ਕਿਸੇ ਰਸਤੇ ਨੂੰ ਕਿਸੇ ਦੂਜੇ ਰਸਤੇ ਦੇ ਉੱਤੇ ਵਡਿਆਈ ਹਾਸਲ ਨਹੀਂ, ਫੌਕੀਅਤ ਹਾਸਲ ਨਹੀਂ, ਸਾਰੇ ਰਸਤੇ ਬਰਾਬਰ ਨੇ। ਹੁਣ ਇਸ ਤੋਂ ਵੱਡਾ ਸੈਕੂਲਰਿਜ਼ਮ ਕੀ ਹੋਵੇ ਇਨਸਾਨਾਂ ਦੇ ਦਰਮਿਆਨ ਕਿ ਉਹਨਾਂ ਨੂੰ ਉਹ ਕਿਸੇ ਵੀ ਮਜ਼ਹਬ ਨੂੰ ਕਿਸੇ ਦੂਜੇ ਮਜ਼ਹਬ ਤੋਂ ਉੱਚਾ, ਕਿਸੇ ਦੂਜੇ ਮਜ਼ਹਬ ਤੋਂ ਵਡਿਆਈ ਵਾਲਾ ਨਹੀਂ ਸਮਝਦੇ। ਉਹ ਕਹਿੰਦੇ ਨੇ ਵੀ ਇਹ ਸਾਰੇ ਰਸਤੇ ਨੇ, ਮਜ਼ਾਹਬ ਦੁਨੀਆ ਦੇ ਜਿਹੜੇ ਨੇ, ਔਰ ਜਿਹੜੀ ਇਹਨਾਂ ਸਾਰਿਆਂ ਦੀ ਜਿਹੜੀ ਮੰਜ਼ਿਲ ਹੈ ਉਹ ਇੱਕੋ ਹੀ ਹੈ, ਕਿਉਂਕਿ ਤੇ ਇਸ ਵਾਸਤੇ ਤੁਸੀਂ ਕਿਸੇ ਵੀ ਰਸਤੇ ਦੇ ਉੱਤੇ ਜਾ ਸਕਦੇ ਜੀ। ਉਹ ਮੰਜ਼ਿਲ ਕੀ ਹੈ? ਹਕੀਕਤ ਦੀ ਤਲਾਸ਼, ਹਕੀਕਤ ਤੱਕ ਪਹੁੰਚਣਾ ਹੈ। ਜੀ ਸਰ, ਸਾਡੇ ਨਾਲ ਪ੍ਰੋਫੈਸਰ ਹਰਦੀਪ ਕੌਰ ਵੜੈਚ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਉਹਨਾਂ ਨੇ ਇੱਕ ਕੁਐਸਚਨ ਕੀਤਾ, ਉਹ ਪੁੱਛਦੀਆਂ ਨੇ ਕਿ ਜਿਹੜੀਆਂ ਮਾਵਾਂ ਦੀ ਲੋਰੀਆਂ ਵਿੱਚ ਸੂਫੀਜ਼ਮ ਕਿੰਨਾ ਕੁ ਨਜ਼ਰ ਆਉਂਦਾ ਹੈ? ਮਾਵਾਂ ਦੀਆਂ ਲੋਰੀਆਂ ਦੇ ਵਿੱਚ ਤੇ ਜਿਹੜਾ ਨਾ ਜੀ ਲੋਰੀਆਂ ਦੇ ਵਿੱਚ ਤੇ ਜਿਹੜਾ ਨਾ ਜੀ ਖਾਸ ਤੌਰ ਦੇ ਉੱਤੇ ਸੂਫੀਜ਼ਮ ਨਹੀਂ ਹੈ। ਮਾਵਾਂ ਦੀਆਂ ਲੋਰੀਆਂ ਦੇ ਵਿੱਚ ਤਾਂ ਵੀ ਅੱਲੜ ਪੱਲੜ ਬਾਵੇ ਦਾ ਤੇ ਬਾਵਾ ਕਨਕ ਲਿਆਵੇਗਾ, ਬਾਵਾ ਜ਼ਰੂਰ ਮੌਜੂਦ ਹੈ, ਲੇਕਿਨ ਮੇਰਾ ਨਹੀਂ ਖਿਆਲ ਕਿ ਲੋਰੀ ਦੇ ਅੰਦਰ ਕਿਸੇ ਮਤਲਬ ਉਹ ਲੋਕਲ ਸਤਹ ਦੇ ਉੱਤੇ ਤੇ ਕੋਈ ਐਸੀ ਲੋਰੀ ਮੌਜੂਦ ਹੋਵੇ ਜਿਹਦੇ ਅੰਦਰ ਕਿ ਕੋਈ ਮਸਲਨ ਜਿਹੜਾ ਨਾ ਜੀ ਉਹ ਜਿਹੜਾ ਮੁਕਾਮੀ ਸੂਫੀ ਹੈ ਉਹਦੇ ਬਾਰੇ ਕੋਈ ਗੱਲ ਕੀਤੀ ਗਈ ਹੋਵੇ। ਲੇਕਿਨ ਮੇਰਾ ਇਹ ਕਿਉਂਕਿ ਇਹਦੇ ਬਾਰੇ ਮੁਤਾਲਿਆ ਨਹੀਂ ਹੈ ਇੰਨਾ ਜ਼ਿਆਦਾ, ਤੇ ਮੈਂ ਐਵੇਂ ਤੁਹਾਨੂੰ ਪੂਰਾ ਨਹੀਂ ਪਾਣਾ ਚਾਹੁੰਦਾ। ਮੇਰਾ ਇਹ ਖਿਆਲ ਹੈ ਕਿ ਬਾਬਾ ਇੱਕ ਸਿੰਬਲ ਹੈਗਾ ਜਿਹੜਾ ਕਿ ਬਜ਼ੁਰਗ ਹੈ, ਉਹ ਸੂਫੀ ਹੈ ਜਿਹੜਾ ਨਾ ਜੀ, ਜਿਹਦੇ ਬਾਰੇ ਕਿ ਨਾ ਖਾਣਾ ਦੇ ਵਿੱਚ ਤੇ ਨਾ ਲੋਰੀਆਂ ਦੇ ਵਿੱਚ ਜੀ ਸਰ। ਸਰ ਅੱਜ ਕੱਲ ਬਾਬਾ ਜੀ ਫਰੀਦ ਦਾ ਮੇਲਾ ਜਿਹੜਾ ਸ਼ੁਰੂ ਹੈ, ਤੇ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਉੱਥੇ ਮੇਲੇ ਤੇ ਮੇਲਾ ਲੱਗਾ ਹੋਇਆ, ਮੇਲੇ ਤੇ ਆਇਆ ਜਾ ਸਕਦਾ ਹੈ ਜਾਂ ਜੇ ਕੋਈ ਪਾਬੰਦੀ? ਨਹੀਂ ਜੀ ਨਹੀਂ, ਮੇਲਾ ਜਿਹੜਾ ਨਾ ਜੀ ਉਹਨਾਂ ਨੇ ਕਰੋਨਾ ਦੀ ਨਜ਼ਰ ਹੋ ਗਿਆ। ਉਹਨਾਂ ਨੇ ਕਿਹਾ ਜੀ ਕਿ ਬਾਬਾ ਸਾਹਿਬ ਜਿਹੜਾ ਨਾ ਜੀ ਉਹਦੇ ਦਰਬਾਰ ਦੇ ਚਾਰੋਂ ਪਾਸੇ ਜਿਹੜੀਆਂ ਸੜਕਾਂ ਜਾਣ ਵਾਲੀਆਂ ਨੇ, ਉਹਨਾਂ ਜਾਣ ਵਾਲੀਆਂ ਸੜਕਾਂ ਦੇ ਉੱਤੇ ਉਹਨਾਂ ਨੇ ਕੰਧਾਂ ਕਰਕੇ ਉਹਨਾਂ ਨੂੰ ਬੰਦ ਕਰ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਜੀ ਸਿਰਫ 100 ਬੰਦਾ ਜਿਹੜਾ ਹੈ ਜੋ ਦਰਬਾਰ ਦੇ ਅੰਦਰ ਜਾਏਗਾ, 100 ਬੰਦਾ ਜਿਹੜਾ ਹੈ ਉਹ ਰਸਮਾਂ ਕਰੇਗਾ, ਉੱਥੇ ਜਿਹੜੇ ਦੀਵਾਨ ਸਾਹਿਬ ਨੇ ਰਸਮਾਂ ਕਰਨਗੇ, ਔਰ ਕੋਈ ਬੰਦਾ ਨਾ ਆਵੇ। ਉਹਨਾਂ ਨੇ ਕਿਹਾ ਜੀ ਪਾਕ ਪਤਨ ਜਿਹੜਾ ਨੇ, ਕਿਉਂਕਿ ਸਾਡੇ ਕੋਲ ਤਾਂ ਇੱਕ ਬਾਬੇ ਦੇ ਪ੍ਰਾਹੁਣੇ ਨੂੰ ਸਾਂਭਣ ਦਾ ਇੱਕ ਬੜਾ ਅੱਛਾ ਮੌਕਾ ਹੁੰਦਾ ਹੈ, ਤੇ ਲੇਕਿਨ ਉਹ ਇਸ ਵਾਰੀ ਨਾ ਜੀ ਉਹਨਾਂ ਨੇ ਇਹਦੀ ਕਰੋਨਾ ਦੀ ਨਜ਼ਰ ਕਰ ਦਿੱਤਾ ਹੈ ਜੀ। ਅਸੀਂ ਵੀ ਸਾਡੇ ਦੋਸਤਾਂ ਦੇ ਕਾਫੀ ਸਾਰੇ ਕਿਹਾ ਸੀ ਕਿ ਅਸੀਂ ਮੇਲਾ ਵੇਖਣਾ, ਤੇ ਮੈਂ ਕਿਹਾ ਮੈਂ ਪੁੱਛ ਲਵਾਂ ਸਰ ਨੂੰ ਆਨਲਾਈਨ ਕਿ ਜੇ ਤੇ ਕੋਈ ਹੈ ਆਉਣ ਜਾਣ ਦਾ ਪ੍ਰੋਗਰਾਮ ਤੇ ਫਿਰ ਅਸੀਂ ਆ ਸਕਨੇ ਆ ਤੇ ਬਾਕੀ ਲੋਕ ਵੀ ਵੇਖ ਸਕਣਗੇ। ਉਹ ਨਹੀਂ ਤੁਸੀਂ ਮੇਲੇ ਤੋਂ ਬਾਅਦ ਜਿਹੜਾ ਨਾ ਜੀ ਜ਼ਰੂਰ ਆ ਸਕਦੇ, ਕਿਉਂਕਿ ਉਹਨਾਂ ਨੇ ਕੰਧਾ ਕਰਕੇ ਅੱਛਾ ਬੈਠੀ ਦਰਵਾਜ਼ਾ ਜੇ 5 ਦਿਨ ਖੁੱਲ੍ਹਾ ਸੀ, ਹੁਣ 2 ਦਿਨ ਖੁੱਲੇਗਾ, ਅੱਧਾ ਘੰਟਾ ਖੁੱਲੇਗਾ, ਤੇ ਉਹ ਜਿਹੜੇ ਜਿਨ੍ਹਾਂ ਦੇ ਕੋਲ ਪਾਕ ਪਤਨ ਦਾ ਸ਼ਨਾਖਤੀ ਕਾਰਡ ਹੋਏਗਾ ਉਹ ਗੁਜ਼ਰ ਸਕਣਗੇ 100 ਬੰਦੇ ਤੋਂ ਜ਼ਿਆਦਾ। ਸਿਪੋਲਕ ਕੇ ਅੱਜ ਐਸਾ ਵੀ ਮੇਲਾ ਕਰਦੇ ਜੀ ਸਰ। ਸਰ ਆਖਰੀ ਜਿਹੜਾ ਹੈ ਸਾਡੇ ਕੁਐਸਚਨ ਉਹ ਇਹ ਹੈ ਕਿ ਜਿਹੜਾ ਬਹਿਸ਼ਤੀ ਦਰਵਾਜ਼ਾ ਹੈ ਉੱਥੇ, ਉਹਦੇ ਹਵਾਲੇ ਨਾਲ ਤੁਸੀਂ ਅਗਰ ਦੱਸੋ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਲੋਕ ਪੂਰੀ ਦੁਨੀਆ ਤੋਂ ਨੇ, ਉਹ ਇਹ ਸੁਣਨਾ ਚਾਹਣ। ਜਿਹੜੀਆਂ 2 ਗੱਲਾਂ ਜਿਹੜੀਆਂ ਨੇ ਜੀ ਬਾਬਾ ਸਾਹਿਬ ਦੇ ਬਾਰੇ 'ਚ, ਉਹ ਲੇਖੇ ਜਿਹੜੇ ਨੇ ਜੀ ਉਹ ਬੜੇ ਬੜੇ ਲਾਜ਼ਮੀ ਨੇ। ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਲਫ਼ਜ਼ ਗੰਜੇ ਸ਼ੱਕਰ ਨੇ, ਸ਼ੱਕਰ ਦਾ ਖਜ਼ਾਨਾ, ਉਹ ਬਾਬਾ ਫਰੀਦ ਦੇ ਬਾਰੇ ਜਿਹੜੇ ਲੋਕ ਮਜ਼ਹਬੀ ਹੁੰਦੇ ਨੇ ਜੀ, ਜਿਹੜੇ ਉਹਨਾਂ ਦੇ ਅਕੀਦਤਮੰਦ ਨੇ, ਉਹ ਫਿਰ ਉਹਨਾਂ ਨਾਲ ਬੜੀਆਂ ਆਪਦੇ ਕੋਲੋਂ ਬਣਾ ਕੇ ਗੱਲਾਂ ਜੋੜ ਦਿੰਦੇ ਨੇ। ਜਦੋਂ ਕਿ ਬਾਬਾ ਫਰੀਦ ਨੂੰ ਸ਼ੱਕਰਗੰਜ ਦਾ ਖਿਤਾਬ ਇੱਕ ਸਮਰਕੰਦ ਦੇ ਜਿਹੜੇ ਬਜ਼ੁਰਗ ਸਨ ਉਹਨਾਂ ਨੇ ਦਿੱਤਾ ਸੀ, ਉਹਨਾਂ ਦੀ ਗੱਲਬਾਤ ਸੁਣ ਕੇ ਕਿ ਇਹ ਮਿੱਠੇ ਬੋਲ ਦਾ ਖਜ਼ਾਨਾ ਹੈ ਇਹ ਬੰਦਾ,
यानी कि जो ये गल करता है तो यही लगता है जिवें बंदा जिन्होंने जो मारी जाए उन्होंने अल्फाज ने ਤੇ ਉਹਨਾਂ ਕਿਹਾ ਜੀ ਕਿ ਇਹਨਾਂ ਦੇ ਮਿੱਠੇ ਬੋਲ ਦੀ ਵਜ੍ਹਾ ਨਾਲ ਉਹ ਕਿਉਂਕਿ ਫਾਰਸੀ ਜ਼ਬਾਨ ਸੀ ਉਹਨਾਂ ਦੀ, ਉਹਨਾਂ ਕੇ ਵੀ ਗੰਜੇ ਸ਼ਕਰ ਹੈ, ਯਾਨੀ ਗੰਜੇ ਸ਼ਕਰ ਦਾ ਖਿਤਾਬ ਉਹਨਾਂ ਨੂੰ ਉਹਨਾਂ ਦੀ ਮਿੱਠੀ ਜ਼ਬਾਨ, ਮਿੱਠੀ ਬੋਲੀ, ਉਹਨਾਂ ਦੀ ਅੱਛੀ ਸ਼ਾਇਰੀ, ਮਿੱਠੀ ਗੱਲਬਾਤ ਦੀ ਵਜ੍ਹਾ ਨਾਲ ਮਿਲਿਆ। ਇੱਕ ਤੇ ਗੱਲ ਇਹ ਹੈ ਜੀ। ਦੂਸਰੀ ਗੱਲ ਹੈ ਜਿਹੜਾ ਬਹਿਸ਼ਤੀ ਦਰਵਾਜ਼ਾ ਹੈ ਨਾ ਜੀ, ਇਹ ਫਿਰ ਤੁਹਾਨੂੰ ਪਤਾ ਹੈ ਕਿ ਇੱਕ ਜਿਹੜੀ ਮਜ਼ਹਬੀ ਦੁਕਾਨਦਾਰੀ ਵੀ ਹੈ ਕਿ ਨਾਲ ਇਹ ਉਹਦਾ ਹੈ, ਉਹਦੇ ਨਾਲ ਉਹਨਾਂ ਨੇ ਬਾਬਾ ਫਰੀਦ ਨਾਲ ਕੋਈ ਉਹਨਾਂ ਦੇ ਫੌਤ ਹੋਣ ਦੇ ਬਾਅਦ ਇਹ ਫਿਰ ਉਹਨਾਂ ਨੇ ਬਣਾਇਆ। ਇਹਦੇ ਬਾਰੇ ਫਿਰ ਉਹਨਾਂ ਨੇ ਆਪੇ ਰਵਾਇਤਾਂ ਵੀ ਬਣਾ ਲਈਆਂ। ਲੇਕਿਨ ਗੱਲ ਇਹ ਹੈ ਕਿ ਜਿਹੜਾ ਪੰਜਾਬ ਹੈ, ਪੰਜਾਬ ਦੇ ਅੰਦਰ ਲੋਕ ਇੰਨੇ ਵਿਹਲੇ ਨਹੀਂ ਹੁੰਦੇ ਕਿਉਂਕਿ ਵਾਹਿਗੁਰੂ ਜੀ ਦਾ ਜ਼ਮਾਨਾ ਹੈ। ਸਾਡੀਆਂ ਔਰਤਾਂ ਵੀ ਜਿਹੜੀਆਂ ਨੇ ਉਹ ਲਾਭਾਂ ਦਾਈਆਂ ਦੀਆਂ ਲਾਭਾਂ ਲਾਉਣ ਤੋਂ ਲੈ ਕੇ ਕਪਾਹ ਦੀ ਕਟੂਰੀਆਂ ਨੇ, ਯਾਨੀ ਕਿ ਮਾਮਨ ਕਾਸ਼ਤਕਾਰ ਦੀ ਮਿਹਨਤ ਕਸ਼ ਹੈਗੀਆਂ ਨੇ। ਔਰ ਲੋਕ ਜਿਹੜੇ ਨੇ ਉਹ ਸਾਰੇ ਇਸ ਸਮਾਜ ਦੇ ਅੰਦਰ ਲੋਕ ਆਪਣਾ ਜਿਹੜਾ ਨਾ ਜੀ ਉਹ ਫਿਰ ਸ਼ਾਰਟਕਟ ਇਹ ਹੈ ਉਹਨਾਂ ਵਾਸਤੇ ਕਿ ਉਹ ਜਿਹੜੀਆਂ ਸ਼ਰੀਅਤ ਦੀਆਂ ਜਿਹੜੀਆਂ ਕਰੜੀਆਂ ਇਬਾਦਤਾਂ ਨੇ ਨਾ ਜੀ, ਉਹ ਵਿਚਾਰੇ ਪੂਰੀਆਂ ਨਹੀਂ ਕਰ ਸਕਦੇ। ਕਈਆਂ ਦੇ ਤਾਂ ਪੈਸੇ ਵੀ ਬਹੁਤ ਲੱਗਦੇ ਨੇ। ਇਸ ਵਾਸਤੇ ਉਹਨਾਂ ਦੇ ਵਾਸਤੇ ਨਾ ਜੀ ਇੱਕ ਟੈਸਟ ਪੇਪਰ ਨਹੀਂ ਜਿਵੇਂ ਇਮਤਿਹਾਨ ਪਾਸ ਕਰਨ ਵਾਸਤੇ ਹੁੰਦਾ, ਇਸ ਵਾਸਤੇ ਉਹ ਸਾਨੂੰ ਪੰਜਾਬੀਆਂ ਨੂੰ ਇੰਨਾ ਟਾਈਮ ਨਾ ਹੋਣ ਕਰਕੇ ਸੌਖਾ ਲੱਗਦਾ ਸੀ ਕਿ ਜਨਾਬ ਸਾਰਾ ਸਾਲ ਇੰਨਾ ਕੁਛ ਕਰਨ ਦੀ ਨਿਸਬਤ ਨਾਲ ਨਾ ਜੀ ਉਹਦੀ ਬਜਾਏ ਅਸੀਂ ਬਸ ਬਹਿਸ਼ਤੀ ਦਰਵਾਜ਼ਾ ਲੰਘ ਜਾਈਏ, ਚਲੋ ਅੱਲਾ ਨੇ ਆਪੇ ਜਿਹੜਾ ਮਾਫ ਕਰੇਗਾ ਖਤਾਵਾਂ ਤੇ ਅਸੀਂ ਜੰਨਤ ਤੇ ਚਲੇ ਜਾਵਾਂਗੇ। ਇਸ ਵਜ੍ਹਾ ਨਾਲ ਇਹਦਾ ਬਹੁਤ ਜ਼ਿਆਦਾ ਪੰਜਾਬੀਆਂ ਦੇ ਮਿਜ਼ਾਜ ਦੀ ਵਜ੍ਹਾ ਨਾਲ ਜਿਹੜਾ ਜੀ ਇਹਦਾ ਬਹੁਤ ਜ਼ਿਆਦਾ ਹੈ। ਇਹਦਾ ਮਜ਼ਹਬੀ ਜਿਹੜਾ ਜੀ ਮੈਨੂੰ ਐਂਗਲ ਨਹੀਂ ਪਤਾ ਕਿ ਉਹ ਕੀ ਉਹਦੀ ਸਤਾਰਾ ਕੀ ਹੈ ਉਹਦਾ, ਲੇਕਿਨ ਇਹ ਹੈ ਕਿ ਬਾਬਾ ਫਰੀਦ ਜਿਹੜੇ ਨੇ ਉਹਨਾਂ ਨੇ ਆਪ ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ। ਇਹ ਉਹਨਾਂ ਤੋਂ ਬਾਅਦ ਦਾ ਹੈ ਤੇ ਇਹਦੀ ਐਕਸੈਪਟੈਂਸ ਜਿਹੜੀ ਹੈ ਨਾ ਜੀ ਉਹ ਇਸ ਵਾਸਤੇ ਹੈ ਕਿ ਲੋਕੀ ਇੰਨੀਆਂ ਜ਼ਿਆਦਾ ਸਖਤ ਕਿਸਮ ਦੀਆਂ ਇਬਾਦਤਾਂ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਕਲਚਰਲ ਗੱਲ ਇਹ ਹੈਗੀ ਹੈ ਕਿ ਇਹ ਸਾਰੇ ਲੋਕ ਮਿਹਨਤਕਸ਼ ਨੇ, ਇਹ ਰੋਟੀ ਕਮਾ ਕੇ ਖਾਣ ਵਾਲੇ ਨੇ, ਮਿਹਨਤ ਨਾਲ ਰੋਟੀ ਕਮਾ ਕੇ ਖਾਣ ਵਾਲੇ ਨੇ, ਸਾਰਾ ਦਿਨ ਇਹਨਾਂ ਦਾ ਲੰਘ ਜਾਂਦਾ ਹੈ ਨੇ ਰੋਟੀ ਕਮਾਉਣ ਵਾਸਤੇ। ਇਸ ਵਾਸਤੇ ਇੱਕ ਸ਼ਾਰਟਕਟ ਉਹਨਾਂ ਨੇ ਲੱਭਿਆ ਹੈ ਕਿ ਇਸ ਵਾਸਤੇ ਐਕਸੈਪਟੈਂਸ ਹੈ ਵਿਚਾਰਿਆਂ ਨੂੰ। ਤੁਸੀਂ ਅਗਰ ਸਮਝਾਓ ਕਿ ਜਨਾਬ ਉੱਥੇ ਚਲੇ ਜਾਓ, ਹੱਜ ਘਰ ਆਓ ਤੇ ਤੁਸੀਂ ਬੇਇੱਜ਼ਤੀ ਹੋ ਜਾਓਗੇ, ਉਹਦੀ ਬਜਾਏ ਉਹ ਇੱਥੇ ਪਾਕ ਪਤਨ ਆ ਜਾਣ, ਚਾਹੇ ਥੋੜੇ ਜਿਹੇ ਪੈਸੇ ਭਰ ਕੇ ਦਰਵਾਜ਼ਾ ਲਾ ਕੇ ਹੋ ਜਾਣਗੇ, ਉਹਦੇ ਫਿਰ ਸੌਖੇ ਗੱਲ। ਤੁਸੀਂ ਅਗਰ ਆਉਂਦੇ ਨਾ ਤਾਂ ਤੁਹਾਨੂੰ ਮੈਂ ਜ਼ਰੂਰ ਲਗਾ ਦਿਆ ਕਰ ਸਾਰੇ ਨੇ ਉਹ ਸਾਰਾ ਮਾਰਦੇ ਵੀ ਨੇ ਨਾਲ, ਸੌਖਾ ਨਹੀਂ ਲੰਘਣਾ ਦਰਵਾਜ਼ਾ। ਇੱਥੇ ਪਾਕ ਪਤਨ ਵਾਲੇ ਜਿਹੜੇ ਨੇ ਜੀ ਸਾਡੇ ਕੋਲ ਬੜੇ ਚੋਰ ਦਰਵਾਜ਼ੇ ਆਉਂਦੇ ਅਸੀਂ ਤੇ ਲਗਾ ਲੈਂਦੇ ਬੇਇੱਜ਼ਤੀ ਦਰਵਾਜ਼ਾ ਲੰਘਣ ਦੇ ਵਿੱਚ ਚੋਰ ਦਰਵਾਜ਼ੇ। ਹਾਂਜੀ ਹਾਂਜੀ, ਕਿਉਂਕਿ ਬੇਇੱਜ਼ਤੀ ਉਹ ਇੱਕ ਆਪ ਸ਼ਾਰਟਕਟ ਹੈ ਗੈਸ ਪੇਪਰ ਤੋਂ ਅੱਗੋਂ ਫਿਰ ਮਜ਼ੀਦ ਸ਼ਾਰਟ ਹੈ। ਜੀ ਬਿਲਕੁਲ, ਅਸੀਂ ਜ਼ਰੂਰ ਲੰਘਾਂਗੇ ਜੀ ਬਹਿਸ਼ਤੀ ਦਰਵਾਜ਼ਾ। ਪ੍ਰੋਫੈਸਰ ਸੁਖਦੇਵ ਸੋਲ ਦਾ ਇੱਕ ਆਸ਼ਨ ਹੋਏਗਾ ਕਿ 1940s ਦੇ ਵਿੱਚ ਜਿਹੜੇ ਸੂਫੀ ਸ਼ਰਾਈਨ ਸੀ ਉਹਨਾਂ ਕੀ ਰੋਲ ਸੀ ਤੇ ਫਿਰ ਇਸ ਕੰਪੋਜ਼ਿਟ ਕਲਚਰ ਨੂੰ ਕੀ ਹੋਇਆ? ਅਸਲ ਦੇ ਵਿੱਚ ਨਾ ਜੀ ਇਹ 1857 ਦੇ ਵਿੱਚ ਜਿਹੜੀ ਲੜਾਈ ਲੜੀ ਹੈ ਨਾ ਜੀ ਅੰਗਰੇਜ਼ਾਂ ਨੂੰ ਕੱਢਣ ਵਾਸਤੇ, ਜਿਹੜੀ ਇਕੱਠੇ ਹੋ ਕੇ, ਇਹ ਉਹ ਲੜਾਈ ਸਾਡੇ ਜੋੜਾਂ ਦੇ ਵਿੱਚ ਬੈਠੀ ਹੈ। ਉਹ ਇਹ ਸਮਝਦੇ ਸਨ ਕਿ ਇਹਨਾਂ ਨੂੰ ਫਿਰ ਮਸਲਨ ਉਹਨਾਂ ਨੇ ਤਾਰੀਖ ਲਿਖੀ, ਹਿਸਟਰੀ ਨੂੰ ਜੋ ਉਹਨਾਂ ਨੇ ਫਿਰਕਾ ਵਾਰਾਨਾ ਬੁਨਿਆਦਾਂ ਦੇ ਉੱਤੇ ਲਿਖਿਆ। ਉਹਨਾਂ ਨੇ ਕਿਹਾ ਜਨਾਬ ਕਿ ਤੁਸੀਂ ਜਿਹੜੇ ਨੇ ਮੁਸਲਮਾਨਾਂ ਨੇ ਇਹਨਾਂ ਦੇ ਬੜੇ ਜ਼ੁਲਮ ਕੀਤੇ, ਔਰ ਇਹਨਾਂ ਨੇ ਜਿਹੜਾ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਬੜੀ ਐਸੀ ਕੌਮ ਜੇ ਜਿਹੜੀ ਕਿ 5000 ਸਾਲ ਪੁਰਾਣੀ ਹੈ ਤੇ ਇਹ ਜਿਹੜੇ ਸਨ ਗਾਸਬ ਸਨ। ਤੇ 1840 ਯਾਨੀ ਕਿ 1857 ਤੋਂ ਲੈ ਕੇ 1940 ਤੱਕ ਤੁਸੀਂ ਬ੍ਰਿਟਿਸ਼ ਪਾਰਲੀਮੈਂਟ ਦੇ ਅੰਦਰ ਜਿਹੜੀਆਂ ਤਕਰੀਰਾਂ ਹੈ ਨੇ ਉਹਨਾਂ ਦਾ ਰਿਕਾਰਡ ਦੇ ਹਵਾਲੇ ਨਾਲ ਇੱਕ ਰੋਮੀਲਾ ਥਾਪਰ ਜਿਹੜੇ ਕਿ ਦਿੱਲੀ ਦੇ ਵਿੱਚ ਇੱਕ ਹਿਸਟੋਰੀਅਨ ਹੈਗੇ ਨੇ, ਉਹਨਾਂ ਨੇ ਸੋਮਨਾਥ ਦੇ ਉੱਤੇ ਮਸਲਨ ਇੱਕ ਤਹਿਕੀਕ ਕੀਤੀ। ਉਹਨਾਂ ਨੇ ਕਿ ਉੱਥੇ ਸੋਮਨਾਥ ਦੇ ਬਾਰੇ ਵਿੱਚ ਇਵੇਂ ਬਹੁਤ ਸਾਰੀਆਂ ਐਸੀਆਂ ਤਹਿਕੀਕ ਹੋਈਆਂ ਨੇ ਕਿ ਜਿਹੜੀ ਸਾਡੇ ਅੰਦਰ ਜਿਹੜੀ ਫੁੱਟ ਹੈ ਨਾ ਜੀ ਉਹ ਪਾਈ ਮਜ਼ਹਬੀ ਬੁਨਿਆਦਾਂ ਦੇ ਉੱਤੇ, ਉਹ ਕਲੋਨੀਅਲ ਦੌਰ ਦੇ ਵਿੱਚ ਪਾਈ। ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਹਦੇ ਵਿੱਚ ਅੰਗਰੇਜ਼ੀ ਲਫ਼ਜ਼ ਵੀ ਵਰਤ ਰਿਹਾ ਜਿਹੜਾ ਨਾ ਜੀ ਕਈ ਵਾਰੀ ਸੂਫੀਜ਼ਮ ਦਾ ਮਸਲਨ ਆਪਾਂ ਇੱਕ ਟੌਪਿਕ ਰੱਖਿਆ ਹੈ ਕਿ ਕਲੋਨੀਅਲ ਦੌਰ। ਅਸੀਂ ਕਲੋਨੀਅਲ ਜਿਹੜਾ ਨਾ ਜੀ ਉਸ ਦੌਰ ਦੇ ਅੰਦਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੈ ਨੇ
ਜਿਹੜੀਆਂ ਕਿ ਉਹਨਾਂ ਨੇ ਮਜ਼ਹਬੀ ਬੁਨਿਆਦਾਂ ਤੇ, ਮਸਲਾ ਉਹਨਾਂ ਨੇ ਦਿਓਬੰਦ ਦਾ ਮਦਰਸਾ ਬਣਾਇਆ, ਉਹਨਾਂ ਨੇ ਬਰੇਲੀ ਦਾ ਮਦਰਸਾ ਬਣਾਇਆ, ਉਹਨਾਂ ਨੇ ਅਲੀਗੜ੍ਹ ਜਿਹੜੀ ਹੈ ਸਰ ਸੈਯਦ ਅਹਿਮਦ ਖਾਨ ਨੂੰ ਮਦਰਸਾ ਬਣਾਉਣ ਲਈ ਸਪੋਰਟ ਕੀਤਾ। ਉਹਨ ਜਿੰਨੀਆਂ ਵੀ ਨੇ ਵਹਾਬੀ ਤਹਿਰੀਕ ਚਲਾਈ, ਯਾਨੀ ਕਿ ਉਹਨਾਂ ਨੇ ਧਾਰਮਿਕ ਬੁਨਿਆਦਾਂ ਦੇ ਉੱਤੇ ਸੁਸਾਇਟੀ ਨੂੰ ਖੜਾ ਕਰਨ ਵਾਸਤੇ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਹੈ। ਤੇ ਸੂਫੀਆਂ ਬਜ਼ੁਰਗਾਂ ਦੀ ਜਿਹੜੀ ਗੱਲ ਸੀ ਉਹ ਅਸੀਂ ਆਪ ਹੀ ਫਿਰ ਯਾਦ ਨਹੀਂ, ਜਦੋਂ ਸਰਕਾਰੀ ਹਿਸਾਬ ਆ ਗਿਆ ਤੇ ਫਿਰ ਅਸੀਂ ਕਿਵੇਂ ਯਾਦ ਰੱਖਦੇ ਸੀ। ਸਾਡੇ ਤਾਂ ਹੁਣ ਵੀ ਪਿੰਡਾਂ ਦੇ ਵਿੱਚ ਜਦੋਂ ਕੋਈ ਬੰਦਾ ਫੌਤ ਹੋ ਜਾਂਦਾ ਤੇ ਲੋਕ ਇਕੱਠੇ ਹੁੰਦੇ ਨੇ ਤੇ ਹੀਰ ਵਾਰਿਸ਼ਾਂ ਪੜ੍ਹਦੇ ਸਨ, ਬਾਕੀ ਸਾਰੇ ਸੁਣਦੇ ਸਨ, ਤੇ ਉੱਥੋਂ ਦੀ ਇਹ ਇੱਕ ਐਕਟੀਵਿਟੀ ਹੈਗੀ ਸੀ, ਉਹ ਖਤਮ ਹੋ ਗਈ ਸਾਡੇ ਅੰਦਰ ਜਿਹੜੇ ਸੀ ਨਾ ਜੀ। ਜੇਕਰ ਹੁਣ ਕੀ ਸਾਨੂੰ ਅਸੀਂ ਸਾਡਾ ਕਿਉਂ ਹੀਰੋ ਨੇ, ਉਹਨਾਂ ਨੇ ਸਾਡੇ ਹੀਰੋ ਹੀ ਬਦਲ ਦਿੱਤੇ। ਇਸ ਵਾਸਤੇ ਇਹਦੇ ਅੰਦਰ ਤੁਸੀਂ ਕਲੋਨੀਅਲ ਫੈਕਟਰ ਨੂੰ ਇਗਨੋਰ ਨਹੀਂ ਕਰ ਸਕਦੇ ਕਿ ਜਿਹੜਾ ਸਾਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਮਜ਼ਹਬੀ ਨਫ਼ਰਤ ਪੈਦਾ ਕਰਕੇ ਤੇ ਇੱਕ ਦੂਸਰੇ ਤੋਂ ਅੱਡ ਕਰਨਾ ਔਰ ਸੂਫੀਆਂ ਨੂੰ ਵਿੱਚੋਂ ਕੱਢ ਕੇ ਤੇ ਵਿੱਚ ਹੋਰ ਹੀਰੋ ਪਾਉਣਾ, ਇਹ ਉਸ ਦੌਰ ਦੇ ਅੰਦਰ ਹੈਗਾ ਸਾਰਾ। ਇਹ ਹੁਣੇ ਤੁਸੀਂ ਕਰਦੇ ਪੈਸੋ ਸਵਾਲ ਕਰਦੇ ਵੈਸੇ ਅੰਮ੍ਰਿਤ ਰਿਆਜ਼ ਸਾਹਿਬ ਦਾ, ਅੰਮ੍ਰਿਤ ਰਿਆਜ਼ ਸਾਹਿਬ ਦਾ ਬੜਾ ਕੰਮ ਹੈ ਇਹਦੇ ਸਾਰੇ ਸਿਲਸਿਲੇ ਦੇ ਵਿੱਚ। ਉਹ ਕਿ ਸਾਨੂੰ ਕਿਸ ਤਰੀਕੇ ਨਾਲ ਸਾਡੇ ਅੰਦਰ ਜਿਹੜੀ ਫੁੱਟ ਹੈ ਉਹ ਪੈਦਾ ਕੀਤੀ। ਅੱਜ ਵੀ ਜੁੜਨ ਦਾ ਤਰੀਕਾ ਜਿਹੜਾ ਜੀ ਉਹੀ ਹੈ ਕਿ ਸਾਡੇ ਜਿੰਨੇ ਸੂਫੀ ਸੰਤ ਸਾਧੂ ਜਿਹੜੇ ਕਿ ਇਸ ਧਰਤੀ ਦੀ ਪੈਦਾਵਾਰ ਨੇ, ਉਹਨਾਂ ਦੇ ਜਿੰਨੀਆਂ ਵੀ ਲਿਖਤਾਂ ਨੇ, ਉਹਨਾਂ ਦੀ ਜਿਹੜੀ ਸ਼ਾਇਰੀ ਹੈ, ਉਹਨਾਂ ਦੇ ਜਿੰਨੇ ਇਲਮ ਉਹਨਾਂ ਨੇ ਪੈਦਾ ਕੀਤੇ ਨੇ, ਉਹਦੇ ਅੰਦਰ ਜਦੋਂ ਤੱਕ ਤੁਸੀਂ ਪੰਜਾਬੀ ਫਿਲੋਸਫੀ ਆਫ ਪੰਜਾਬ, ਜਿਵੇਂ ਗ੍ਰੀਕ ਫਿਲੋਸਫੀ ਹੈ, ਜਿਵੇਂ ਕਿ ਇੰਡੀਅਨ ਫਿਲੋਸਫੀ ਹੈ, ਇਵੇਂ ਜਦੋਂ ਤੱਕ ਤੁਸੀਂ ਪੰਜਾਬੀ ਫਿਲੋਸਫੀ ਜਿਹੜੀ ਹੈ ਉਹਨੂੰ ਨਹੀਂ ਮਤਲਬ ਹੈ ਕਿ ਉਹਨੂੰ ਲੱਭ ਕੇ ਤੇ ਉਹਦਾ ਇੱਕ ਪੂਰੇ ਦਾ ਪੂਰਾ ਸੈਟ ਨਹੀਂ ਬਣਾਉਂਦੇ, ਉਹਦਾ ਇੱਕ ਡਾਕਟਰਾਈਨ ਨਹੀਂ ਬਣਾਉਂਦੇ ਕਿ ਇਹ ਪੰਜਾਬੀ ਫਿਲੋਸਫੀ ਹੈ ਫਲਾਣੀ ਚੀਜ਼ ਦੇ ਬਾਰੇ ਜਿਹੜਾ ਨਾ ਜੀ ਉਹ ਇਹ ਗੱਲ ਹੈ। ਜਿਵੇਂ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਨਾ ਜੀ ਇੱਥੇ ਅਸੀਂ ਆਪਣੇ ਕਿਤਾਬ ਜਸਪਾਲ ਸਿੰਘ ਜੀ ਉਹਨਾਂ ਦੀ ਛਾਪੀ, ਉਹਨਾਂ ਨੇ ਪੰਜਾਬੀ ਦਰਸ਼ਨ ਤੇ ਇੱਕ ਜਾਤ, ਉਹ ਬੜੀ ਅੱਛੀ ਕੋਸ਼ਿਸ਼ ਹੈ। ਇਸ ਤਰੀਕੇ ਨਾਲ ਜਦੋਂ ਤੱਕ ਤੁਸੀਂ ਆਪਣਾ ਪੰਜਾਬੀ ਫਲਸਫਾ ਨਹੀਂ ਕੱਢ ਲੈਂਦੇ, ਉਹਦੇ ਬਾਅਦ ਤੁਸੀਂ ਕਦੇ ਏਕਤਾ ਵਿੱਚ ਦੇਖ ਪੈਦਾ ਨਹੀਂ ਕਰ ਸਕਦੇ। ਕਿਸੇ ਵੀ ਕੌਮ ਦਾ ਫਲਸਫਾ ਹੀ ਉਹਨੂੰ ਇੱਕ ਕਰਦਾ ਹੈ। ਔਰ ਸਾਡੇ ਜਿਹੜਾ ਨਾ ਜੀ ਗੁਰੂਆਂ ਦਾ, ਸਾਧੂਆਂ ਦਾ, ਸੰਤਾਂ ਦਾ, ਉਹਨਾਂ ਦੀ ਤਕਰੀਬਨ ਇੱਕੋ ਹੀ ਗੱਲ ਹੈ। ਅਗਰ ਉਹਦੇ ਅੰਦਰ ਤੁਸੀਂ ਕੱਢ ਕੇ ਤੇ ਪੰਜਾਬੀ ਫਲਸਫਾ ਆਪਣੀ ਕੌਮ ਦਾ ਨਹੀਂ ਬਣਾਉਂਦੇ, ਉਹਨਾਂ ਦੇ ਤੁਹਾਨੂੰ ਜਿਹੜਾ ਨਾ ਜੀ ਉਹ ਫੁੱਟ ਪਾਉਣ ਵਿੱਚ, ਤੁਹਾਨੂੰ ਵੰਡਣ ਵਿੱਚ, ਤੁਹਾਨੂੰ ਇੱਕ ਦੂਸਰੇ ਦੇ ਮੁਕਾਬਲੇ 'ਚ ਲਿਆਉਣ ਵਿੱਚ, ਬਜਾਏ ਇਸ ਦੇ ਵੀ ਤੁਸੀਂ ਸਾਮਰਾਜ ਦੇ ਮੁਕਾਬਲੇ ਖੜੇ ਹੋ, ਤੁਸੀਂ ਆਪਸ ਵਿੱਚ ਇੱਕ ਦੂਸਰੇ ਦੇ ਮੁਕਾਬਲੇ ਖੜੇ ਹੋ। ਉਹਨਾਂ ਨੂੰ ਆਪਸ ਵਿੱਚ ਜੋੜ ਕੇ ਤੇ ਕਿਸੇ ਤੁਹਾਡੇ ਨਾਲ ਜ਼ੁਲਮ ਕਰਨ ਵਾਲੇ ਦੇ ਮੁਕਾਬਲੇ ਵਿੱਚ ਖੜਾ ਕਰਨ ਵਾਸਤੇ ਤੁਹਾਨੂੰ ਪੰਜਾਬੀ ਫਿਲੋਸਫੀ, ਸੂਫੀਆਂ ਸੰਤਾਂ ਸਾਧੂਆਂ ਦੇ ਇਲਮ, ਉਹਨਾਂ ਦੀ ਸ਼ਾਇਰੀ ਦੇ ਵਿੱਚੋਂ ਐਕਸਟ੍ਰੈਕਟ ਕਰਨੀ ਪਏਗੀ, ਅਖਜ਼ ਕਰਨੀ ਪਏਗੀ, ਡਿਰਾਈਵ ਕਰਨੀ ਪਏਗੀ ਵੀ ਇਹ ਜਨਾਬ ਹੈਗੀ ਹੈ, ਇਹ ਸਾਡਾ ਵਿਰਸਾ ਹੈ, ਅਸੀਂ ਇਹਦੇ ਮੁਤਾਬਕ। ਜੀ ਸਰ, ਬਹੁਤ ਸ਼ੁਕਰੀਆ। ਅੱਜ ਦਾ ਬੜਾ ਖੂਬਸੂਰਤ ਲੈਕਚਰ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਸਰ, ਅਸੀਂ ਬਹੁਤ ਮਸ਼ਕੂਰ ਹਾਂ ਤੁਹਾਡੇ ਕਿ ਤੁਸੀਂ ਅੱਜ ਆਏ ਔਰ ਸਾਡੇ ਨਾਲ ਐਡੀਆਂ ਸੋਹਣੀਆਂ ਗੱਲਾਂ ਸਾਂਝੀਆਂ ਕੀਤੀਆਂ। ਬਹੁਤ ਸ਼ੁਕਰੀਆ ਸਰ। ਬਹੁਤ ਸ਼ੁਕਰੀਆ ਜੀ, ਬੜੀ ਜੀ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਅੱਜ ਸਾਡੇ ਨਾਲ ਮੌਜੂਦ ਸਨ ਔਰ ਅੱਜ ਦਾ ਇੱਕ ਬਹੁਤ ਖੂਬਸੂਰਤ ਲੈਕਚਰ ਸਾਡੇ ਨਾਲ ਹੋਇਆ। ਜਿਹੜੇ ਦੋਸਤਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਸੀ ਔਰ ਕਿ ਵੀ ਅਸੀਂ ਬਾਬਾ ਫਰੀਦ ਦੇ ਮੇਲਾ ਕਿਉਂਕਿ ਸ਼ੁਰੂ ਹੋ ਗਿਆ ਤੇ ਬਾਬਾ ਫਰੀਦ ਦਾ ਮੇਲਾ ਜਿਹੜਾ ਉਹਨੂੰ ਵਿਖਾਇਆ ਜਾਏ ਔਰ ਅਸੀਂ ਵੇਖਣਾ ਚਾਹੁੰਦੇ ਹਾਂ। ਉਹਦੇ ਹਵਾਲੇ ਨਾਲ ਖਾਲਿਦ ਮਸੂਦ ਸਾਹਿਬ ਕਿਉਂਕਿ ਪਾਕਪਤਨ ਹੀ ਰਹਿੰਦੇ ਨੇ ਔਰ ਬਿਲਕੁਲ ਦਰਬਾਰ ਦੇ ਬਿਲਕੁਲ ਨਾਲ ਹੀ ਰਹਿੰਦੇ ਨੇ ਔਰ ਉੱਥੇ ਦਾ ਸਾਰਾ ਇਹ ਵੇਖਦੇ ਨੇ ਚੀਜ਼ਾਂ। ਸੋ ਉਹਨਾਂ ਦੱਸਿਆ ਕਿ ਮੇਲੇ ਦਾ ਇਸ ਵਾਰੀ ਕੋਵਿਡ ਦਾ ਕਰਕੇ ਕਾਫੀ ਪਰਹੇਜ਼ ਹੈ। ਸੋ ਅਸੀਂ ਇਹ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਅਸੀਂ ਆਪਣੇ ਜਿਹੜੇ ਦੋਸਤ ਨੇ, ਜਿਹੜੇ ਸਾਡੇ ਨਾਲ ਸਕਾਲਰਸ ਨੇ, ਉਹਨਾਂ ਨੂੰ ਬਾਬਾ ਜੀ ਦੇ ਜਿਹੜਾ ਦਰਬਾਰ ਹੈ ਉਹ ਵਿਖਾਈਏ ਔਰ ਉੱਥੇ ਜੋ ਜਿੱਦਾਂ ਕਵਾਲੀ ਦਾ ਇੱਕ ਸਾਰਾ ਚੱਲਦਾ ਹੈ ਦੌਰ, ਉਹ ਵਿਖਾਈਏ ਔਰ ਇੱਕ ਪੂਰਾ ਦਿਨ ਅਸੀਂ ਉਹਨਾਂ ਦਾ ਉੱਥੇ ਗੁਜ਼ਾਰੀਏ। ਸੋ ਅਸੀਂ ਖਾਲਿਦ ਮਸੂਦ ਸਾਹਿਬ ਦੇ ਨਾਲ ਹੀ ਜਿਹੜਾ ਹੈ ਉਹ ਵਿਜ਼ਿਟ ਕਰਾਂਗੇ, ਉੱਥੇ ਦੀ ਜ਼ਰੂਰ ਗੱਲਬਾਤ ਹੋਏਗੀ, ਉੱਥੇ ਅਸੀਂ ਜ਼ਰੂਰ ਇਹਨੂੰ ਵੇਖਾਂਗੇ ਜਾ ਕੇ ਸਾਰੇ ਦਰਬਾਰ ਨੂੰ, ਉੱਥੇ ਦੀ ਜਿਹੜੀ ਆਮ ਲੋਕਾਂ ਦੀ ਗੱਲ ਹੈ ਔਰ ਉੱਥੇ ਜਿਹੜੀ ਕਵਾਲੀ ਦੀ ਸੰਗਤ ਹੁੰਦੀ ਹੈ ਉਹ ਵੀ ਵੇਖਾਂਗੇ ਪਰ ਮੇਲੇ ਦੇ ਕੁਝ ਦਿਨਾਂ ਬਾਅਦ। ਸੋ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਸਾਡੇ ਨਾਲ ਆਉਣ ਦਾ ਔਰ ਅੱਜ ਦੀ ਗੱਲਬਾਤ ਸਾਂਝੀ ਕਰਨ, ਅੱਜ ਦੀ ਗੱਲਬਾਤ ਦੇ ਵਿੱਚ ਆਪਣਾ ਹਿੱਸਾ ਪਾਉਣ ਦਾ। ਮੈਂ ਦੱਸਦਾ ਜਾਵਾਂ ਕਿ ਕੱਲ ਐਤਵਾਰ ਦਾ ਦਿਨ, ਸੰਡੇ ਵਾਲੇ ਦਿਨ ਸਾਡਾ ਬੁੱਕ ਰਿਵਿਊ ਹੁੰਦਾ ਹੈ ਤੇ ਇਸ ਵਾਰੀ ਬੁੱਕ ਰਿਵਿਊ ਜਿਹੜਾ ਬਹੁਤ ਹੀ ਅਹਿਮ ਕਿਤਾਬ ਦੇ ਉੱਪਰ, ਪੰਜਾਬੀ ਬਾਤਚੀਤ ਦੇ ਨਾਮ ਤੋਂ ਕਿਤਾਬ, ਸ਼ਰਦਾ ਰਾਮ ਫਲੋਰੀ ਹੋਰਾਂ ਦੀ ਉਹ ਕਿਤਾਬ ਹੈ ਜਿਹੜੀ ਕਿ
ਬ੍ਰਿਟਿਸ਼ ਦੇ ਅੰਡਰ ਲਿਖਵਾਈ ਗਈ ਸੀ। ਉਹਨਾਂ ਨੇ ਆਪਣੇ ਲੋਕਾਂ ਨੂੰ, ਆਪਣੇ ਬਿਊਰੋਕਰੇਟਸ ਨੂੰ ਪੰਜਾਬੀ ਸਿਖਾਉਣ ਵਾਸਤੇ, ਉਹੋ ਜਿਹਾ ਕਲਚਰ ਸਮਝਾਉਣ ਵਾਸਤੇ ਕਿੱਦਾਂ ਲੋਕਾਂ ਦੇ ਨਾਲ ਇੱਥੇ ਇਹਦੇ ਇਸ ਪੂਰੇ ਨਿਜ਼ਾਮ ਨੂੰ ਚਲਾਇਆ ਗਿਆ। ਸੋ ਇਹ ਅਸੀਂ ਸਮਝਦੇ ਕਿ ਇੱਕ ਅਹਿਮ ਕਿਤਾਬ ਹੈ, ਇੱਕ ਬੜਾ ਵੱਡਾ ਸੋਰਸ ਹੈ, ਜਿਹਦੇ ਥਰੂ ਸਾਡੇ ਸਕਾਲਰ, ਸਾਡੇ ਖਾਸ ਕਰ ਲਹਿੰਦੇ ਪੰਜਾਬ ਦੇ ਜਿਹੜੇ ਸਕਾਲਰਸ, ਜਿਹੜੇ ਹਿਸਟਰੀ 'ਚ ਬੱਚੇ ਕੰਮ ਕਰ ਰਹੇ ਨੇ, ਉਹਨਾਂ ਵਾਸਤੇ ਇੱਕ ਅਹਿਮ ਡਾਕੂਮੈਂਟ ਹੋਏਗਾ। ਔਰ ਕੱਲ ਅਸੀਂ ਜਿਸ ਤਰ੍ਹਾਂ ਪੋਸਟਰ ਆਪਣਾ ਜਿਹੜਾ ਹੈ ਉਹ ਲਾ ਦਿੱਤਾ ਹੈ, ਉਹਦੇ ਵਿੱਚ ਕੱਲ ਸਾਡੇ ਨਾਲ ਬਹੁਤ ਜਿਹੜੇ ਅੱਛੇ ਔਰ ਸੀਨੀਅਰ ਰਿਵਿਊਅਰਸ ਨੇ, ਜਿਨ੍ਹਾਂ 'ਚ ਡਾਕਟਰ ਚਰਨਜੀਤ ਕੌਰ ਮਾਨ ਨੇ ਸਾਡੇ ਨਾਲ, ਔਰ ਉਸ ਤੋਂ ਇਲਾਵਾ ਸਾਡੇ ਨਾਲ ਗੁਰਦਾਸ ਦਦਵਾਲ ਜੀ ਨੇ ਇੰਗਲੈਂਡ ਤੋਂ, ਔਰ ਤੀਸਰੇ ਨੰਬਰ ਤੇ ਸਾਡੇ ਨਾਲ ਫਰਹਾਦ ਇਕਬਾਲ ਸਾਹਿਬ ਜਿਹੜੇ ਨੇ, ਖਾਲਿਦ ਫਰਹਾਦ ਧਾਰੀਵਾਲ ਸਾਹਿਬ ਮੌਜੂਦ ਨੇ ਸਾਡੀ ਪਾਕਿਸਤਾਨ ਪੰਜਾਬ ਵਾਲੀ ਸਾਈਡ ਤੋਂ। ਸੋ ਕੱਲ ਅਸੀਂ ਇਹਨਾਂ ਤਿੰਨਾਂ ਰਿਵਿਊਅਰਸ ਦੇ ਨਾਲ ਜਿਹੜੀ ਹੈ ਉਹ ਪੰਜਾਬੀ ਗੱਲਬਾਤ ਦੇ ਉੱਪਰ ਇੱਕ ਬਹੁਤ ਭਰਪੂਰ ਰਿਵਿਊ ਹੋਏਗਾ। ਤੁਹਾਨੂੰ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਪਲੀਜ਼ ਉਹ ਕੱਲ ਸਾਡੀ ਗੱਲਬਾਤ ਜਿਹੜੀ ਹੈ ਨਾ ਸੁਣਨ। ਔਰ ਇਹ ਵੀ ਰਿਕੁਐਸਟ ਹੈ ਕਿ ਅਗਰ ਅਸੀਂ ਫੇਸਬੁੱਕ ਤੇ ਨਾ ਆ ਸਕੀਏ ਤੇ ਮਿਹਰਬਾਨੀ ਕਰਕੇ ਸਾਨੂੰ YouTube ਤੇ ਜੁਆਇਨ ਕਰ ਲੈਣਾ, ਕਿਉਂਕਿ ਅੱਜ ਕੱਲ ਸਾਡੇ ਸੌਫਟਵੇਅਰ ਦਾ ਥੋੜਾ ਜਿਹਾ ਪ੍ਰੋਬਲਮ ਚੱਲ ਰਿਹਾ ਤੇ ਬਹੁਤ ਉਮੀਦ ਹੈ ਕਿ ਅਸੀਂ ਕੱਲ ਤੱਕ ਇਹਨੂੰ ਠੀਕ ਕਰ ਲਾਂਗੇ। ਅਗਰ ਨਾ ਵੀ ਹੋ ਸਕਿਆ ਤੇ ਕੱਲ ਅਸੀਂ ਫਿਰ YouTube ਦੇ ਰਾਹੀਂ ਆਵਾਂਗੇ। ਸਾਡੇ ਦੋਸਤਾਂ ਦਾ ਬਹੁਤ ਸ਼ੁਕਰੀਆ ਸਾਡੇ ਨਾਲ ਆਉਣ ਦਾ। ਮਿਲਨੇ ਆ ਕੱਲ ਬੁੱਕ ਰਿਵਿਊ ਦੇ ਨਾਲ। ਰੱਬ ਰੱਖ।